ਕੱਚੇ ਵਿਹੜੇ ਕੱਚੀਆਂ ਕੰਧਾਂ, ਸਾਂਝਾਂ ਦੇ ਵਿੱਚ ਰਚੀਆਂ ਕੰਧਾਂ, ਕੂੜੇ ਮਹਿਲ ਉਸਾਰਨ ਵਾਲੇ, ਥੱਲੇ ਨੱਪ ਕੇ ਸੱਚੀਆਂ ਕੰਧਾਂ। ਸੱਜਣ ਪਿੰਡੋਂ ਨਿਕਲੇ ਸੀ ਜਦ, ਸੱਜਣ ਪਿੰਡੋਂ ਨਿਕਲੇ ਸੀ ਜਦ, ਅੱਗ ਦੇ ਵਾਂਗਰ ਮੱਚੀਆਂ ਕੰਧਾਂ। ਉਹਨੇ ਪਿੰਡ ਵਿੱਚ ਫੇਰਾ ਪਾਇਆ, ਉਹਨੇ ਪਿੰਡ ਵਿੱਚ ਫੇਰਾ ਪਾਇਆ, ਚਾਵਾਂ ਨਾਲ ਸੀ ਨੱਚੀਆਂ ਕੰਧਾਂ। ਤੂੰ ਕੀ ਜਾਣੇ ਇਸ ਧਰਤੀ ਨੂੰ, ਤੂੰ ਕੀ ਜਾਣੇ ਇਸ ਧਰਤੀ ਨੂੰ, ਖੌਰੇ ਕਿੰਜ ਨੇ ਪਚੀਆਂ ਕੰਧਾਂ। ਕਿਵੇਂ ਪਚੀਆਂ ਕੰਧਾਂ। ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ। ਮੈਂ ਆ ਤੁਹਾਡਾ ਆਪਣਾ ਨਾਸਰ ਢਿੱਲੋਂ। ਪੰਜਾਬੀ ਲਹਿਰ YouTube ਚੈਨਲ ਨਾਲ ਦੀ ਨਾਲ ਫੇਸਬੁੱਕ ਤੇ ਉਹਦੇ ਨਾਲ ਕੀਮਤੀ ਗੱਲਾਂ ਹਰਵਿੰਦਰ ਜੀ ਹੋਣਾ ਬਣਾਇਆ ਫੇਸਬੁੱਕ ਤੇ ਪੇਜ, ਉਹਦੇ ਨਾਲ ਜੁੜੇ ਸਾਰੇ ਸਰੋਤਿਆਂ ਨੂੰ, ਵੇਖਣ ਵਾਲਿਆਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਲਕਮ ਕਹਿੰਦੇ ਆ। ਪੇਨਸ ਆਫ ਪਾਰਟੀਸ਼ਨ, ਪਾਰਟੀਸ਼ਨ ਦੇ ਦਰਦ, ਉਹਨਾਂ ਦਰਦਾਂ ਨੂੰ ਖਰੀਦਣ ਵਾਲੇ, ਉਹਨਾਂ ਦਰਦਾਂ ਨੂੰ ਸਾਹਮਣੇ ਲੈ ਕੇ ਆਉਣ ਵਾਲੇ, ਜਿਹੜੇ ਆਪਾਂ ਸਮਝੀਏ ਵੀ 73 ਵਰ੍ਹਿਆਂ ਤੋਂ ਪਹਿਲੋਂ ਦੀ ਆਪਾਂ ਜੇ ਗੱਲ ਕਰੀਏ, ਉਦੋਂ ਜਿਹੜੀ ਪਾਰਟੀਸ਼ਨ ਹੋਈ ਹੁਣ ਤੱਕ ਅਸੀਂ ਉਹਦੇ ਤੋਂ ਜੇ ਆਪਾਂ ਗੱਲ ਕਰੀਏ ਵੀ ਹਿਸਟਰੀ, ਤਾਰੀਖ ਜਿਹੜੀ ਆ ਉਹਨੂੰ ਅਸੀਂ ਹੋਰ ਰੰਗ ਨਾਲ ਵੇਖਦੇ ਸਾਂ, ਹੋਰ ਰੰਗ ਨਾਲ ਪੜ੍ਹਦੇ ਸਾਂ। ਇੱਕ ਐਸਾ ਸ਼ਖਸ, ਇੱਕ ਐਸਾ ਇਨਸਾਨ ਜਿਹਨੇ ਉਹ ਸੱਚੀਆਂ ਕਹਾਣੀਆਂ ਤੇ ਸੱਚੀਆਂ ਕਿਤਾਬਾਂ ਜਿਹੜੀਆਂ ਮੂੰਹ ਬੋਲਦੀਆਂ ਕਿਤਾਬਾਂ ਜਿਹੜੀਆਂ ਸਾਹਮਣੇ ਲੈ ਕੇ ਆਏ, ਸੋਸ਼ਲ ਮੀਡੀਆ ਦੀ ਰਾਹੀਂ ਸਾਹਮਣੇ ਲੈ ਕੇ ਆਏ। ਪਾਰਟੀਸ਼ਨ ਤੇ ਬਹੁਤ ਸਾਰਾ ਉਹਨਾਂ ਕੰਮ ਕੀਤਾ। ਕਵੀ ਵੀ ਨੇ, ਲੇਖਕ ਵੀ ਨੇ, ਬਾਈ ਪ੍ਰੋਫੈਸ਼ਨ ਪੰਜਾਬੀ ਦੇ ਲੈਕਚਰਰ ਨੇ, ਪੜ੍ਹਾਉਂਦੇ ਨੇ। 47 ਨਾਮਾਂ ਤੋਂ ਨਾਂ ਤੋਂ ਤੁਸੀਂ ਸਾਰੇ ਜਾਣਦੇ ਹੋ। ਜਿੰਨੇ ਲੋਕ ਉਹਨਾਂ ਨੂੰ, ਜੇ ਮੈਂ ਗੱਲ ਕਰਾਂ ਇੰਡੀਆ, ਪੰਜਾਬ ਜਾਂ ਓਵਰਆਲ ਜਾਣਦੇ ਨੇ, ਉਹਦੇ ਨਾਲ ਵੱਧ ਪਾਕਿਸਤਾਨ ਦੇ ਵਿੱਚ ਲੋਕ ਉਹਨਾਂ ਨੂੰ ਜਾਣਦੇ ਨੇ। ਮੈਂ ਗੱਲ ਕਰ ਰਿਹਾ ਸਾਵਲ ਧਾਮੀ ਜੀ ਦੀ। ਸੋ ਸਾਡੇ ਵੀ ਗੁਰੂ ਨੇ, ਉਸਤਾਦ ਨੇ। ਅਸੀਂ ਉਹਨਾਂ ਵੱਲੋਂ ਹੀ ਵੇਖ ਕੇ ਅੱਗੇ ਇਹ ਕੰਮ, ਇਸ ਫੀਲਡ ਦੀ ਜੇ ਆਪਾਂ ਗੱਲ ਕਰੀਏ, ਤੇ ਪਾਰਟੀਸ਼ਨ ਦੀ ਸਟੋਰੀਜ਼ ਦੀ ਗੱਲ ਕਰੀਏ, ਉਹਨਾਂ ਦੇ ਵਿੱਚ ਉੱਚਾ ਸੁੱਚਾ ਨਾਂ ਉਹਨਾਂ ਦਾ ਖਿਆਮ ਚੌਹਾਨ ਤੇ ਸਾਵਲ ਧਾਮੀ ਸਾਹਿਬ, ਇਹਨਾਂ ਨੂੰ ਵੇਖ ਕੇ ਅਸੀਂ ਇਹ ਸਟੋਰੀਜ਼ ਜਿਹੜੀਆਂ ਇਹ ਕਰਨੀਆਂ ਸ਼ੁਰੂ ਕੀਤੀਆਂ। ਅੱਜ ਦਾ ਪ੍ਰੋਗਰਾਮ ਬੜਾ ਦਿਲਚਸਪ ਹੋਣ ਵਾਲਾ। ਜਿੰਨੇ ਵੀ ਸਾਡੇ ਨਾਲ ਜੁੜੇ ਨੇ ਲਾਈਵ, ਇਹਨੂੰ ਸ਼ੇਅਰ ਸਟ੍ਰੀਮ ਨੂੰ ਇੱਕ ਵਾਰੀ ਜ਼ਰੂਰ ਕਰ ਦਿਓ। ਸੋ ਬਹੁਤਾ ਟਾਈਮ ਨਾ ਲੈਂਦਿਆਂ ਹੋਇਆ, ਬਹੁਤਾ ਟਾਈਮ ਤੁਹਾਡਾ ਨਾ ਜ਼ਾਇਆ ਕਰਦਿਆਂ, ਮੈਂ ਦਾਅਵਤ ਦੇਵਾਂਗਾ ਅੱਜ ਪ੍ਰੋਗਰਾਮ ਦੇ ਵਿੱਚ ਸਾਵਲ ਧਾਮੀ ਜੀ ਨੂੰ। ਵੈਲਕਮ ਸਰ, ਅੱਜ ਤੁਸੀਂ ਸਾਨੂੰ ਟਾਈਮ ਦਿੱਤਾ। ਮਿਹਰਬਾਨੀ ਜੀ। ਹੋਰ ਸਿਹਤ ਵੀ ਤੁਹਾਡੀ ਠੀਕ ਹੈ ਸਰ? ਬਿਲਕੁਲ ਜੀ, ਬਿਲਕੁਲ ਠੀਕ ਠਾਕ ਜੀ। ਧਾਮੀ ਸਾਹਿਬ, ਗੱਲ ਪੇਨਸ ਆਫ ਪਾਰਟੀਸ਼ਨ ਅੱਜ ਦਾ ਸਾਡਾ ਟੌਪਿਕ ਹੈ, ਅੱਜ ਦਾ ਸਾਡਾ ਪ੍ਰੋਗਰਾਮ। ਪੰਜਾਬੀ ਲਹਿਰ YouTube ਚੈਨਲ ਨਾਲ ਦੀ ਨਾਲ ਫੇਸਬੁੱਕ ਤੇ ਕੀਮਤੀ ਗੱਲਾਂ ਪ੍ਰੋਗਰਾਮ, ਉਹਦੇ 'ਚ ਅੱਜ ਅਸੀਂ ਗੱਲਬਾਤ ਕਰਨ ਲਈ ਹਾਜ਼ਰ ਹੋਏ ਹਾਂ, ਲਾਈਵ ਜੁੜੇ ਹਾਂ। ਧਾਮੀ ਸਾਹਿਬ, ਸਾਰਿਆਂ ਨਾਲੋਂ ਪਹਿਲੋਂ ਜੇ ਆਪਾਂ ਗੱਲ ਕਰੀਏ ਵੀ ਉਹ ਦਰਦ ਜਿਹੜੇ ਆ, ਪਾਰਟੀਸ਼ਨ ਦੇ ਦਰਦ ਜਿਹੜੇ ਆ, ਉਹਨਾਂ ਦੀ ਜੇ ਗੱਲ ਕਰਦੇ ਆ ਵੀ ਕਿਤੇ ਨਾ ਕਿਤੇ ਉਹ ਹੱਡਾਂ 'ਚ ਰਚੀ ਹੁੰਦੀ ਗੱਲ, ਵੀ ਸਾਨੂੰ ਬਜ਼ੁਰਗਾਂ ਕੋਲੋਂ ਗੱਲ ਮਿਲੀ ਆ, ਬਜ਼ੁਰਗਾਂ ਨੇ ਉਹ ਪਾਰਟੀਸ਼ਨ ਦੇ ਦਰਦ ਵੇਖੇ ਆ। ਇਸ ਤਰ੍ਹਾਂ ਦਾ ਤੁਹਾਡੇ ਪਰਿਵਾਰ ਦੇ ਵਿੱਚ ਵੀ, ਤੁਹਾਡੀ ਫੈਮਿਲੀ ਦੇ ਵਿੱਚ ਵੀ, ਮੈਂ ਇੱਕ ਇੰਟਰਵਿਊ ਦੇ ਵਿੱਚ ਸੁਣਿਆ ਸੀ ਕਿ ਤੁਸੀਂ ਸ਼ਾਇਦ ਤੁਹਾਡੀ ਜਿਹੜੀ ਬੈਕਗਰਾਉਂਡ ਇੱਧਰੋਂ ਨਹੀਂ ਹੈ, ਲੇਕਿਨ ਇੰਨਾ ਦਰਦ ਜਿਹੜਾ ਲੋਕਾਂ ਕੋਲੋਂ ਉਹ ਕਿਵੇਂ ਤੁਹਾਡੇ ਤੱਕ ਪਹੁੰਚਿਆ, ਮੈਂ ਪੁੱਛਣਾ ਚਾਹਾਂਗਾ ਵੀ ਤੁਹਾਨੂੰ ਬਜ਼ੁਰਗਾਂ ਕੋਲ ਤੇ ਜ਼ਾਰੀ ਗੱਲ ਹੈ ਵੀ ਉਹ ਤੁਹਾਡੇ ਬਜ਼ੁਰਗ ਇੱਧਰੋਂ ਨਹੀਂ ਗਏ ਉੱਠ ਕੇ, ਤੁਸੀਂ ਉੱਧਰ ਦੇ ਹੀ ਰਹਿਣ ਵਾਲੇ, ਮੈਂ ਇੱਕ ਇੰਟਰਵਿਊ ਦੇ ਵਿੱਚ ਸੁਣਿਆ ਸੀ। ਸੋ ਫਿਰ ਕਿਵੇਂ ਇਸ ਲਾਈਨ ਨਾਲ? ਇਹਦਾ ਕਾਰਨ ਢਿੱਲੋਂ ਸਾਹਿਬ, ਜਦੋਂ ਮੈਂ ਸੋਚਦਾ ਤੇ ਇਹਦਾ ਵੱਡਾ ਕਾਰਨ ਮੇਰੇ ਖਿਆਲ ਦੇ ਵਿੱਚ, ਜਿਹੜਾ ਮੇਰਾ ਕਵੀ ਮੰਨਿਆ ਨਾ ਜੀ, ਵੱਡਾ ਕਾਰਨ ਇਹ ਬਣਿਆ। ਬਚਪਨ ਤੋਂ ਕਹਾਣੀਆਂ ਸੁਣਦੇ ਸਾਂ, ਜਦੋਂ ਵੀ ਹੋਸ਼ ਸੰਭਾਲੀ, ਗੱਲਾਂ ਸੁਣੀਆਂ ਬਜ਼ੁਰਗਾਂ ਕੋਲੋਂ। ਪਿੰਡ ਦੇ ਵਿੱਚ ਜਿਹੜੇ ਖਾਲੀ ਖੋਲੇ ਪਏ ਹੁੰਦੇ ਆ, ਕੁਛ ਢੱਠੇ ਘਰ ਹੁੰਦੇ ਆ, ਜਿਵੇਂ ਇੱਕ ਘਰ ਨੂੰ ਬਜ਼ੁਰਗ ਕਹਿੰਦੇ ਹੁੰਦੇ ਸੀ ਇਹ ਖੈਰੂ ਚੌਂਕੀਦਾਰ ਦਾ ਘਰ ਆ। ਇਹ ਖੈਰੂ ਨਾਮ, ਹਾਂਜੀ, ਇਹ ਖੈਰੂ ਜਿਹੜਾ ਸੀਗਾ ਜੀ, ਇਹ 47 ਤੋਂ ਬਾਅਦ ਨਹੀਂ ਗਿਆ, ਇਕੱਲਾ ਹੀ ਇੱਥੇ ਰਹਿੰਦਾ ਰਿਹਾ, ਇਸ ਪਿੰਡ ਦੀ ਚੌਂਕੀਦਾਰੀ ਕਰਦਾ ਰਿਹਾ ਉਹ। ਫਿਰ ਲਹਿੰਦੇ ਪਾਸੇ ਸਾਡੇ ਪਿੰਡ ਤੋਂ ਇੱਕ ਚੱਕ ਗੁੱਜਰਾ ਪਿੰਡ ਆ, ਉਹ ਸਾਰਾ ਹੀ ਮੁਸਲਮਾਨ ਗੁੱਜਰਾਂ ਦਾ ਪਿੰਡ ਸੀ। ਉਹ 47 ਤੋਂ ਬਾਅਦ ਉੱਥੇ ਜਿਹੜੇ ਲੋਕ ਆਏ ਹਿਜਰਤ ਕਰਕੇ, ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਉਸ ਤੋਂ ਵੀ ਵੱਡਾ ਕਾਰਨ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਸਾਡੇ ਇੱਕ ਬੜੇ ਮਹਾਨ ਨਾਵਲਕਾਰ ਨੇ, ਗਿਆਨੀ ਸੋਹਣ ਸਿੰਘ ਸੀਤਲ ਜੀ। ਹਾਂਜੀ, ਉਹ ਕਸੂਰ ਪਿੰਡ ਉਹਨਾਂ ਦਾ, ਕਸੂਰ ਤੋਂ ਸ਼ਾਇਦ, ਕਸੂਰ ਕੋਲ ਪਿੰਡ ਆ ਉਹਨਾਂ ਦਾ ਜੀ। ਉਹਨਾਂ ਨੇ ਬੜੇ ਕਮਾਲ ਦੇ ਨਾਵਲ ਲਿਖੇ ਆ। ਜਗ ਜਾਮਨ, ਤੂਤਾਂ ਵਾਲਾ ਖੂਹ। ਤੂਤਾਂ ਵਾਲਾ ਖੂਹ ਸਾਡੇ ਸਿਲੇਬਸ 'ਚ ਲੱਗਾ ਸੀ। 10ਵੀਂ 'ਚ ਪੜ੍ਹਦੇ ਆ, ਜਦੋਂ ਉਹ ਤੂਤਾਂ ਵਾਲੇ ਖੂਹ ਨੂੰ ਪੜ੍ਹਨ ਦਾ ਮੌਕਾ ਮਿਲਿਆ ਤੇ
ਮੈਂ ਉਦੋਂ ਹੀ ਮਹਿਸੂਸ ਕਰ ਲਿਆ ਸੀ ਕਿ ਜਿਹੜਾ ਦਰਦ ਆ ਬੜਾ ਵੱਡਾ ਆ। ਸੋ ਕਈ ਕਾਰਨ ਬਣ ਗਏ, ਲਿਟਰੇਚਰ ਕਾਰਨ ਬਣ ਗਿਆ, ਉਸ ਤੋਂ ਬਾਅਦ ਬਜ਼ੁਰਗਾਂ ਦੀਆਂ ਜਿਹੜੀਆਂ ਪਿੰਡ ਦੇ ਬਜ਼ੁਰਗਾਂ ਦੀਆਂ ਕਹਾਣੀਆਂ ਸੀ ਉਹ ਕਾਰਨ ਬਣ ਗਈਆਂ। ਇੱਕ ਹੋਰ ਚੀਜ਼, ਸਾਡਾ ਥੋੜਾ ਜਿਹਾ ਇਹ ਵਾਹ ਵਾਸਤਾ ਲਹਿੰਦੇ ਪੰਜਾਬ ਨਾਲ ਇਹ ਆ ਕਿ 47 ਤੋਂ ਪਹਿਲਾਂ ਸਾਡੇ ਬਜ਼ੁਰਗਾਂ ਦੀ ਟਰਾਂਸਪੋਰਟ ਸੀਗੀ, ਗੁਰੂ ਬੱਸ ਸਰਵਿਸ। ਗੁਰੂ ਬੱਸ ਸਰਵਿਸ, ਹਾਂਜੀ, ਨਨਕਾਣਾ ਸਾਹਿਬ ਤੱਕ ਬੱਸਾਂ ਚੱਲਦੀਆਂ ਸੀਗੀਆਂ। ਤੇ ਤੁਸੀਂ ਯਕੀਨ ਕਰਿਓ ਕਿ ਮੇਰਾ ਤਾਂ ਜਨਮ 25-26 ਸਾਲ ਬਾਅਦ ਦਾ ਪਾਰਟੀਸ਼ਨ ਤੋਂ, ਮੇਰੀ ਹੋਸ਼ ਤੱਕ ਕੇਸ ਚੱਲਦੇ ਰਹੇ ਪਾਕਿਸਤਾਨ ਦੀ ਗਵਰਨਮੈਂਟ ਨਾਲ। ਕੋਈ ਕਲੇਮ ਇਹਨਾਂ ਨੇ ਆਪਣੀ ਗਵਰਨਮੈਂਟ ਨੂੰ ਕਿਹਾ ਹੋਊਗਾ, ਕਲੇਮ ਦੇ ਕੇਸ ਚੱਲਦੇ ਰਹੇ। ਮੇਰੇ ਬਾਬਾ ਜੀ, ਮੇਰੇ ਦਾਦਾ ਜੀ ਜਿਹੜੇ ਸੀਗੇ, ਉਹ ਤਰੀਕਾ ਭੁਗਤ ਕੇ ਆਉਂਦੇ, ਉਹ ਗੱਲਾਂ ਕਰਦੇ। ਕਈ ਵਾਰੀ ਉਹਨਾਂ ਨੂੰ ਲੱਗਦਾ ਵੀ ਇਹ ਕਲੇਮ ਮਿਲ ਜਾਣਗੇ, ਜਿਹੜੀਆਂ ਬੱਸਾਂ 47 ਚ ਉੱਧਰ ਰਹਿ ਗਈਆਂ। ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਸਾਂਝੀਦਾਰ ਸੀਗੇ ਉਹ ਵੀ ਹੁੰਦੇ ਸੀ ਬਹੁਤ ਵਾਰ। ਤੇ ਉਦੋਂ ਸੋਚਣਾ ਸੀ ਵੀ ਉਹ ਬੱਸਾਂ ਸਾਡੀਆਂ ਸੀ, ਕਿਹੜੀਆਂ ਬੱਸਾਂ ਸੀਗੀਆਂ, ਕਿੱਦਾਂ ਰਹਿ ਗਈਆਂ। ਫਿਰ ਪਾਰਟੀਸ਼ਨ ਦੀ ਗੱਲ ਕਰਨੀ, ਫਿਰ ਬਜ਼ੁਰਗਾਂ ਨੇ, ਫਿਰ ਐਂ ਲੱਗਦਾ ਵੀ ਸਾਡਾ ਕੋਈ ਬਹੁਤ ਵੱਡਾ ਸਰਮਾਇਆ ਲਹਿੰਦੇ ਪੰਜਾਬ 'ਚ ਰਹਿ ਗਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨਾ ਬਚਪਨ ਤੋਂ ਅਸੀਂ ਸੁਣਦੇ ਆਏ, ਉਹ ਲਿਟਰੇਚਰ ਵੱਲੋਂ ਆਈਆਂ, ਕੁਝ ਪਿੰਡ ਦੇ ਬਜ਼ੁਰਗਾਂ ਵੱਲੋਂ ਆਈਆਂ, ਤੇ ਜਾਂ ਜਿਹੜੀ ਪਿੰਡ ਦੀ ਦੇ ਜਿਹੜੇ ਖੋਲੇ ਸੀ ਉਹਨਾਂ ਨੂੰ ਦੇਖ ਕੇ, ਤੇ ਫਿਰ ਹੌਲੀ ਹੌਲੀ ਇੱਕ ਚੀਜ਼ ਦਿਲ ਦੇ ਅੰਦਰ ਘਰ ਕਰਦੀ ਗਈ ਕਿ ਬਹੁਤ ਵੱਡਾ ਕੁਝ ਪੰਜਾਬ ਨਾਲ ਵਾਪਰਿਆ। ਤੇ ਜਦੋਂ ਲਿਟਰੇਚਰ ਹੋਰ ਪੜ੍ਹਿਆ, ਹੋਰ ਲੋਕਾਂ ਨੂੰ ਮੈਂ ਮਿਲਿਆ, ਫਿਰ ਮੈਂ ਢਿੱਲੋਂ ਸਾਹਿਬ ਕਾਪੀ ਪੈਨ ਲੈ ਕੇ ਤੁਰ ਪਿਆ ਲੋਕਾਂ ਦੀਆਂ ਕਹਾਣੀਆਂ ਸੁਣਨ ਲਈ। ਫਿਰ ਮੈਂ ਰਿਕਾਰਡ ਕਰਨ ਲੱਗ ਪਿਆ, ਆਵਾਜ਼ ਰਿਕਾਰਡ ਕਰਨ ਲੱਗ ਪਿਆ। ਫਿਰ ਮੈਂ ਮੋਬਾਈਲ ਤੇ ਰਿਕਾਰਡਿੰਗ ਸ਼ੁਰੂ ਕਰ ਦਿੱਤੀ। ਫਿਰ ਮੈਂ ਥੋੜ੍ਹੀ ਹੌਲੀ ਹੌਲੀ ਕੈਮਰਾ ਲੈ ਲਿਆ। ਜਾਣੀ ਕਿ ਬੜੀ ਦੇਰ ਤੋਂ, ਅੱਜ ਮੈਨੂੰ ਲੱਗਦਾ ਇਸ ਗੱਲ ਨੂੰ 20-22 ਸਾਲ ਹੋ ਗਏ ਹੋਣਗੇ ਜਦੋਂ ਮੈਂ ਇਸ ਦਰਦ ਨੂੰ ਫੜਨਾ ਸ਼ੁਰੂ ਕੀਤਾ। ਅਸੀਂ ਪੇਂਡੂ ਲੋਕ ਆ, ਦੇਸੀ ਲੋਕ ਆ, ਸਾਨੂੰ ਟੈਕਨੋਲੋਜੀ ਦੀ ਤਾਂ ਇੰਨੀ ਸਮਝ ਨਹੀਂ ਸੀ। ਇਸ ਤਾਂ ਹੌਲੀ ਹੌਲੀ ਟੈਕਨੋਲੋਜੀ ਦੇ ਹਾਣ ਦੀ ਹੋਣ ਦੀ ਕੋਸ਼ਿਸ਼ ਕੀਤੀ ਆ, ਤੇ ਥੋੜਾ ਜਿਹਾ ਲੋਕਾਂ ਸਾਹਮਣੇ ਆਏ ਆ, ਜਾਣੀ ਕਿ ਹੱਦਾਂ ਸਰਹੱਦਾਂ ਤੋਂ ਪਾਰ ਆਏ ਆ। ਪਹਿਲਾਂ ਤਾਂ ਮੈਂ ਗੱਲਾਂ ਸੁਣਦਾ ਹੁੰਦਾ ਸੀ। ਹਾਂਜੀ, ਇਸ ਤਰ੍ਹਾਂ ਹੌਲੀ ਹੌਲੀ ਜੀ ਇਹ ਜਿਹੜੀ ਆ 47 ਨਾਮੇ ਤੱਕ ਮੇਰੀ ਪਹੁੰਚ ਹੋਈ। ਮੈਂ ਇੱਥੇ ਤੱਕ ਪਹੁੰਚਿਆ ਜੀ। ਕਾਗਜ਼ ਪੈਨਸਲ ਤੋਂ 47 ਨਾਮੇ ਤੱਕ 20 ਸਾਲ ਲੱਗੇ। ਜੀ 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 ਜੀ। ਆਪਣਾ ਧਾਮੀ ਸਾਹਿਬ, ਇਹ ਦੱਸਣਾ ਵੀ ਜੇ ਸਟੋਰੀਜ਼ ਤੇ ਆਪਾਂ ਕਰਦੇ ਆ, ਕਵਰ ਕਰਦੇ ਆ ਸਟੋਰੀਜ਼, ਇਹ ਕਿਸ ਤਰ੍ਹਾਂ, ਜਿਵੇਂ ਤੁਸੀਂ ਲਿਖਣਾ ਸ਼ੁਰੂ ਕਰ ਦਿੱਤਾ, ਪਹਿਲਾਂ ਉਹਨਾਂ ਨੂੰ ਕਲਮਬੰਦ ਕਰਨਾ ਸ਼ੁਰੂ ਕਰ ਦਿੱਤਾ, ਇਹ ਸੋਸ਼ਲ ਮੀਡੀਆ ਤੋਂ ਪਹਿਲਾਂ 47 ਨਾਮਾ ਚੈਨਲ ਕ੍ਰੀਏਟ ਕਰਨ ਤੋਂ ਪਹਿਲਾਂ ਤੁਸੀਂ ਇਹਨੂੰ ਕੋਈ ਕਿਤਾਬ ਦੀ ਸ਼ਕਲ ਦਿੱਤੀ ਜਾਂ ਕੋਈ ਅਖਬਾਰਾਂ ਦਾ ਇਹਨਾਂ ਨੂੰ ਰੁਖ ਦਿੱਤਾ? ਕਿਸ ਤਰ੍ਹਾਂ ਕੋਈ ਪਹਿਲੀ ਸਟੋਰੀਜ਼ ਤੁਹਾਡੀ ਕੋਈ ਅਖਬਾਰਾਂ 'ਚ ਵੀ ਛਪੀ? ਜਿਸ ਤਰ੍ਹਾਂ ਹੁਣ ਪੰਜਾਬ ਟ੍ਰਿਬਿਊਨ 'ਚ ਮੈਂ ਤੁਹਾਡੀਆਂ ਸਟੋਰੀਜ਼ ਵੀਕ 'ਚ ਲੱਗਦੀਆਂ, ਪਹਿਲਾਂ ਵੀ ਇਸ 47 ਨਾਮਾ ਚੈਨਲ ਤੋਂ ਪਹਿਲਾਂ ਵੀ ਕੋਈ ਛਾਇਆ ਹੋਈਆਂ ਸਨ ਜੀ। ਬੜੀ ਗੱਲ ਕਮਾਲ ਦੀ ਹੋਈ ਕਿ ਮੈਂ ਆਪਣੀ ਜ਼ਿੰਦਗੀ ਦੀ ਜਿਹੜੀ ਪਹਿਲੀ ਕਹਾਣੀ ਲਿਖੀ ਨਾ ਜੀ 2007 ਵਿੱਚ, ਉਸ ਤੋਂ ਪਹਿਲਾਂ ਮੈਂ ਕਵਿਤਾਵਾਂ, ਨਜ਼ਮਾਂ, ਈਵਨ ਗਜ਼ਲ ਵੀ ਮੈਂ ਲਿਖੀ ਆ, ਹੁਣ ਵੀ ਲਿਖਦਾ। ਜਿਹੜੀ ਪਹਿਲੀ ਕਹਾਣੀ ਲਿਖੀ ਉਹਦਾ ਸਿਰਲੇਖ ਆ ਜੀ, ਟਾਈਟਲ ਆ ਮੱਲਮ। ਉਹ ਮੱਲਮ ਸਾਰੀ ਦੀ ਸਾਰੀ, ਹਾਂਜੀ, ਸਾਰੀ ਦੀ ਸਾਰੀ ਕਹਾਣੀ ਜਿਹੜੀ ਆ ਉਹ 47 ਨੂੰ ਲੈ ਕੇ ਆ। ਉਹ ਮੇਰੀ ਜਿਹੜੀ ਪਹਿਲੀ ਕਹਾਣੀ ਸੀਗੀ ਜੀ, ਉਹਦਾ ਜਿਹੜਾ ਕਹਿ ਲਓ ਵਿਸ਼ਾ ਸੀਗਾ, ਉਹਦੀ ਜਿਹੜੀ ਵਿਚਲੀ ਗੱਲ ਸੀ, ਉਹ 47 ਨਾਲ ਹੀ ਜੁੜੀ ਹੋਈ ਸੀ। ਮੈਂ ਬਿਲਕੁਲ ਹੁਸ਼ਿਆਰਪੁਰ ਤੋਂ ਜਦੋਂ ਅਸੀਂ ਜਾਂਦੇ ਹਾਂ ਗੜ੍ਹ ਸ਼ੰਕਰ ਨੂੰ, ਉਹਦਾ ਜਿਹੜਾ ਚੜ੍ਹਦਾ ਪਾਸਾ, ਜਿਹਨੂੰ ਅਸੀਂ ਕੰਢੀ ਦਾ ਇਲਾਕਾ ਕਹਿੰਦੇ ਆ, ਇਹ ਬਹੁਤ ਪਹਿਲਾਂ ਇੱਥੇ ਆ ਕੇ ਪਠਾਨ ਵਸ ਗਏ ਸੀਗੇ। ਪਠਾਨਾਂ ਦੇ ਬੜੇ ਪਿੰਡ ਆ, ਜਿੰਨੀਆਂ ਬਸੀਆਂ ਹੁਸ਼ਿਆਰਪੁਰ 'ਚ ਆ ਸ਼ਾਇਦ ਦੁਨੀਆ 'ਚ ਹੋਰ ਕਿਤੇ ਹੋਣ। ਠੀਕ ਹੈ ਜੀ। ਉਹ ਮੈਂ ਬਸ ਇੱਕ ਪਠਾਣਾ ਦੀ ਕਹਾਣੀ ਨੂੰ ਲੈ ਕੇ, ਇੱਕ ਪਠਾਣਾ ਦਾ ਪਿੰਡ ਸੀਗਾ, ਕੁਛ ਨਾਰੂ ਰਾਜਪੂਤ ਵੀ ਸੀ, ਨਾਰੂ ਨੰਗਲ ਪਿੰਡ ਨੂੰ ਲੈ ਕੇ ਕਹਾਣੀ ਲਿਖੀ ਮੱਲਮ। ਉਹ ਕਹਾਣੀ ਤੁਸੀਂ ਯਕੀਨ ਕਰਿਓ ਵੀ 2007 ਦੇ ਵਿੱਚ ਸਾਡੇ ਇੱਥੇ ਇੱਕ ਬੜਾ ਬਿਹਤਰੀਨ ਅਖਬਾਰ ਆ ਨਵਾਂ ਜ਼ਮਾਨਾ, ਉਹ ਇੱਕ ਸਰਵੇ ਕਰਵਾਉਂਦਾ ਸੀ ਵਧੀਆ ਕਹਾਣੀਆਂ ਦਾ। ਮੇਰੀ ਪੂਰੇ ਪੰਜਾਬੀ ਜਗਤ ਜਿੱਥੇ ਵੀ ਕੋਈ ਪੰਜਾਬੀ ਕਹਾਣੀ ਲਿਖਦਾ ਸੀ, ਉਹ ਮੇਰੀ ਪਹਿਲੀ ਕਹਾਣੀ ਉਹ ਦੂਜੇ ਨੰਬਰ ਤੇ ਚੁਣੀ ਗਈ। ਔਰ ਉਸ ਕਹਾਣੀ ਨੂੰ ਲੋਕਾਂ ਨੇ ਬਹੁਤ ਪੜ੍ਹਿਆ। ਮੈਂ ਜੇ ਸੱਚ ਕਹਾਂ ਤੇ ਚਲੋ ਬੰਦਾ ਕਹਾਣੀਕਾਰ ਕਦੀ ਨਹੀਂ ਬਣਦਾ, ਰਾਈਟਰ ਕਦੀ ਨਹੀਂ ਬਣਦਾ, ਕਦੀ ਪਰਫੈਕਸ਼ਨ ਸ਼ਾਇਦ ਆਉਂਦੀ ਨਹੀਂ। ਕਦੀ ਅਸੀਂ ਮੌਤ ਨੂੰ ਕਹਿ ਦਿੰਦੇ ਹਾਂ ਬੰਦਾ ਪੂਰਾ ਹੋ ਗਿਆ, ਸ਼ਾਇਦ ਮੌਤ ਹੀ ਬੰਦੇ ਨੂੰ ਪਰਫੈਕਟ ਕਰਦੀ ਆ, ਪੂਰਾ ਕਰਦੀ। ਪਰ ਹਾਂਜੀ, ਮੈਨੂੰ ਐਂ ਲੱਗਦਾ ਕਿ ਜੇ ਮੈਂ ਕਹਾਣੀਕਾਰ ਦੇ ਤੌਰ ਤੇ ਮੇਰੀ ਸ਼ੁਰੂਆਤ ਹੋਈ, ਉਹ ਬੜੇ ਪੱਕੇ ਪੈਰੀ ਹੋ ਗਈ ਮੱਲਮ ਲਿਖਣ ਨਾਲ।
ਔਰ ਉਹ ਮਤਲਬ ਪਹਿਲੀ ਕਹਾਣੀ ਸੀ ਜਿਹੜੀ ਉਹ ਸੀਗੀ ਵੀ ਪਾਰਟੀਸ਼ਨ ਨਾਲ। ਫਿਰ ਮੈਂ ਇੱਕ ਕਹਾਣੀ ਲਿਖੀ ਪੁਲ। ਉਹ ਪੁਲ ਕਹਾਣੀ ਸਾਡੇ ਰਿਸ਼ਤੇਦਾਰਾਂ ਦੀ ਸੀ ਜੀ। ਲੋਕੇ ਪਿੰਡ ਆ, ਤਿੰਨ ਤਿੰਨ ਚੱਕ ਆ ਜੀ ਲੋਕੇ, ਜਿਹੜੇ ਆ ਲੋਕੇ ਨਾਂ ਦੇ ਤੁਹਾਡੇ ਲਾਇਲਪੁਰ ਚ। ਹਾਂਜੀ, ਇਹ ਖੁਰੜੇ ਵਾਲਾ ਦੇ ਕੋਲ ਨੇ ਲੋਕੇ, 75 ਕੋਲ ਨੇ, ਲੋਕੇ ਆ। ਹਾਂਜੀ ਹਾਂ ਬਿਲਕੁਲ। ਉਹ ਸਾਡੇ ਇੱਕ ਰਿਸ਼ਤੇਦਾਰ ਨੇ, ਪੰਨੂ ਨੇ, ਉਹ ਉੱਥੋਂ ਉੱਜੜ ਕੇ ਆਏ ਸੀ, ਪਿੱਛੋਂ ਅੰਮ੍ਰਿਤਸਰ ਦੇ ਲੋਕਿਆਂ ਤੋਂ ਗਏ ਸੀ। ਜਦੋਂ ਉੱਥੋਂ ਉੱਜੜ ਕੇ ਆਏ, ਉਹਨਾਂ 'ਚ ਇੱਕ ਬਜ਼ੁਰਗ ਸੀਗਾ ਜਿਹੜਾ ਸਾਡੀ ਰਿਸ਼ਤੇਦਾਰੀ ਬਹੁਤ ਪੁਰਾਣੀ ਸੀ ਉਹਨਾਂ ਨਾਲ। ਅੱਛਾ ਜੀ। ਉਹ ਮੇਰੇ ਦਾਦਾ ਜੀ ਦੀ ਮਾਸੀ ਦਾ ਪੋਤਾ ਸੀ, ਦੇਖੋ। ਲੇਕਿਨ ਉਹ ਸਾਰੇ ਰਿਸ਼ਤੇਦਾਰਾਂ ਨੂੰ ਮਿਲਦਾ ਸੀ, ਉਹਨੂੰ ਸੈਂਕੜੇ ਰਿਸ਼ਤੇਦਾਰਾਂ ਦੇ ਨਾਂ ਯਾਦ ਸੀ। ਮੈਂ ਉਹਨੂੰ ਲੈ ਕੇ ਇੱਕ ਕਹਾਣੀ ਲਿਖੀ ਪੁਲ। ਉਹ ਪੁਲ ਦੇ ਵਿੱਚ ਉਹ ਪਿੰਡਾਂ ਦਾ ਜ਼ਿਕਰ, ਉਹਦੀ ਦਰਦ ਕਹਾਣੀ, ਉਜਾੜਾ, ਸਾਰਾ ਕੁਝ ਉੱਥੇ ਆ ਗਿਆ। ਜਿਹੜੀ ਮੇਰੀ ਪਹਿਲੀ ਕਿਤਾਬ ਸੀਗੀ ਤੂੰ ਨਿਹਾਲਾ ਨਾ ਬਣੀ, ਉਹ ਸਿੱਧੀਆਂ ਉਹਦੀਆਂ ਦੋ ਕਹਾਣੀਆਂ ਪਾਰਟੀਸ਼ਨ ਨਾਲ ਸੰਬੰਧਿਤ ਸੀ, ਤੇ ਉਹਦੀਆਂ ਦੋ ਤਿੰਨ ਕਹਾਣੀਆਂ ਤੇ ਹੋਰ 'ਚ ਇਹ ਪਾਰਟੀਸ਼ਨ ਦਾ ਪਰਛਾਵਾਂ ਸੀ, ਉਹਦਾ ਪ੍ਰਭਾਵ ਸੀ। ਸੋ ਪਾਰਟੀਸ਼ਨ ਮੈਨੂੰ ਲੱਗਦਾ ਕਿ ਜਿਹੜਾ ਇਹ ਦਰਦ ਆ, ਇਹਦੇ ਨਾਲ ਹੀ ਮੈਂ ਆਪਣੀ ਕਹਾਣੀ ਦੀ ਜਿਹੜੀ ਸਿਰਜਣਾ ਕੀਤੀ। ਉਸ ਤੋਂ ਬਾਅਦ ਜਿਵੇਂ ਤੁਸੀਂ ਪੰਜਾਬੀ ਟ੍ਰਿਬਿਊਨ ਦਾ ਜ਼ਿਕਰ ਕੀਤਾ, ਇਹ ਪਿਛਲੇ 1.5-2 ਸਾਲਾਂ ਤੋਂ ਇੱਕ ਲਗਾਤਾਰ ਹਰੇਕ ਸੈਟਰਡੇ ਨੂੰ ਕਾਲਮ ਆ ਰਿਹਾ, ਵੰਡ ਦੇ ਦੁਖੜੇ। ਉਹਦੇ ਵਿੱਚ ਮੈਂ ਇੱਕ ਕਹਾਣੀ ਲਿਖਦਾ। ਇਹਨਾਂ ਹੀ ਕਹਾਣੀਆਂ ਦੇ ਵਿੱਚੋਂ ਇਹਨਾਂ ਬਜ਼ੁਰਗਾਂ ਨੂੰ ਮੈਂ ਮਿਲਿਆ ਜਿਨ੍ਹਾਂ ਨੇ ਪਾਰਟੀਸ਼ਨ ਨੂੰ ਪਿੰਡੇ ਹੰਢਾਇਆ, ਜਿਹੜੇ ਉੱਜੜ ਕੇ ਆਏ ਜਾਂ ਜਿਨ੍ਹਾਂ ਨੇ ਉੱਜੜ ਕੇ ਜਾਂਦੇ ਹੋਏ ਲੋਕ ਵੇਖੇ। ਮੈਂ ਉਹਨਾਂ ਕੋਲ ਬਹਿ ਕੇ, ਉਹਨਾਂ ਦੇ ਫੁਆਂਦੀ ਬਹਿ ਕੇ, ਉਹਨਾਂ ਦੇ ਗੋਡੇ ਫੜ ਕੇ ਜਿਹੜੇ ਦਰਦ ਸੁਣੇ, ਰਿਕਾਰਡ ਕੀਤੇ। ਉਹਨਾਂ ਦੇ ਵਿੱਚੋਂ ਹੀ ਮੈਂ ਥੋੜਾ ਜਿਹਾ ਉਹਨਾਂ ਨੂੰ ਕਲਾਤਮਕ ਮੋੜ ਦੇ ਕੇ, ਖੂਬਸੂਰਤ ਮੋੜ ਦੇ ਕੇ ਕਹਾਣੀਆਂ ਦੀ ਉਹ ਮੈਂ ਪਿਛਲੇ 2 ਸਾਲਾਂ ਤੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਿਖ ਰਿਹਾ। ਉਸ ਤੋਂ ਬਾਅਦ ਫਿਰ ਇਹ ਮਤਲਬ ਆ ਪੰਜਾਬੀ ਟ੍ਰਿਬਿਊਨ ਵਾਲਾ ਸਿਲਸਿਲਾ ਤਾਂ ਬਾਅਦ 'ਚ ਸ਼ੁਰੂ ਹੋਇਆ, ਲੇਕਿਨ ਮੇਰੀ ਕਹਾਣੀ ਸਿਰਜਣਾ ਪਹਿਲਾਂ ਸ਼ੁਰੂ ਹੋ ਗਈ ਸੀ। ਨਾਲ ਨਾਲ 47 ਨਾਮਾ ਚੱਲ ਰਿਹਾ, ਜਿਵੇਂ ਕਿ ਉਹ ਤਾਂ ਤੁਹਾਨੂੰ ਪਤਾ ਹੀ ਆ, ਅਸੀਂ ਸਾਰੇ ਇਸ ਵਿਸ਼ੇ ਨਾਲ ਜੁੜੇ। ਪਹਿਲੇ ਗੱਲ ਕੀਤੀ ਸੀ ਵੀ ਜਿੰਨੇ ਤੁਹਾਨੂੰ ਪੂਰੀ ਦੁਨੀਆ ਜਾਣਦੀ, ਉਹਦੇ ਨਾਲ ਬਹੁਤੇ ਪਾਕਿਸਤਾਨ ਪੰਜਾਬ ਦੇ ਵਿੱਚ ਜਾਣਦੇ ਆ। ਤੇ ਜਿੰਨਾ ਤੁਹਾਡਾ ਨਿੱਘਾ ਸੁਭਾਅ ਆ, ਜਿੰਨਾ ਤੁਸੀਂ ਨਿੱਘੇ ਤਰੀਕੇ ਨਾਲ ਗੱਲ ਕਰਦੇ ਹੋ, ਤੇ ਬਜ਼ੁਰਗਾਂ ਜਿਹੜੇ ਨੇ ਉਹਨਾਂ ਨੂੰ ਇਤਮਾਦ 'ਚ ਲੈਣਾ, ਇੱਕ ਕਿਉਂਕਿ ਉਹ ਦਰਦ ਨੇ ਜਿਹੜੇ ਉਹਨਾਂ ਨੂੰ, ਜੇ ਆਪਾਂ ਗੱਲ ਕਰੀਏ ਉਹਨਾਂ ਨੂੰ ਕਿਸੇ ਹਿਸਾਬ ਦੇ ਨਾਲ ਪੁੱਛੀਏ, ਜਿਨ੍ਹਾਂ ਨੇ 73 ਵਰਿਆਂ ਤੋਂ ਉਹਨਾਂ ਬਜ਼ੁਰਗਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਉਹ ਤੁਹਾਡੇ ਨਾਲ ਹੋਇਆ ਕੀ, ਉਹ ਤੁਹਾਡੇ ਨਾਲ ਬਣਿਆ ਕੀ। ਉਹ ਅਸਲ ਹੀਰੋ ਤੇ ਸਾਡੇ ਉਹ ਨੇ, ਉਹਨਾਂ ਦੀ ਅਸਲ ਕਹਾਣੀ ਕਿਸੇ ਸੁਣੀ ਨਹੀਂ। ਅੱਜ ਕੱਲ ਦੇ ਬੱਚਿਆਂ ਕੋਲ 1 ਮਿੰਟ ਦਾ ਟਾਈਮ ਨਹੀਂ ਗੇਮਾਂ ਤੋਂ ਬਜ਼ੁਰਗਾਂ ਕੋਲ ਬੈਠਣ ਦਾ। ਬਜ਼ੁਰਗਾਂ ਕੋਲ ਜਦੋਂ ਉਹਨਾਂ ਦੇ ਰੰਗ 'ਚ ਜਾ ਕੇ ਕਹਾਣੀ ਪੁੱਛੋ, ਜਿਸ ਤਰ੍ਹਾਂ ਤੁਸੀਂ ਪੁੱਛਦੇ ਜੋ, ਬੜਾ ਨਿੱਘਾ ਸੁਭਾਅ, ਤੇ ਬਜ਼ੁਰਗ ਦੱਸਦੇ ਵੀ ਉਸ ਵਿਸਥਾਰ ਦੇ ਨਾਲ, ਡਿਟੇਲ ਦੇ ਨਾਲ, ਤੇ ਸਵਾਦ ਤੇ ਵੱਜ ਜਾਂਦਾ। ਫਿਰ ਇੱਧਰ ਵਾਲੇ ਲੋਕ ਜਿਹੜੇ ਆ, ਉਹ ਜਿਹੜਾ ਵੀ ਕੋਈ ਤੁਹਾਡੀ ਵੀਡੀਓ ਵੇਖਦਾ ਵਾ, ਸਾਨੂੰ ਪਹਿਲੇ ਕਾਲ ਆਉਂਦੀ ਆ ਵੀ ਧਾਮੀ ਸਾਹਿਬ ਨਾਲ ਸਾਡੀ ਕਿਸੇ ਤਰ੍ਹਾਂ ਗੱਲ ਹੋ ਸਕਦੀ ਹੈ। ਉਹ ਫਿਰ ਕੁਛ ਔਕੜਾਂ ਦੀ ਵਜ੍ਹਾ ਨਾਲ ਵੀ ਤੁਹਾਨੂੰ ਪੁੱਛਣ ਤੋਂ ਬਗੈਰ ਕਿਸੇ ਨਾਲ ਕੰਟੈਕਟ ਵੀ ਨਹੀਂ ਕਰਾਈਦਾ। ਲੋਕ ਬਹੁਤ ਪਸੰਦ ਕਰਦੇ ਆ। ਹੁਣ ਤੁਸੀਂ ਕੁਝ ਕਹਿਣਾ ਚਾਹੁੰਦੇ? ਹਾਂ, ਮੈਂ ਤੁਹਾਨੂੰ ਨਾ ਇਸੇ ਵਿਸ਼ੇ ਤੇ ਇੱਕ ਬੜੀ ਵਧੀਆ ਗੱਲ ਸੁਣਾਉਣ ਲੱਗਾ। ਹਾਂਜੀ। ਸਾਡੇ ਨਾ ਦੋਸਤ ਨੇ ਦਸੂਹੇ ਤੋਂ ਸੁਖਵਿੰਦਰ ਸਿੰਘ ਗਿੱਲ, ਤੇ ਇੱਕ ਸਾਡੇ ਹੋਰ ਦੋਸਤ ਨੇ, ਉਹ ਨਵੀਆਂ ਵੀਡੀਓ ਬਣਾਉਣ ਲੱਗੇ ਨੇ, ਸਾਡੇ ਇਲਾਕੇ ਦੇ ਮੁੰਡੇ ਨੇ। ਇਹ ਇੱਕ ਨਾ ਪਿੰਡ 'ਚ ਗਏ, ਹਰਸ਼ੀ ਪਿੰਡ ਦੇ ਵਿੱਚ, ਹਾਂਜੀ। 107 ਸਾਲਾਂ ਦੇ ਬਜ਼ੁਰਗ ਨੂੰ ਮਿਲਣ। ਕਿਉਂਕਿ ਹਰਸ਼ੀ ਪਿੰਡ ਇੱਕ ਉਹ ਪਿੰਡ ਆ, 47 ਦੇ ਵਿੱਚ ਜਦੋਂ ਮੁਸਲਮਾਨ ਹਿਜਰਤ ਕਰਨ ਲੱਗੇ ਸੀ, ਇੱਧਰਲੀ ਜਿਹੜੀ ਉਸ ਵੇਲੇ ਦੀ ਪੁਲਿਸ ਸੀਗੀ, ਉਹ ਪਿੰਡ ਦੇ ਵਿੱਚ ਉਹਨਾਂ ਨੂੰ ਕੱਢਣ ਆਈ ਜ਼ਬਰਦਸਤੀ। ਚਲੋ ਪਿੰਡ ਘਰ ਤਾਂ ਕੋਈ ਵੀ ਨਹੀਂ ਛੱਡਣਾ ਚਾਹੁੰਦਾ ਸੀ, ਤਾਂ ਉੱਥੇ ਦੇ ਸਾਡੇ ਇੱਕ ਕਾਮਰੇਡ ਖਜ਼ਾਨ ਸਿੰਘ ਸੀਗੇ, ਉਹਨਾਂ ਨੇ, ਉਹ ਮੋਹਰੇ ਖੜੇ ਹੋ ਗਏ ਸੀ ਪੁਲਿਸ ਦੇ, ਕਹਿੰਦੇ ਮੈਂ ਇਹਨਾਂ ਨੂੰ ਜਾਣ ਨਹੀਂ ਦੇਣਾ, ਮੇਰੇ ਭਰਾ ਆ। ਉਹ ਜਿਹੜਾ ਪੁਲਿਸ ਅਫਸਰ ਸੀ, ਉਹ ਕਹਿੰਦਾ ਪਾਸੇ ਹਟ ਜਾਂਦੇ ਤਾਂ ਮੈਂ ਤੈਨੂੰ ਮਾਰ ਦੂੰ। ਉਹਨਾਂ ਨੇ ਆਪਣੀ ਸ਼ਰਟ ਦਾ ਬਟਨ ਖੋਲਿਆ ਔਰ ਪੁਲਿਸ ਅਫਸਰ ਨੇ ਗੋਲੀ ਮਾਰ ਦਿੱਤੀ। ਉਹ ਬੰਦਾ ਉੱਥੇ ਡਿੱਗ ਪਿਆ। ਉਹ ਬੰਦਾ, ਮੈਂ ਉਹ ਕਹੂੰਗਾ, ਉਹ ਬੰਦਾ ਉੱਥੇ ਸ਼ਹੀਦ ਹੋ ਗਿਆ। ਮਤਲਬ ਆਪਣੇ ਉਹ ਪੁਰਾਣੀਆਂ ਸਾਂਝਾਂ ਲਈ, ਪੁਰਾਣੀਆਂ ਦੋਸਤੀਆਂ ਲਈ ਉਹਨੇ ਮਾਣ ਰੱਖਿਆ। ਉਹ ਪੰਜਾਬ ਦਾ ਅਸਲੀ ਪੁੱਤਰ ਸੀਗਾ। ਅੱਛਾ, ਮੈਂ ਇਹ ਕਹਾਣੀ ਉਹਨਾਂ ਤੋਂ ਪੁੱਛਣੀ ਸੀ। ਉਹ ਇਕੱਲੇ ਗਵਾਹ ਸੀਗੇ, ਤੇ ਉਸ ਤੋਂ ਪਹਿਲਾਂ ਸੁਖਵਿੰਦਰ ਸਿੰਘ ਗਿੱਲ ਹੋਣੀ ਗਏ ਨਾਲ ਆਪਣੇ ਸਾਥੀ ਨੂੰ ਲੈ ਕੇ। ਉਹ ਬਜ਼ੁਰਗ ਨੇ ਉਹ ਦੜਾਈ ਦਿੱਤੀ, ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ। ਅੱਛਾ, ਉਹਨਾਂ ਨੇ ਮੈਨੂੰ ਦੱਸਿਆ, ਫਿਰ ਮੈਂ ਗਿਆ, ਤੁਸੀਂ ਯਕੀਨ ਨਹੀਂ ਕਰਨਾ, ਮੈਂ ਉਹਨਾਂ ਨੂੰ ਦੱਸ ਕੇ ਗਿਆ ਕਿ ਮੈਂ ਚੱਲਾਂ। ਉਹਨਾਂ ਦੇ ਘਰ ਮੂਹਰੇ ਪਹੁੰਚ ਗਿਆ, ਮੈਂ ਉਹਨਾਂ ਦਾ ਗੇਟ ਟੱਪਣ ਲੱਗਾ, ਤੇ ਮੇਰੇ ਨਾਲ ਕੀ ਹੋਣੀ ਆ ਤੁਹਾਨੂੰ ਮੈਂ 10 ਮਿੰਟ ਬਾਅਦ ਦੱਸਦਾ। ਤੁਸੀਂ ਯਕੀਨ ਕਰਿਓ, ਮੈਂ 5 ਮਿੰਟ ਬਾਅਦ ਉਸ ਬਜ਼ੁਰਗ ਨਾਲ ਜੱਫੀ ਪਾ ਕੇ ਸੈਲਫੀ ਲੈ ਕੇ ਉਹਨਾਂ ਨੂੰ ਸੈਂਡ ਕੀਤੀ, ਜੱਫੀ ਪਾ ਕੇ 5 ਮਿੰਟ ਬਾਅਦ। ਉਹਦਾ ਕਾਰਨ ਕੀ ਹੋਇਆ, ਮੈਂ ਜਾਂਦਿਆਂ ਕੋਈ ਗੱਲ ਨਹੀਂ ਕੀਤੀ ਉਹਨਾਂ ਨਾਲ, ਮੈਂ ਹੱਥ ਜੋੜ ਕੇ ਖੜਾ ਹੋਇਆ, ਹੱਥ ਜੋੜ ਕੇ ਖੜ ਗਿਆ। ਉਹ ਕਹਿੰਦੇ
ਕਾਕਾ ਸਿਆਣਿਆਂ ਨਹੀਂ। ਮੈਂ ਕਿਹਾ ਜੀ ਪਹਿਲੀ ਵਾਰ ਮਿਲੇ ਆ। ਹੂੰ ਕਹਿੰਦੇ ਆਓ ਬੈ। ਉਹ ਉਹਨਾਂ ਦੇ ਬਾਈ ਚਾਂਸ ਕੁਰਸੀ ਸੀ, ਮੈਂ ਬਹਿ ਗਿਆ, ਮੈਂ ਗੋਡੇ ਫੜ ਲਏ। ਦੇਖੋ ਢਿੱਲੋਂ ਸਾਹਿਬ ਗੱਲ ਇੱਕ ਸਿੱਧੀ ਜਿਹੀ ਆ, ਜੇ ਮੱਝ ਵੀ ਕਵੇ ਨਾ, ਮੱਝ ਜਾਂ ਮੈਂ ਜਿਹਨੂੰ ਤੁਸੀਂ ਭੈਂਸ ਪਤਾ ਨਹੀਂ ਕੀ ਹਾਂਜੀ ਕਹਿੰਦੇ ਹਾਂਜੀ ਹੋਗੇ, ਮੱਝ ਮੱਝ ਵੀ ਕਹਿੰਦੇ ਕਵੇ ਨਾ ਵੀ ਮੈਂ ਸਿਰ ਐ ਰੱਖਣਾ ਤੇ ਮੈਂ ਜਿਉਂਦੀ ਰਹੂੰਗੀ, ਇਹ ਕੰਮ ਨਹੀਂ ਹੋਣਾ। ਮੱਝ ਨੂੰ ਵੀ ਜਿਉਂਦੇ ਰਹਿਣ ਲਈ, ਘਾਹ ਚੁਗਣ ਲਈ ਜਾਂ ਖੁਰਲੀ 'ਚ ਮੂੰਹ ਮਾਰਨ ਲਈ ਸਿਰ ਨੀਵਾਂ ਕਰਨਾ ਪੈਣਾ। ਜੇ ਅਸੀਂ ਆਪਣੇ ਬਜ਼ੁਰਗਾਂ ਲਈ ਝੁਕ ਨਹੀਂ ਸਕਦੇ। ਮੈਂ 80-80 ਕਿਲੋਮੀਟਰ ਤੱਕ ਗਿਆ, 100-100 ਕਿਲੋਮੀਟਰ ਤੱਕ ਗਿਆ। ਜਦੋਂ ਮੈਂ ਉਸ ਦਰ 'ਚ ਗਿਆ, ਉਹਨਾਂ ਦੇ ਘਰ ਦੇ ਕਹਿੰਦੇ ਅਸੀਂ ਨਹੀਂ ਏਦਾਂ ਦੀ ਗੱਲ ਕਰਨੀ, ਦੌੜ ਜਾਓ ਇੱਥੋਂ, ਤੁਸੀਂ ਕੌਣ ਆ ਬੰਦੇ। ਮੈਂ ਪੈਰੀਂ ਹੱਥ ਲਾ ਕੇ ਆਇਆ, ਫਿਰ ਵੀ ਗੱਲ ਨਹੀਂ ਜੀ। ਉਹਨਾਂ ਚੋਂ ਕਈਆਂ ਨੇ ਬਾਅਦ ਦੇ ਵਿੱਚ ਸੋਚਿਆ, ਫਿਰ ਮੌਕਾ ਮਿਲਿਆ, ਫਿਰ ਗਿਆ, ਫਿਰ ਗੱਲਬਾਤ ਵੀ ਹੋ ਗਈ। ਦੇਖੋ ਇਹ ਗੱਲ, ਜਿਹੜਾ ਸਾਡਾ ਸਤਿਕਾਰ ਆ ਨਾ ਜੀ ਬਜ਼ੁਰਗਾਂ ਪ੍ਰਤੀ, ਸਾਡੇ ਬਜ਼ੁਰਗਾਂ ਨੇ ਬਹੁਤ ਵੱਡੇ ਦੁੱਖ ਦੇਖੇ ਆ, ਬੜੀਆਂ ਮਿਹਨਤਾਂ ਕੀਤੀਆਂ, ਤੇ ਜੇ ਸਾਡਾ ਪਿਓ ਸਾਨੂੰ ਝਿੜਕ ਸਕਦਾ, ਸਾਡੀ ਮਾਂ ਸਾਨੂੰ ਝਿੜਕ ਸਕਦੀ ਆ, ਇਹ ਸਾਡੇ ਬਜ਼ੁਰਗ ਸਾਡੇ ਮਾਂ ਪਿਓ ਨੇ। ਤੇ ਮੈਂ ਤੇ ਬਸ ਐ ਵਿਛ ਕੇ ਜਾਣਾ। ਮੈਂ ਤਾਂ ਢਿੱਲੋਂ ਸਾਹਿਬ ਬਸ ਇਹ ਸੋਚ ਕੇ ਜਾਂਦਾ ਹੁੰਦਾ, ਕੋਈ ਗਾਲੀਆਂ ਕੱਢ ਦੂਗਾ, ਗਾਲਾਂ ਕੱਢ ਦੂ, ਕੋਈ ਪਿਆਰ ਕਰ ਲਊ, ਹਾਂਜੀ, ਕੋਈ ਬਿਠਾ ਲਊ ਤਾਂ ਵੀ ਠੀਕ ਹੈ, ਕੋਈ ਧੱਕਾ ਮਾਰ ਦੂ, ਮਤਲਬ ਫਕੀਰ ਕਰ ਦਿੱਤਾ। 47 ਨੇ ਮੈਨੂੰ ਫਕੀਰ ਕਰ ਦਿੱਤਾ। ਅੱਛਾ ਧਾਮੀ ਸਾਹਿਬ, ਇਹ ਕੋਈ ਐਸੀ ਕਹਾਣੀ, ਕੋਈ ਐਸੀ ਸਟੋਰੀ ਜਿੱਥੇ ਤੁਸੀਂ ਬਾਰ-ਬਾਰ ਗਏ ਹੋ, ਤੁਸੀਂ ਰਿਜੈਕਸ਼ਨ ਹੋਈ ਹੋਵੇ ਬਾਰ-ਬਾਰ, ਤੇ ਕਿੰਨੀ ਕੁ ਵਾਰੀ ਰਿਪੀਟ ਕੀਤਾ ਉਸ ਰਿਜੈਕਸ਼ਨ? ਮੇਰੀ ਬੜਾ ਵੱਡਾ ਰਿਕਾਰਡ ਹੈ ਜੀ ਮੇਰਾ। ਦੇਖੋ ਮੇਰਾ ਜਿਹੜਾ ਪਿੰਡ ਆ, ਹੁਸ਼ਿਆਰਪੁਰ ਜਲੰਧਰ ਰੋਡ ਤੇ ਆ, 5 ਕਿਲੋਮੀਟਰ ਹੀ ਆ ਹੁਸ਼ਿਆਰਪੁਰ ਤੋਂ। ਤੇ ਇੱਕ ਸਾਡੇ ਹੁਸ਼ਿਆਰਪੁਰ ਦੇ ਵਿੱਚ ਸਿਆਲਕੋਟ ਤੋਂ, ਛੋਟੇ ਗੇਲ ਤੋਂ ਸਾਡੇ ਆਨੰਦ ਵੈਸ਼ਨੋ ਢਾਬੇ ਵਾਲੇ ਬਜ਼ੁਰਗ ਆਏ ਸੀ, ਤੇ ਬੜੇ ਜੱਬੇਦਾਰ ਪਗੜੀ ਬੰਨ੍ਹਦੇ ਸੀ, ਤੇ ਉਹ ਐਨ ਦੇਖਣ ਨੂੰ ਲੱਗਦੇ ਸੀ ਕਿ ਬੰਦਾ ਕਿਸੇ ਹੋਰ ਧਰਤੀ ਦਾ ਵਸਿੰਦਾ ਆ। ਅਲੱਗ ਪਰਸਨੈਲਿਟੀ ਸੀ ਉਹਨਾਂ ਦੀ, ਉਹਨਾਂ ਦਾ ਰੋਬ ਦਾਬ। ਮੈਂ ਪਹਿਲੇ ਦਿਨ ਚਲੋ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਆ, ਉਹਨਾਂ ਨੇ ਦੱਸਤਾ ਸਿਆਲਕੋਟ ਤੋਂ ਆਏ ਆ। ਕਿੰਨੀ ਉਮਰ ਸੀ ਜੀ? ਮੈਂ ਉਦੋਂ 15-16 ਸਾਲਾਂ ਦਾ ਸਾਂ। ਤੇ ਮੇਰੇ ਅੰਦਰ ਫਿਰ ਉਹ ਜਿਹੜੇ ਕਹਿੰਦੇ ਆ ਵੀ ਉਹ ਕੀੜੇ ਦੌੜਨ ਲੱਗ ਪਏ ਕਿ ਬਜ਼ੁਰਗ ਨੂੰ ਰਿਕਾਰਡ ਕਰੋ। ਤੇ ਮੈਂ ਕਿਹਾ ਜੀ ਤੁਹਾਨੂੰ ਰਿਕਾਰਡ ਕਰਨਾ। ਕਹਿੰਦੇ ਕਿਉਂ? ਮੇਰੇ ਕੋਲ ਨਹੀਂ ਟਾਈਮ ਹੁੰਦਾ। ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦਾ, ਮੈਂ ਮਿਹਨਤ ਕਰਦਾ, ਮੈਂ ਵਿਹਲਾ ਨੀਗਾ। ਮੈਂ ਫਿਰ ਗਿਆ, ਮੈਂ ਤੁਸੀਂ ਯਕੀਨ ਕਰਿਓ, ਕਿਉਂਕਿ ਉਹ ਸਾਡੇ ਨੇੜੇ ਵੀ ਸੀ। ਮੈਂ ਜਦੋਂ ਵੀ ਲੰਘਣਾ ਨਾ, ਗੋਡੀਆਂ ਹੱਥ ਲਾ ਕੇ ਇੱਕੋ ਗੱਲ ਕਹਿਣੀ, ਬਜ਼ੁਰਗੋ ਵਕਤ ਦਿਓ। ਆਖਰ ਇੱਕ ਦਿਨ ਉਹ ਲੋਹਾ ਪਿਘਲ ਗਿਆ। ਜਦੋਂ ਪਿਘਲਿਆ ਨਾ, ਫਿਰ ਅਥਰੂ ਬਣ ਕੇ ਚੋਇਆ ਉਹ ਲੋਹਾ। ਤੇ ਫਿਰ ਮੈਨੂੰ ਐ ਲੱਗਿਆ, ਇਹ ਪੱਥਰ ਵਰਗਾ ਬਜ਼ੁਰਗ, ਇਹ ਜਿਹੜਾ ਬੜਾ ਐ ਲੱਗਦਾ ਸੀ, ਆਮ ਬੰਦੇ ਨੂੰ ਐ ਲੱਗਣਾ ਕਿ ਇਹ ਤਾਂ ਬੰਦਾ ਬੜਾ ਸਖਤ ਆ, ਲੇਕਿਨ ਜਦੋਂ ਉਹਨਾਂ ਨੇ ਗੱਲਾਂ ਸ਼ੁਰੂ ਕੀਤੀਆਂ, ਉਹ ਮੁਹੱਬਤ ਉਛਲੀ। ਮੈਂ ਕਿਹਾ ਜੀ ਕਮਾਲ ਹੋ ਗਈ। ਮੈਂ ਅੰਦਾਜ਼ਾ ਲਾਉਣਾ ਕਿ ਕੋਈ 16 ਵਾਰ ਮੈਂ ਉਹਨਾਂ ਕੋਲ ਗਿਆ ਸੀ। ਉਸ ਤੋਂ ਬਾਅਦ, ਹਾਂਜੀ, ਉਸ ਤੋਂ ਬਾਅਦ ਖੈਰ ਪਈ। 4-5 17ਵੀਂ ਵਾਰੀ ਸਫਲਤਾ ਮਿਲੀ। ਹਾਂ, ਦਰਵਾਜ਼ਾ ਖੜਕਾਉਂਦੇ ਰਹੋ। ਜੇ ਤੁਸੀਂ ਗੁੱਸਾ ਕਰ ਗਏ ਨਾ ਜੀ, ਇੱਕ ਦਿਨ ਮੇਰਾ ਇੱਕ ਸਾਥੀ ਮੇਰੇ ਨਾਲ ਚਲਾ ਗਿਆ ਜੀ, ਚਲਾ ਗਿਆ। ਇੱਕ ਥਾਂ ਗਏ, ਉਹਨਾਂ ਨੇ ਜੀ ਚਾਹ ਬਣਾ ਲਈ, ਮੱਲੋ ਜੋਰੀ, ਬਿਸਕੁਟ ਰਾਤੇ, ਬਰਫੀ ਰਾਤੇ। ਉਹ ਕਹਿੰਦਾ ਮੈਂ ਤਾਂ ਤੁਹਾਡੇ ਨਾਲ ਰੋਜ਼ ਆਇਆ ਕਰੂੰ, ਸੇਵਾ ਬੜੀ ਹੁੰਦੀ ਆ। ਉਸ ਤੋਂ ਬਾਅਦ ਇੱਕ ਥਾਂ ਹੋਰ ਗਏ, ਉਹ ਬਜ਼ੁਰਗ ਨਾਲ ਉਹ ਗੱਲਾਂ ਬਾਤਾਂ ਕਰਦੇ ਸੀ। ਉਹਦੇ 9 ਪੁੱਤ ਆ ਗਏ, ਕਹਿੰਦੇ ਚੁੱਕੋ ਇੱਥੋਂ, ਤੁਸੀਂ ਹੈ ਕੌਣ ਆ? ਕਹਿੰਦਾ ਜੀ ਮੈਂ ਨਹੀਂ ਮੁੜ ਕੇ ਆਉਣਾ, ਇੱਥੇ ਤਾਂ ਡਾਂਗਾਂ ਦਾ ਵੀ ਖਤਰਾ ਹੈ। ਮੈਂ ਕਿਹਾ ਦੇਖੋ ਜਿਹੜੀ ਝੋਲੀ, ਇਹ ਦੇਖੋ ਜੀ, ਅਸੀਂ ਲੋਕਾਂ ਨੂੰ ਮਿਲਣਾ, ਅਸੀਂ ਔਰਲ ਹਿਸਟੋਰੀਅਨ ਆ, ਅਸੀਂ ਲੋਕਾਂ ਨੂੰ ਮਿਲ ਕੇ ਉਹਨਾਂ ਦੇ ਦਰਦ ਸੁਣਨੇ ਆ। ਸਾਰੇ ਰੰਗ ਦਾ ਨਾਮ ਮਿਲਣਾ ਸਾਨੂੰ, ਕਿਤੇ ਸਤਿਕਾਰ ਮਿਲਣਾ, ਕਿਤੇ ਕਿਸੇ ਨੇ ਦੁਰਕਾਰਨਾ ਵੀ ਆ। ਸੋ ਇਦਾਂ ਆ ਜੀ, ਮੈਂ ਦਰਵਾਜ਼ਾ ਖੜਕਾਉਣੋਂ ਨਹੀਂ ਹਟੂੰਗਾ। ਔਰ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਆ ਢਿੱਲੋਂ ਸਾਹਿਬ, ਇਹ ਗੱਲਾਂ ਕਦੀ ਹੋਈਆਂ ਨਹੀਂ, ਸਬੱਬੀ ਹੋ ਗਈਆਂ, ਕਿਉਂਕਿ ਤੁਸੀਂ, ਸਾਡਾ ਟੈਂਪਰਾਮੈਂਟ ਇੱਕ ਆ, ਔਰ ਅਸੀਂ ਇੱਕੋ ਦਰਦ ਨਾਲ ਜੁੜੇ ਲੋਕਾਂ ਨੂੰ ਮਿਲਦੇ ਹਾਂ। ਮੈਂ ਇੱਕ ਪਿੰਡ ਗਿਆ ਜੀ, ਗੜ੍ਹ ਸ਼ੰਕਰ ਕੋਲ। ਹਾਂਜੀ, ਇੱਕ ਬੰਦਾ ਮਿਲਿਆ, ਤੇ ਉਹ ਕੋਈ 50-55 ਸਾਲ ਦਾ ਸੀਗਾ। ਉਹ ਕਹਿੰਦਾ ਜੀ ਮੇਰੇ ਚਾਚਾ ਜੀ ਆਏ ਆ ਉਧਰੋਂ। ਮੈਂ ਕਿਹਾ ਠੀਕ ਹੈ ਜੀ, ਮਿਲਾ ਦਓ। 85-90 ਸਾਲ ਉਮਰ ਆ। ਉਹ ਚਾਚੇ ਕੋਲ ਚਲਾ ਗਿਆ, ਠੀਕ ਹੈ ਜੀ। ਚਾਚੇ ਨੂੰ ਜਾ ਕੇ ਮਿਲਿਆ, ਉਹ ਕਹਿੰਦਾ ਜੀ ਚਲੋ ਹਾਂਜੀ ਦੱਸੋ ਕਿਹੜੀਆਂ ਗੱਲਾਂ ਕਰਨੀਆਂ। ਔਖਾ ਜਿਹਾ ਹੋ ਕੇ ਮਿਲਿਆ। ਮੈਂ ਉਹਨੂੰ ਦੱਸਣ ਜਾਇਆ, ਮੈਂ ਕਿਹਾ ਬਜ਼ੁਰਗੋ ਇੱਦਾਂ ਕਰਕੇ ਆ, ਇੱਦਾਂ ਆ, ਅਸੀਂ ਐਂ ਦਰਦ ਸੁਣਦੇ ਹਾਂ, ਆਉਣ ਵਾਲੀ ਪੀੜ੍ਹੀ ਨੂੰ ਦੱਸ ਜਾਈਏ ਕਿ ਤੁਸੀਂ ਕਿਹੜੇ ਦੁੱਖਾਂ ਤੋਂ ਲੰਘੇ ਸੀ, ਆਜ਼ਾਦੀ ਕਿਸ ਭਾਅ ਮਿਲੀ ਆ। ਚਲੋ ਕਹਿੰਦਾ ਠੀਕ ਹੈ। ਗੱਲਾਂ ਗੁੱਲਾਂ ਕਰਨ ਤੋਂ ਬਾਅਦ ਜਦੋਂ ਉੱਠ ਕੇ ਆਏ ਨਾ, ਉਹ ਜਿਹੜਾ ਬੰਦਾ ਮੈਨੂੰ ਨਾਲ ਲੈ ਕੇ ਗਿਆ ਸੀ, ਉਹਨੇ ਮੈਨੂੰ ਦੱਸਿਆ, ਕਹਿੰਦਾ ਮੈਂ ਅੱਜ 25 ਸਾਲਾਂ ਬਾਅਦ
ਆਪਣੇ ਚਾਚੇ ਨੂੰ ਬੁਲਾਇਆ, ਹੂੰ ਸਾਡਾ ਜ਼ਮੀਨ ਨੂੰ ਲੈ ਕੇ ਕੇਸ ਚੱਲਦਾ, ਸਾਡੀਆਂ ਦੁਸ਼ਮਣੀਆਂ ਪੈ ਗਈਆਂ ਆ। ਤੇ ਮੈਂ ਕਿਹਾ ਯਾਰ ਤੂੰ ਬੁਲਾਇਆ ਕਿਉਂ? ਕਹਿੰਦਾ ਇਹ ਕੰਮ ਬਹੁਤ ਵੱਡਾ ਸੀ, ਹੂੰ ਸਾਡੇ ਪਰਿਵਾਰ ਦੀ ਹਿਸਟਰੀ ਰਿਕਾਰਡ ਕਰਨ ਆਏ ਸੀ ਤੁਸੀਂ। ਅੱਜ ਕਹਿੰਦਾ ਮੈਂ ਝੁਕ ਗਿਆ। ਮੈਂ ਕਿਹਾ ਯਾਰ ਇੱਕ ਗੱਲ ਦੱਸਾਂ, ਏਦਾਂ ਹੀ ਝੁਕਿਆ ਨਹੀਂ, ਸਾਰੀਆਂ ਲੜਾਈਆਂ ਮੁੱਕ ਜਾਣਗੀਆਂ, ਹੂੰ ਅਦਾਲਤਾਂ 'ਚ ਜਾਣ ਦੀ ਲੋੜ ਨਹੀਂ ਪਊਗੀ। ਆਹ ਜਿਹੜਾ ਸਿਰ ਬਿਨਾਂ ਮਤਲਬ ਹੀ ਆਇਆ ਨਾ ਕੀਲਾ ਗੱਡਿਆ ਹਰੇਕ ਦੇ, ਜਿਹਨੂੰ ਦੇਖੋ ਇਹ ਬੜੇ ਮਸਲੇ ਖੜੇ ਕਰਦਾ। ਮੈਂ ਕਿਹਾ ਜੀ ਤੁਸੀਂ ਨਿਭ ਗਏ ਨਾ, ਅੱਜ ਤੁਹਾਡੇ ਬਜ਼ੁਰਗ ਆ, ਤੁਸੀਂ ਬਹਿ ਕੇ ਮਸਲੇ ਨਿਬੇੜ ਲਓ। ਮੈਂ ਆਪਣੇ ਘਰ ਦੀ ਗੱਲ ਕਰਦਾ, ਜਦੋਂ ਅਸੀਂ ਜ਼ਮੀਨ ਵੰਡਣੀ ਸੀਗੀ ਆਪਣੇ ਤਾਏ ਨਾਲ, ਅਸੀਂ ਅਦਾਲਤਾਂ ਦੇ ਚੱਕਰ ਨਹੀਂ ਖਾਦੇ, ਅਸੀਂ ਆਪਣੇ ਡਰਾਇੰਗ ਰੂਮ 'ਚ ਬਹਿ ਕੇ ਗੱਲ ਕਰ ਲਈ ਸਾਰੀ, ਘਰੇ ਬਹਿ ਕੇ ਹੋ ਗਈ। ਔਰ ਇੱਥੋਂ ਤੱਕ ਮੇਰੇ ਫਾਦਰ ਸਾਹਿਬ ਤੇ ਮੇਰੇ ਤਾਇਆ ਜੀ ਉਲਝੇ 2 ਵਾਰ। ਉਹਨਾਂ ਨੂੰ ਪਾਸੇ ਲਿਜਾ ਕੇ ਕਿਹਾ, ਮੈਂ ਕਿਹਾ ਤਮਾਸ਼ਾ ਨਾ ਬਣਾਓ, ਸਾਨੂੰ ਆਉਣ ਵਾਲੀ ਜਨਰੇਸ਼ਨ ਨੂੰ ਤੁਸੀਂ ਕੰਡੇ ਬੀਜ ਕੇ ਨਾ ਜਾਓ। ਉਹ ਕਿਸੇ ਨੂੰ ਛੇਕ ਨਾਲ ਘੱਟ ਮਿਲਦੀ, ਕਿਸੇ ਨੂੰ ਵੱਧ ਮਿਲਦੀ, ਗੋਲੀ ਮਾਰੋ ਇਸ ਚੀਜ਼ ਨੂੰ, ਮਸਲੇ ਨਿਬੇੜਨ ਵਾਲੀ ਗੱਲ ਕਰੋ। ਸੋ ਉਹ ਬਜ਼ੁਰਗ ਬੜਾ ਵਧੀਆ ਗੱਲਾਂ ਕੀਤੀਆਂ, ਔਰ 25 ਸਾਲਾਂ ਬਾਅਦ ਉਹਨਾਂ ਨੇ, ਉਸ ਬੰਦਾ ਕਿੱਡਾ ਮਹਾਨ ਹੋਊਗਾ, ਉਹਨੇ ਮਹਿਸੂਸ ਕਰ ਲਿਆ, ਕਹਿੰਦੇ ਸਾਡੇ ਇੱਕੋ ਬਜ਼ੁਰਗ ਬਚਿਆ, ਸਾਡੀਆਂ ਬਜ਼ੁਰਗਾਂ ਦੀਆਂ ਕਹਾਣੀਆਂ ਇਹਦੇ ਕੋਲ ਹੀ ਸੀ, ਕਿੱਦਾਂ ਬਾਹਰ 'ਚ ਗਏ, ਕਿੱਦਾਂ ਟਿੱਬੇ ਸਿੱਧੇ, ਕਿੱਦਾਂ ਆਏ, ਕਿੱਦਾਂ ਗਏ, ਕਿੱਦਾਂ ਆਏ, ਕਿੱਦਾਂ ਹਿਜਰਤ ਕੀਤੀ। ਤੁਸੀਂ ਕਹਿੰਦਾ ਆਓ, ਮੈਂ ਕਹਿੰਦਾ ਝੁਕ ਗਿਆ। ਮੈਂ ਕਿਹਾ ਜੀ ਬਹੁਤ ਵਧੀਆ ਕੀਤਾ। ਉਹ ਇਸ ਤਰ੍ਹਾਂ ਦੀਆਂ ਕਹਾਣੀਆਂ ਬੜੀਆਂ ਨੇ। ਹਾਂਜੀ ਧਾਮੀ ਸਾਹਿਬ, ਗੱਲਾਂ ਮੇਰਾ ਤੇ ਪ੍ਰੋਗਰਾਮ ਸੀ ਵੀ ਨਾਲ ਤੁਹਾਡੇ ਕੋਲ ਤੁਹਾਡੀ ਦੂਜੀ ਫੀਲਡ ਦੀਆਂ ਕੋਈ ਸੁਣਦੇ ਵੀ, ਕੋਈ ਜੋ ਲਿਖਦੇ ਹੋ, ਪਰ ਮੈਨੂੰ ਲੱਗਦਾ ਪਾਰਟੀਸ਼ਨ ਦਾ ਪ੍ਰੋਗਰਾਮ ਆਪਾਂ ਗੱਲਾਂ ਕਰਨ ਬਹਿ ਜਾਈਏ ਤੇ 2 ਘੰਟੇ ਹੀ ਨਹੀਂ ਮੁੱਕਣਾ। ਅੱਜ ਇੱਥੇ ਹੀ ਆਪਾਂ ਰੱਖਾਂਗੇ ਪਾਰਟੀਸ਼ਨ ਤੇ ਹੀ। ਅੱਛਾ ਧਾਮੀ ਸਾਹਿਬ, ਇੱਕ ਹੋਰ ਥੋੜਾ ਜਿਹਾ ਲੋਕਾਂ ਦੇ ਵਿੱਚ ਵਹਾਮ ਵੀ ਆ ਕਿ ਇਹਦੇ ਵਿੱਚ YouTube ਤੇ ਆਪਾਂ ਕੰਮ ਕਰਦੇ ਹਾਂ। ਵੈਸੇ ਮੈਂ ਗੱਲ ਕਰੀਏ, ਅਸੀਂ ਵੀ 4-5 ਸਾਲ ਹੋਏ ਆ YouTube ਦੀ ਅਰਨਿੰਗਸ ਦੀ ਗੱਲ ਕਰੀਏ, ਵੀ ਕਈ ਲੋਕਾਂ ਦੇ ਜ਼ਿਹਨ 'ਚ ਆਉਂਦਾ ਵੀ ਸ਼ਾਇਦ ਇਹਦੇ ਤੋਂ ਅਰਨਿੰਗਸ ਜਿਹੜੀਆਂ ਨੇ ਨਾ, ਉਹ ਜਨਰੇਟ ਇੰਨੀਆਂ ਹੁੰਦੀਆਂ ਕਿ ਇਹਨਾਂ ਦੇ ਅਖਰਾਜਾਤ ਜਿਹੜੇ ਪੂਰੇ ਹੋ ਜਾਂਦੇ। ਤੁਸੀਂ ਕੀ ਸਮਝਦੇ ਹੋ ਇਸ ਟੌਪਿਕ ਤੇ? ਇਹਨੂੰ ਇੱਕ ਪੈਸ਼ਨੇਟ ਹੋ ਕੇ ਜੇ ਕਰੀਏ, ਕੰਮ ਨੂੰ ਕਰੀਏ, ਤੇ ਇਹ ਮੈਨੂੰ ਲੱਗਦਾ ਖਰਚੇ ਮਹਿਸੂਸ ਨਹੀਂ ਹੁੰਦੇ। ਜੇ ਆਪਾਂ ਦੂਜੇ ਪਾਸੇ ਨੂੰ ਵੇਖੀਏ ਤੇ ਉਹ ਅਰਨਿੰਗ ਉਸ ਹਿਸਾਬ ਦੀਆਂ ਅਰਨਿੰਗ ਨਹੀਂ ਹੈ, ਤੇ ਸ਼ੌਕ ਹੈ ਪੂਰਾ ਕਰਨਾ। ਤੁਹਾਡਾ ਕੀ ਤਜਰਬਾ ਹੈ? ਜਿੰਨਾ ਟਾਈਮ ਮੈਂ 47 ਵਾਲੇ ਬਜ਼ੁਰਗਾਂ ਨੂੰ ਦਿੱਤਾ, ਢਿੱਲੋਂ ਸਾਹਿਬ, ਮੈਂ ਬਿਲਕੁਲ ਕਹਿ ਸਕਦਾ ਸਾਡਾ ਜ਼ਹਿਨ ਨਹੀਂ, ਉਹ ਕਾਰੋਬਾਰੀ ਜ਼ਹਿਨ ਨਹੀਂਗਾ। ਅਸੀਂ ਵਪਾਰੀ ਬਿਰਤੀ ਲੈ ਕੇ ਨਹੀਂ ਆਏ, ਅਸੀਂ ਵਪਾਰੀ ਬਣਨਾ ਵੀ ਨਹੀਂਗਾ, ਅਸੀਂ ਇੱਦਾਂ ਹੀ ਮਰਨਾ। ਹਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਆ। ਜਿੰਨਾ ਟਾਈਮ ਮੈਂ 47 ਵਾਲੇ ਬਜ਼ੁਰਗਾਂ ਨੂੰ ਦਿੱਤਾ, ਉਹ ਤੋਂ 10ਵਾਂ ਹਿੱਸਾ ਵੀ ਮੈਂ ਦੇਣ ਦਾ ਆਪਣੇ ਕਿਸੇ ਕਾਰੋਬਾਰ ਨੂੰ, ਆਪਣੇ ਕੰਮ ਨੂੰ ਜਾਂ ਖੇਤੀਬਾੜੀ ਨੂੰ, ਤੇ ਮੈਨੂੰ ਲੱਗਦਾ ਮੈਂ ਇਹਦੇ ਨਾਲੋਂ 100 ਗੁਣਾ ਜ਼ਿਆਦਾ ਕਮਾਈ ਕਰ ਸਕਦਾ ਜੀ। ਕਮਾਈ ਇਦਾਂ ਆ ਵੀ $100 ਕਈ ਵਾਰੀ 3 ਮਹੀਨਿਆਂ ਦੇ ਬਣਦਾ। ਮੈਂ ਆਪਣੀ ਗੱਲ ਤੁਹਾਨੂੰ ਦੱਸਦਾ ਜੀ। ਕਮਾਈ ਇਹ ਕਮਾਈ ਵਾਲੀ ਗੱਲ ਨਹੀਂ। ਪਹਿਲਾਂ ਤਾਂ ਦੇਖੋ, ਤੁਹਾਨੂੰ ਇੱਕ ਹੋਰ ਚੀਜ਼ ਦੱਸੀਏ, ਮੈਂ 2-3 ਸਾਲ ਆਪਣਾ ਜਿਹੜਾ ਚੈਨਲ ਆ ਮੋਨੀਟਾਈਜ਼ ਨਹੀਂ ਕੀਤਾ। ਸਾਡੇ ਲਹਿੰਦੇ ਪੰਜਾਬ ਦੇ ਵਿੱਚੋਂ ਇੱਕ 19 ਸਾਲ ਦਾ ਮੁੰਡਾ ਸੀ, ਕੋਈ ਸੈਯਦ ਫੈਮਿਲੀ ਦਾ ਮੁੰਡਾ ਸੀ, ਹਰਿਆਣੇ ਤੋਂ ਗਿਆ ਸੀ, ਹੁਸ਼ਿਆਰਪੁਰ ਤੋਂ। ਉਹਨੇ ਮੈਨੂੰ ਮੈਸੇਜ ਦਿੱਤਾ ਸੀ ਵੀ ਤੁਸੀਂ, ਤੁਹਾਡੇ ਲੋਕ ਵੀਡੀਓ ਦੇਖਦੇ ਆ, ਤੁਸੀਂ ਇਹਨੂੰ ਮੋਨੀਟਾਈਜ਼ ਕਰੋ। 19 ਸਾਲ ਦੇ ਮੁੰਡੇ ਨੇ। ਉਹਦੇ ਕਹਿਣ ਦੇ ਉੱਤੇ ਮੈਂ ਮੋਨੀਟਾਈਜੇਸ਼ਨ ਬਾਰੇ ਸੋਚਿਆ। ਹਾਂ, ਇੰਨੀ ਆ ਵੀ ਤੇਲ ਪਾਣੀ ਦਾ ਖਰਚ ਨਿਕਲ ਜਾਂਦਾ। ਠੀਕ ਹੈ, ਮੈਂ ਤਾਂ ਵਿਦਆਊਟ ਪੇ ਹੋ ਕੇ ਆਪਣੀ ਨੌਕਰੀ ਤੋਂ ਬਿਨਾਂ ਤਨਖਾਹ ਛੁੱਟੀ ਲੈ ਕੇ ਵੀ ਗੇੜਾ ਮਾਰਿਆ ਆਉਣਾ। ਮੈਨੂੰ ਪਤਾ ਇੱਥੇ ਪੈਸੇ ਵਾਲੇ ਬੜੇ ਬੰਦੇ ਆ, ਲੋਕਾਂ ਕੋਲ ਬੜਾ ਰੁਪਈਆ ਹੈ। ਪਰ ਦੇਖੋ, ਸਾਨੂੰ ਜੇ ਕੋਈ ਲੋਕ ਜਾਣਦੇ ਆ ਤੇ ਇਸੇ ਕਰਕੇ ਜਾਣਦੇ ਆ, ਅਸੀਂ ਲੋਕਾਂ ਤੱਕ ਪਹੁੰਚਦੇ ਆ, ਉਹਨਾਂ ਦੇ ਦਰਦ ਲੋਕਾਂ ਤੱਕ ਲਿਜਾਂਦੇ ਆ। ਤੇ ਉੱਥੇ ਕੀ ਆ, ਜਦੋਂ ਮਰਨਾ ਆ 10-20 ਲੱਖ ਜਾਂ ਕਰੋੜ ਘੱਟ ਛੱਡ ਜਾਗੇ। ਹਾਂਜੀ, ਇਹ ਵੀ ਹੈ ਨਾ। ਜੇ ਕਮਾਈ ਦੀ ਗੱਲ ਕਰੇ ਨਾ, ਮੈਂ ਤਾਂ ਸਮਝਦਾ ਹੁੰਦਾ ਵੀ ਉਹ ਮੈਨੂੰ ਅੱਗੇ ਇੰਟਰਵਿਊ 'ਚ ਪੁੱਛਦੇ ਕਮਾਈ। ਮੈਨੂੰ ਤੇ ਇੱਕੋ ਬੱਚਾ ਸੀ, ਉਹ ਗਲਤੀ ਦੇ ਨਾਲ ਚੜਾ ਗਿਆ ਬਾਰਡਰ। ਉਹ ਅਸੀਂ ਥੋੜੀ ਜਿਹੀ ਕੰਪੇਨ ਚਲਾਈ, ਸ਼ਾਇਦ ਤੁਸੀਂ ਵੀ ਸੁਣਿਆ ਹੋਵੇ, ਤੇ ਉਹ ਵਾਪਸ ਆ ਗਿਆ। ਉਹਦੀ ਮਾਂ ਨੇ ਜਿੰਨੀਆਂ ਦੁਆਵਾਂ ਦੇਤੀਆਂ ਸੀ, ਮੈਂ ਨਾ ਵੀ ਸਾਰੀ ਕਮਾਈ, ਪੂਰੀ ਜ਼ਿੰਦਗੀ ਦੀ ਕਮਾਈ ਉਹਨੇ ਸਾਨੂੰ, ਜਿਸ ਤਰ੍ਹਾਂ ਕਿੰਨੇ ਫੈਮਲੀਆਂ ਨੂੰ ਤੁਸੀਂ ਵੀ ਮਿਲਾਇਆ, ਇੱਕ ਦੂਜੇ ਨਾਲ ਕੰਟੈਕਟ ਕਰਾਇਆ, ਉਹ ਜਿਹੜੀਆਂ ਦੁਆਵਾਂ ਉਹ ਸਾਡੀ ਅਰਨਿੰਗ ਹੈ। ਬਿਲਕੁਲ। ਕੇਸ ਕਹਾਣੀ, ਕੇਸ ਸਟੋਰੀ ਤੋਂ ਲੱਗਾ ਹੋਵੇ ਤੁਹਾਨੂੰ ਵੀ ਇਹ ਜ਼ਿੰਦਗੀ ਦੀ ਕਮਾਈ ਪੂਰੀ, ਜਿਹੜਾ ਟਾਈਮ ਜਿਹੜਾ ਆਪਾਂ ਕੀਤਾ ਵਾ ਤੇ ਲਾਇਆ ਵਾ, ਉਹ ਪੂਰਾ ਹੋ ਗਿਆ। ਅੱਛਾ, ਕਈ ਵਾਰੀ ਨਾ ਬੜੇ ਵੱਡੇ ਇਤਫਾਕ ਹੁੰਦੇ ਆ।
ਇੱਕ ਦਿਨ ਮੇਰਾ ਆਰਟੀਕਲ ਪੜ੍ਹ ਕੇ ਰੋਪੜ ਤੋਂ ਆਪਣੇ ਫਤਿਹਗੜ੍ਹ ਸਾਹਿਬ ਦੇ ਨੇੜਿਓਂ ਇੱਕ ਫੋਨ ਆਇਆ ਮੈਨੂੰ ਕਿ ਸਾਡਾ ਜਿਹੜਾ ਪਿੰਡ 249 ਈਵੀ ਬੂਰਾ ਮੰਡੀ ਦੇ ਕੋਲ ਸੀ, ਤੇ ਮੈਨੂੰ ਯਾਦ ਆਇਆ ਵੀ ਇਹ ਪਿੰਡ ਤਾਂ ਮੈਂ ਸੁਣਿਆ ਆ। ਗੱਗੋ ਮੈਨੂੰ ਮੰਡੀ, ਯਾਦ ਆਇਆ, ਹਾਂਜੀ ਸੌਰੀ 249 ਵੀ ਗੱਗੋ ਮੰਡੀ। ਹਾਂਜੀ, ਗੱਗੋ ਮੰਡੀ। ਫਿਰ ਮੈਂ ਸੋਚਿਆ ਫਿਰ ਕਿ ਇਸ ਪਿੰਡ ਦੇ ਤਾਂ ਇੱਕ ਮੁੰਡਾ ਗਿਆ ਆ ਸਾਊਦੀ ਅਰੇਬੀਆ ਖਾਦਰ, ਤੇ ਉਹ ਮੈਨੂੰ ਬੜੀਆਂ ਮਿੰਨਤਾਂ ਕਰਦਾ ਕਿ ਮੇਰਾ ਪਿੰਡ ਸਦਰਪੁਰ ਮੈਨੂੰ ਦਿਖਾਓ, ਜਿਹੜਾ ਕਿ ਰਹਿ ਗਿਆ ਇੱਥੇ ਗੜਸ਼ੰਕਰ 'ਚ ਆ ਜੀ। ਤੇ ਮੈਂ ਉਹਨੂੰ ਕਿਹਾ ਸੀ ਕਿ ਇੱਕ ਮੈਂ ਇੰਟਰਵਿਊ ਕੀਤੀ 249 ਈਵੀ ਦੀ ਇੱਕ ਬੀਬੀ ਦੀ, ਤਾਂ ਮੈਂ ਉਹਨੂੰ ਕਿਹਾ ਸੀ ਯਾਰ ਫੋਟੋ ਭੇਜ, ਮੈਂ ਉਹ ਬੀਬੀ ਨੂੰ ਦਿਖਾ ਲੈਣੀ ਆ। ਉਹਨੇ ਕੁਝ ਵੀਡੀਓ ਜਿੱਥੇ ਗੁਰਦੁਆਰਾ ਸਾਹਿਬ ਸੀ ਜਾਂ ਹੋਰ ਪਿੰਡ ਦੀਆਂ ਗਲੀਆਂ, ਖਾਸ ਖਾਸ ਥਾਵਾਂ, ਰੁੱਖਾਂ ਦੀ, ਪਿੱਪਲ ਸੀ ਉੱਥੇ, ਬਹੁਤ ਵਧੀਆ ਫੋਟੋ ਭੇਜ ਦਿੱਤੀਆਂ। ਇੱਕ ਬਜ਼ੁਰਗ ਦਾ ਮੈਨੂੰ ਫੋਨ ਆਇਆ ਇੱਕ ਸ਼ਾਮੀ, ਤੇ ਉਹ ਰੋਵੇ। ਮੇਰਾ ਜਨਮ ਹੈਗਾ 47 ਦਾ, ਲੇਕਿਨ ਮੇਰੇ ਬਜ਼ੁਰਗ ਜਿੱਥੇ ਵਿਚਰਦੇ ਰਹੇ, ਜਿਨ੍ਹਾਂ ਗਲੀਆਂ 'ਚ ਘੁੰਮਦੇ ਰਹੇ, ਜਿਸ ਪਿੰਡ 'ਚ ਉਹ ਪੈਦਾ ਹੋਏ, ਜਿੱਥੇ ਉਹਨਾਂ ਨੇ ਮਿਹਨਤਾਂ ਕੀਤੀਆਂ, ਮੈਂ ਕਹਿੰਦਾ ਉਹ ਪਿੰਡ ਕਦੀ ਦੇਖੂੰਗਾ ਕਿ ਐਂ ਹੀ ਮਰ ਜਾਊਂਗਾ। ਮੈਂ ਕਿਹਾ ਜੀ ਦੇਖਣਾ ਚਾਹੁੰਦੇ ਆ? ਕਹਿੰਦੇ ਹਾਂਜੀ। ਮੈਂ ਕੁਦਰਤੀ ਮੈਂ ਕਿਹਾ ਜੀ ਮੈਨੂੰ 5 ਮਿੰਟ ਦਿਓ। ਉਹ ਮੈਂ ਖਾਦਰ ਨੂੰ ਦੁਬਾਰਾ ਉਹਨੂੰ ਮੈਸੇਜ ਕੀਤਾ ਸਾਊਦੀ ਅਰੇਬੀਆ, ਮੈਂ ਕਿਹਾ ਯਾਰ ਉਹ ਤੇਰੇ ਕੋਲ 249 ਦੀਆਂ ਤੂੰ ਮੈਨੂੰ ਫੋਟੋ ਭੇਜੀਆਂ ਸੀ, ਇੱਕ ਵਾਰੀ ਫੇਰ ਭੇਜ। ਉਹਨੇ ਭੇਜਤੀਆਂ। ਮੈਂ ਉਹਨੂੰ ਤਕਰੀਬਨ 10 ਮਿੰਟ ਬਾਅਦ ਫੋਟੋ ਭੇਜੀਆਂ, ਨਾਲੇ ਥੋੜੇ ਜਿਹੇ ਮੂਵੀ ਕਲਿੱਪ ਸੀਗੇ। ਤੁਸੀਂ ਯਕੀਨ ਨਹੀਂ ਕਰਨਾ ਜੀ, ਮੈਂ ਨਾਲੇ ਫੋਨ ਕੀਤਾ ਉਹਨਾਂ ਨੂੰ, ਮੈਂ ਕਿਹਾ ਬਜ਼ੁਰਗੋ ਆਹ ਦੇਖੋ ਚੀਜ਼ਾਂ ਤੁਹਾਨੂੰ ਭੇਜੀਆਂ, ਤੁਸੀਂ ਯਕੀਨ ਨਹੀਂ ਕਰਨਾ, ਉਹ ਬੰਦਾ ਜੇ ਮੈਂ ਉਹਦੇ ਕੋਲ ਹੁੰਦਾ ਨਾ ਜੀ, ਮੇਰੇ ਪੈਰ ਫੜ ਲੈਂਦਾ, ਮੈਨੂੰ ਜੱਫੀ ਪਾ ਲੈਂਦਾ। ਉਹ ਰੋਇਆ ਤੇ ਉਹ ਖੁਸ਼ ਹੋਇਆ। ਉਹਦੀ ਖੁਸ਼ੀ ਦੇ ਅਥਰੂ ਜਿਹੜੇ ਆ ਉਹ ਉਹਦੇ ਜੇ ਸਿਸਕੀਆਂ ਸੀਗੀਆਂ, ਉਹ ਮੇਰੇ ਤੱਕ ਮੈਂ ਮਹਿਸੂਸ ਕੀਤੀਆਂ। ਦੇਖੋ ਏਦਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਘਟਨਾਵਾਂ, ਜਦੋਂ ਦੋਸਤ ਮਿਲੇ, ਜਦੋਂ ਬਚਪਨ ਦੇ ਦੋਸਤ ਮਿਲੇ, ਜਦੋਂ ਸਹੇਲੀਆਂ ਮਿਲੀਆਂ, ਜਦੋਂ ਦੋ ਸਹੇਲੀਆਂ ਨੇ ਲਹਿੰਦੇ ਚੜ੍ਹਦੇ ਪੰਜਾਬ ਤੋਂ ਉਹ ਗੀਤ ਦੁਬਾਰਾ ਗਾਏ ਜਿਹੜੇ ਉਹ ਬਚਪਨ ਵੇਲੇ ਪਿੰਡ ਦੀਆਂ ਗਲੀਆਂ 'ਚ ਗਾਉਂਦੀਆਂ ਹੁੰਦੀਆਂ ਸੀ। ਤੇ ਮੈਨੂੰ ਲੱਗਦਾ ਇਹ ਗੱਲ ਢਿੱਲੋਂ ਸਾਹਿਬ ਪੱਕੀ ਆ ਕਿ ਸਾਡੀ ਜਿਹੜੀ ਕਮਾਈ ਆ ਨਾ ਜੀ, ਹਰ ਦਰਗਾਹ 'ਚ ਇਹੀ ਲਿਖੀ ਜਾਣੀ, ਇਸ ਜਹਾਨ 'ਚ ਜੇ ਕੋਈ ਅਗਲਾ ਜਹਾਨ ਹੋਵੇ, ਜੇ ਹੋਵੇ ਤਾਂ। ਤੇ ਮਤਲਬ ਇਹ ਪੱਕੀ ਗੱਲ ਆ ਵੀ ਅਸੀਂ ਦੌਲਤ ਨੂੰ, ਵਕਤ ਨੂੰ, ਪਰਿਵਾਰ ਨੂੰ ਦਾਅ ਤੇ ਲਾ ਕੇ ਅਸੀਂ ਸਭ ਕੁਝ ਨੂੰ ਇਗਨੋਰ ਕਰਕੇ ਲੋਕਾਂ ਦੇ ਦਰਦ ਸੁਣੇ ਆ ਔਰ ਦੋਸਤਾਂ ਸਹੇਲੀਆਂ ਨੂੰ ਮਿਲਾਇਆ ਆ। ਠੀਕ ਹੈ ਜੀ, ਅਸੀਂ ਉਹ ਸੈਲਫਿਸ਼ਨੈਸ ਨਹੀਂ ਆਪਣੇ ਅੰਦਰ ਰੱਖੀ। ਅਸੀਂ ਜੋ ਕਰ ਸਕੇ ਆ ਆਪਣੇ ਟੁੱਟੇ ਲੁੱਟੇ ਪੰਜਾਬ ਲਈ, ਅਸੀਂ ਇਹੀ ਕਰ ਸਕਦੇ ਸੀ। ਅਸੀਂ ਇਹ ਕਰ ਰਹੇ ਹਾਂ ਬੜੀ ਗੰਭੀਰਤਾ ਨਾਲ ਔਰ ਬੜੀ ਮੁਹੱਬਤ ਨਾਲ, ਸਾਰਿਆਂ ਲਈ ਮੁਹੱਬਤ। ਮੇਰੀ ਤਾਂ ਫਿਲਾਸਫੀ ਆ, ਮੁਹੱਬਤ ਮੇਰਾ ਜੀਵਨ ਦਰਸ਼ਨ ਆ ਜੀ। ਅੱਛਾ ਰਤਾਵੀ ਸਾਹਿਬ, ਗੱਲਾਂ ਤੇ ਹੋਰ ਬਹੁਤ ਸਾਰੀਆਂ ਕਰਨ ਵਾਲੀਆਂ, ਸਟੋਰੀਆਂ ਦੀ ਗੱਲ ਹੋ ਰਹੀ ਸੀ ਵੀ ਕਿੱਥੇ ਕਿਸ ਸਟੋਰੀ ਤੇ ਕਰਕੇ ਦਿਲ ਨੂੰ ਬਹੁਤ ਚਾਅ ਮਿਲਿਆ, ਵੀ ਤਸੱਲੀ ਹੋਈ, ਸਕੂਨ ਹੋਇਆ। ਕਿਸ ਸਟੋਰੀ, ਐਸੀ ਸਟੋਰੀ ਤੁਹਾਨੂੰ ਲੱਗਦਾ ਹੋਵੇ ਵੀ ਇਹ ਮੇਰੇ ਬੜੀ ਕਰੀਬਤਾ ਰਿਹਾ, ਉਹਦੇ 'ਚ ਬੜੇ ਭਾਵਕ ਹੋਏ ਹੋ, ਦੁਖੀ ਹੋਏ ਹੋ ਉਹ ਸਟੋਰੀ ਸੁਣ ਕੇ, ਕਹਾਣੀ ਸੁਣ ਕੇ, ਐਸੀ ਇੱਕ ਸਟੋਰੀ ਜ਼ਰੂਰ ਸ਼ੇਅਰ ਕਰੋ। ਹਾਂ, ਜਦੋਂ ਨਾ ਮੈਂ ਉਹਨਾਂ ਬਜ਼ੁਰਗਾਂ ਨੂੰ ਮਿਲਦਾ ਜਿਨ੍ਹਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਘਰ ਦੇ ਕਤਲ ਹੋ ਗਏ। ਠੀਕ ਆ ਜੀ, ਇੱਕ ਸਾਡੇ ਪੰਡਿਤ ਜੀ ਸੀਗੇ ਤਲਵਾੜੇ ਤੋਂ, ਬੜੇ ਛੋਟੇ ਸੀ। ਜੇ ਕਦੇ ਉਹਨਾਂ ਦੀ ਤੁਸੀਂ ਕਹਾਣੀ ਸੁਣੋ, ਉਹਨਾਂ ਦੀ ਮਾਂ ਨੂੰ ਸ਼ਾਇਦ ਮਾਰ ਦਿੱਤਾ ਜਾਂ ਚੁੱਕ ਕੇ ਲੈ ਕੇ ਲਾਹੌਰ ਅਨਾਰਕਲੀ ਬਾਜ਼ਾਰ ਦੀ ਗੱਲ ਆ, ਉਹਨਾਂ ਦੇ ਬਾਪ ਨੂੰ ਕਤਲ ਕਰ ਦਿੱਤਾ ਅੱਖਾਂ ਸਾਹਮਣੇ। ਇੱਕ ਛੋਟਾ ਜਿਹਾ ਬੱਚਾ ਕਿਹੜੇ ਦ੍ਰਿਸ਼ ਦੇਖ ਰਿਹਾ। ਫਿਰ ਜਿਹੜੀ ਉਹਨਾਂ ਦੀ ਹਿਜਰਤ ਦੀ ਕਹਾਣੀ ਹੈ ਇੱਕ ਛੋਟੇ ਜਿਹੇ ਬੱਚੇ ਦੀ, ਉਹ ਖੁਦ ਜ਼ਖਮੀ ਸੀਗੇ, ਹਸਪਤਾਲ ਗਏ, ਜਦੋਂ ਥੋੜੇ ਠੀਕ ਹੋਏ ਉਹਨਾਂ ਨੂੰ ਫੜਿਆ ਤੇ ਹਸਪਤਾਲ ਚੋਂ ਕੱਢ ਦਿੱਤਾ, ਜਾਵੇ ਜੀਦਾ ਰਹਿ ਮਰ, ਇੱਥੇ ਇੰਨਾ ਇੰਤਜ਼ਾਮ ਨਹੀਂ ਹੈਗਾ ਕਿ ਤੈਨੂੰ ਸੰਭਾਲੀਏ ਜਾਂ ਵੱਡਾ ਕਰੀਏ। ਉਹ ਕਿੱਦਾਂ ਟ੍ਰੇਨ 'ਚ ਉੱਜੜ ਪੁੱਜੜ ਕੇ ਕਿੱਦਾਂ ਘੁੰਮਦੇ ਫਿਰਦੇ, ਕਿੱਦਾਂ ਉਹਨਾਂ ਨੂੰ ਕਿਸੇ ਨੇ ਅਡਾਪਟ ਕਰ ਲਿਆ। ਇੱਕ ਤਾਂ ਉਹ ਕਹਾਣੀ ਆ, ਉਹ ਮੈਨੂੰ ਜਿਉਣ ਨਹੀਂ ਦਿੰਦੀ। ਇੱਕ ਨਾ ਕਹਾਣੀ ਇੱਧਰ ਸਾਡੇ ਮਾਸਟਰ ਹਰਵੰਸ ਸਿੰਘ ਜੀ ਆ, ਉਹਨਾਂ ਦੀ ਕਹਾਣੀ ਆ, ਉਹਨਾਂ ਦੀ ਅੱਖਾਂ ਸਾਹਮਣੇ ਉਹਨਾਂ ਦੇ ਬਾਪ ਨੇ ਉਹਨਾਂ ਦੀ ਮਾਂ ਨੂੰ ਕਤਲ ਕਰ ਦਿੱਤਾ ਸੀ ਜਦੋਂ ਘੇਰਾ ਪੈ ਗਿਆ ਸੀ। 114L ਦੀ ਗੱਲ ਆ, 114L, ਠੀਕ ਹੈ ਜੀ, ਉਸ ਚੱਕ ਦੀ ਗੱਲ ਹੈ। ਸੋ ਇਸ ਤਰ੍ਹਾਂ ਦੀਆਂ ਬੜੀਆਂ ਕਹਾਣੀਆਂ। ਤੇ ਮੈਂ ਇਹ ਸੋਚਦਾ ਹੁੰਦਾ ਕਿ ਕਹਾਣੀਆਂ ਜਿਹੜੀਆਂ ਮੈਂ ਕਰਦਾ, ਜਿਨ੍ਹਾਂ ਨੂੰ ਮੈਂ ਬਜ਼ੁਰਗਾਂ ਨੂੰ ਮਿਲਦਾ ਜਾਂ ਮਿਲਿਆ, ਉਹਨਾਂ ਦਾ ਦਰਦ ਹੀ ਨਹੀਂ ਮੇਰੇ ਅੰਦਰ ਖੁੱਭਦਾ, ਜਿਹੜੇ ਇੱਧਰੋਂ ਹਿਜਰਤ ਕਰਕੇ ਗਏ ਉੱਧਰ। ਤੁਸੀਂ ਬਹੁਤੀਆਂ ਕਹਾਣੀਆਂ ਤੁਸੀਂ ਵੀ ਕੀਤੀਆਂ, ਖਿਆਮ ਚੌਹਾਨ ਸਾਹਿਬ ਨੇ ਵੀ ਕੀਤੀਆਂ, ਸਾਡੇ ਬਾਕੀ ਸਾਥੀਆਂ ਨੇ ਵੀ ਕੀਤੀਆਂ। ਜਦੋਂ ਅੱਖਾਂ ਦੇ ਸਾਹਮਣੇ ਪੂਰੇ ਪਰਿਵਾਰ ਮਾਰੇ ਗਏ,
ਤੁਸੀਂ ਦੇਖੋ, ਮੈਂ ਇਹ ਗੱਲ ਇੱਕ ਇੰਟਰਵਿਊ 'ਚ ਪਹਿਲਾਂ ਵੀ ਕਹੀ ਆ ਕਿ ਜਦੋਂ ਮੈਂ ਜ਼ਿੰਦਗੀ ਦੇ ਵਿੱਚ ਮਾੜਾ ਮੋਟਾ ਡਿਸਟਰਬ ਹੁੰਨਾ, ਮੈਨੂੰ ਲੱਗਦਾ ਕਿ ਮੇਰਾ ਦੁੱਖ ਵੱਡਾ ਆ ਜਾਂ ਮੈਨੂੰ ਦੁੱਖ ਜੀਣ ਨਹੀਂ ਦਿੰਦੇ, ਤੇ ਮੈਂ ਯਾਦ ਕਰਦਾ ਉਹਨਾਂ ਬਜ਼ੁਰਗਾਂ ਨੂੰ ਜਿਹੜੇ ਉਹਨਾਂ 35 ਨਾਲ 35 ਪੂਰਾ ਕੀ ਗਵਾ ਕੇ ਫਿਰ ਉਹ ਆਪਣੀ ਰਾਖ 'ਚ ਉੱਗੇ, ਜ਼ਿੰਦਗੀ 'ਚ ਹੂੰ। ਸਫਲ ਬੰਦੇ ਬਣੇ, ਆਪਣੇ ਪੈਰਾਂ ਤੇ ਖੜੇ ਹੋਏ। ਤਾਮੀ ਸਾਹਿਬ, ਇੱਕ ਇਹਦੇ ਵਿੱਚ ਜਿੱਥੇ ਸੁਖਿਆਈਆਂ ਵੀ ਹੁੰਦੀਆਂ ਵਾ, ਤੁਹਾਨੂੰ ਔਕੜ ਆਈ ਹੋਵੇ, ਬਹੁਤ ਮੁਸ਼ਕਲ ਲੱਗੀ ਹੋਵੇ, ਕੋਈ ਕਹਾਣੀ, ਕੋਈ ਸਟੋਰੀ ਐਸੀ ਕਰਨੀ, ਉਹਨੂੰ ਰਿਕਾਰਡ ਕਰਨਾ, ਉਹ ਵੀ ਜ਼ਰੂਰ ਸ਼ੇਅਰ ਕਰ ਦਿਓ ਵੀ ਜਿੱਥੇ ਲੱਗਾ ਵੀ ਆਹ ਬੜਾ ਔਖਾ ਕੰਮ ਹੈ ਯਾਰ, ਇਹ ਬੰਦਾ ਡਿਸਹਾਰਟ ਹੋ ਜਾਂਦਾ ਕਿਸੇ ਵੇਲੇ। ਹਾਂ ਬਿਲਕੁਲ। ਮੈਂ ਅੱਜ ਤੱਕ ਢਿੱਲੋਂ ਸਾਹਿਬ ਜਿਹੜੀ ਸਟੋਰੀ ਜਾਂ ਸਟੋਰੀ ਵੀ ਸ਼ਬਦ ਨਹੀਂ ਵਰਤਣਾ ਚਾਹੀਦਾ, ਜਿਹੜਾ ਇਹ ਦਰਦ ਇੱਕ ਬਜ਼ੁਰਗ ਦਾ ਫੜਨ ਗਿਆ, ਇਕੱਠਾ ਕਰਨ ਗਿਆ, ਕੋਈ ਇੱਥੋਂ 100 ਕਿਲੋਮੀਟਰ ਦੂਰ ਬਿਲਕੁਲ ਔਖੇ ਰਾਹਾਂ ਦੇ ਵਿੱਚ ਪਹਾੜਾਂ 'ਚ ਜਾ ਕੇ, ਜਦੋਂ ਮੈਂ ਉਹਨਾਂ ਨੂੰ ਮਿਲਿਆ ਤੇ ਉਹਨਾਂ ਦੀ ਵਾਈਫ, ਉਹਨਾਂ ਦੀ ਉਮਰ ਤਾਂ 100 ਸਾਲ ਸੀ, ਉਹਨਾਂ ਦੀ ਵਾਈਫ ਸੀਗੀ 80 ਸਾਲ ਦੀ, 80-85 ਸਾਲ ਦੀ, ਮੁਸਲਮਾਨ ਫੈਮਿਲੀ ਸੀਗੀ, ਉਹ ਇੱਥੇ ਰਹਿ ਗਏ ਸੀ। ਮੈਂ ਉਹ ਤੁਹਾਨੂੰ ਉਹਨਾਂ ਦੀ ਬਰੀਫ 'ਚ ਕਹਾਣੀ ਵੀ ਸੁਣਾਉਣਾ, ਤੇ ਉਹ ਉਹਨਾਂ ਵਰਗੀ ਕਹਾਣੀ ਮੈਨੂੰ ਲੱਗਦਾ ਇੱਦਾਂ ਦੀ ਕਹਾਣੀ ਮੈਂ ਸੁਣੀ ਨਹੀਂ ਜੋ ਉਹਨਾਂ ਨਾਲ ਵਾਪਰਿਆ। ਉਹ ਮੈਨੂੰ ਮੈਂ ਉਹਨਾਂ ਦੇ ਪਿੰਡ ਗਿਆ, ਬੜੇ ਔਖੇ ਹੋ ਕੇ ਗਏ ਅਸੀਂ, ਉਹਨਾਂ ਨੇ ਨਾ ਕਰ ਦਿੱਤੀ, ਅਸੀਂ ਵੀਡੀਓ ਬਣਵਾਉਣੀ ਨਹੀਂ। ਮੈਂ ਕਿਹਾ ਵੀ ਤੁਸੀਂ ਵੀਡੀਓ ਨਹੀਂ ਬਣਾਉਣੀ, ਮੈਨੂੰ 2-4 ਫੋਟੋ ਖਿੱਚ ਲੈਣ ਦਿਓ, ਨਹੀਂ ਫੋਟੋ ਵੀ ਨਹੀਂ ਖਿਚਾਉਣੀ। ਉਹ ਗਿਆ, ਮੈਂ ਬੜਾ ਔਖਾ ਹੋ ਕੇ ਜੀ। ਫਿਰ ਮੈਂ ਇੱਕ ਵਾਰ ਫਿਰ ਗਿਆ ਦੁਬਾਰਾ, ਆਪਣੇ ਪਿੰਡ ਦਾ ਸਰਪੰਚ ਸੱਦ ਲਿਆ, ਮੈਂ ਉਹਨਾਂ ਦੀ ਕਹਾਣੀ ਸੁਣੀ ਸੀ ਕਿ ਉਹਨਾਂ ਦੀ ਕਹਾਣੀ, ਉਹਨਾਂ ਦੀ ਦਰਦ ਕਹਾਣੀ ਬੜੀ ਦਰਦਨਾਕ। ਫਿਰ ਮੈਂ ਗਿਆ ਜੀ, ਫਿਰ ਉਹਨਾਂ ਨੇ ਪਿੰਡ ਦਾ ਸਰਪੰਚ ਸੱਦ ਲਿਆ, ਉਹ ਥੋੜਾ ਜਿਹਾ ਔਖਾ ਤੱਤੇ ਜਿਹੇ ਹੋਏ। ਫਿਰ ਮੈਂ ਸਮਝਾਇਆ ਵੀ ਮੈਂ ਵੀ ਟੀਚਰ ਆ, ਛੁੱਟੀ ਵਾਲੇ ਦਿਨ ਮੈਂ ਦੇਖੋ ਤੁਹਾਡੇ ਕੋਲ ਆਇਆ, ਮੈਂ ਚੱਲ ਕੇ, ਤੁਸੀਂ ਮੈਨੂੰ ਥੋੜਾ ਜਿਹਾ ਤਾਂ ਮਾਣ ਰੱਖੋ। ਚਲੋ ਕਹਿੰਦੇ ਫੋਟੋ ਖਿੱਚ ਲਓ, ਮੈਂ ਫੋਟੋ ਖਿੱਚ, ਮੈਂ ਕਿਹਾ ਮੈਂ ਗੱਲਾਂ ਕਰ ਸਕਦਾ ਤੁਹਾਡੇ ਨਾਲ, ਮੂਵੀ ਨਹੀਂ ਬਣਾਉਂਦਾ, ਮੈਂ ਗੱਲਾਂ ਰਿਕਾਰਡ ਕਰ ਲਈਆਂ ਮੋਬਾਈਲ 'ਚ, ਮੈਂ ਕਿਹਾ ਮੈਂ ਗੱਲਾਂ ਰਿਕਾਰਡ ਕਰ ਲੈਣਾ, ਮੈਂ ਤੁਹਾਨੂੰ ਕਹਿੰਦੇ ਜੀ ਗੱਲਾਂ ਵੀ ਨਹੀਂ ਰਿਕਾਰਡ ਕਰਨੀਆਂ ਜੀ। ਮੈਂ ਕਿਹਾ ਜੀ ਬੇਨਤੀ ਆ, ਚਲੋ ਖੈਰ ਮੰਨ ਗਏ। ਦੇਖੋ ਇਸ ਤਰ੍ਹਾਂ ਦੀਆਂ ਬਹੁਤ ਵਾਰੀ ਔਕੜਾਂ ਆਉਂਦੀਆਂ, ਮੁਸ਼ਕਲਾਂ ਆਉਂਦੀਆਂ, ਤੇ ਪਰ ਰਸਤੇ ਲੱਭਣੇ ਪੈਂਦੇ ਆ। ਉਹ ਬਜ਼ੁਰਗਾਂ ਦੀ ਕਹਾਣੀ ਇਹ ਸੀ ਕਿ ਜਦੋਂ ਉਹ ਬਜ਼ੁਰਗ ਇਕੱਠੇ ਕਰ ਲਏ ਇੱਕ ਪਿੰਡ ਦੇ ਵਿੱਚ, ਤੇ 130 ਬੰਦਿਆਂ ਦੇ ਵਿੱਚੋਂ 129 ਕਤਲ ਹੋ ਗਏ ਸੀ, ਉਹ ਇਕੱਲੇ ਬਚੇ ਸੀ, ਇਕੱਲੇ ਬਚੇ ਸੀ। ਉਹ ਕਿਸੇ ਦੀਆਂ ਲੱਤਾਂ ਤੋਂ ਤਕੜੇ ਬਹੁਤ ਸੀ, ਉਹ ਤਕੜੇ ਬਹੁਤ ਸੀ। ਉਹਨਾਂ ਦੀ ਮਾਂ ਫੱਟੜ ਹੋਈ, ਜ਼ਖਮੀ ਹੋਈ, ਕਹਿ ਰਹੀ ਸੀ ਤੂੰ ਦੌੜ ਜਾ, ਦੌੜ ਜਾ, ਮਰਨ ਲੱਗੀ। ਉਹਨਾਂ ਨੇ ਉਹਦੇ ਵਿੱਚ ਦੀ ਲੱਤਾਂ ਵਿੱਚ ਦੀ ਨਿਕਲ ਕੇ ਨੇੜੇ ਦਰਿਆ ਬਿਆਸ ਪੈਂਦਾ, ਬਿਆਸ 'ਚ ਛਾਲ ਮਾਰ ਦਿੱਤੀ। ਫਿਰ ਉੱਥੋਂ ਉਹ ਨਿਕਲੇ, ਬਿਆਸ 'ਚੋਂ ਕਈ ਕਿਲੋਮੀਟਰ ਜਾ ਕੇ ਨਿਕਲੇ, ਤਾਂ ਕੁਦਰਤੀ ਉਹਨਾਂ ਨੂੰ ਤੈਰਨਾ ਆਉਂਦਾ ਸੀਗਾ। ਫਿਰ ਉਹ ਜਿੱਥੇ ਨਿਕਲੇ ਪਹਾੜੀ ਤੇ ਚੜ ਗਏ, ਉੱਥੇ ਫਿਰ 2 ਬੰਦੇ ਘੇਰਿਓ ਸੀ ਮਾਰਨ ਵਾਲਿਆਂ ਨੇ, ਕਹਿੰਦੇ ਤੂੰ ਵੀ ਆ ਜਾ। ਉਹ ਦੋਨੇ ਇਹਨਾਂ ਦੇ ਸਾਹਮਣੇ ਕਤਲ ਕਰ ਦਿੱਤੇ। ਇਹਨਾਂ ਨੇ ਫਿਰ ਪਹਾੜੀ ਤੋਂ ਛਲਾਂਗ ਲਗਾਤੀ। ਇਹ ਕਿਸੇ ਦੇ ਘਰ ਬੜੇ, ਜਿਸ ਘਰ ਬੜੇ, ਉਹ ਬਜ਼ੁਰਗ ਔਰਤ ਕਹਿੰਦੀ ਇਹਨਾਂ ਨੂੰ ਕਿ ਮੇਰੇ ਤੇ ਮੁੰਡੇ ਅੱਗੇ ਇਹੀ ਕੰਮ ਕਰਦੇ ਆ, ਸਵੇਰੇ ਮਾਰਨ ਤੁਰ ਜਾਂਦੇ ਆ, ਲੁੱਟਣ ਤੁਰ ਜਾਂਦੇ ਆ, ਸ਼ਾਮ ਨੂੰ ਆ ਜਾਂਦੇ, ਪੁੱਤਰਾ ਤੂੰ ਕਿੱਥੇ ਆ ਗਿਆ? ਕਹਿੰਦੇ ਵੀ ਮੈਂ ਹੁਣ ਭੁੱਖਾ ਆ, ਪਿਆਸਾ ਆ, ਮਰਨ ਵਾਲਾ ਆ, ਮੈਂ ਵੀ ਹੁਣ ਮੈਨੂੰ ਮਰਨਾ ਹੀ ਕਬੂਲ ਆ। ਫਿਰ ਉਹਨਾਂ ਨੇ ਇਹਨਾਂ ਨੂੰ ਨਾ ਲੁਕੋ ਲਿਆ, ਉਸ ਬਜ਼ੁਰਗ ਔਰਤ ਨੇ। ਦੇਖੋ ਚੰਗੇ ਲੋਕ ਇੱਥੇ ਤੋਂ ਨਹੀਂ ਆਉਂਦੇ, ਇਸ ਧਰਤੀ ਤੇ ਆ। ਇਹਨਾਂ ਕਰਕੇ ਮੈਂ ਕਹਿੰਦਾ ਹੁੰਦਾ ਕਿ ਸਾਨੂੰ ਆਸ ਆ, ਇਹਨਾਂ ਨੇ ਪੰਜਾਬੀਆਂ ਦਾ ਮਾਣ ਰੱਖਿਆ। ਦੇਖੋ ਉਹਨਾਂ ਨੂੰ ਲੁਕੋ ਲਿਆ, 1-2 ਦਿਨ ਲੁਕੋਈ ਰੱਖਿਆ। ਉਹ ਜਿਹੜੇ ਕਾਤਲ ਸੀ ਉਹ ਵੀ ਉਸੇ ਘਰ 'ਚ ਆਉਂਦੇ ਸੀਗੇ ਲੁਕੋ ਕੇ। ਫਿਰ ਇਹਨਾਂ ਨੂੰ ਕੱਢਿਆ, ਫਿਰ ਆਪਣੇ ਪਿੰਡ ਗਏ, ਨਾਨਕਿਆਂ ਦੇ ਪਿੰਡ ਗਏ, ਫਿਰ ਹੌਲੀ ਹੌਲੀ ਆਪਣੀ ਜ਼ਿੰਦਗੀ ਦੇ ਵਿੱਚ ਉੱਭਰੇ। ਇਸ ਕਹਾਣੀ ਨੂੰ ਜੇ ਮੈਂ ਵੀਡੀਓ ਨਹੀਂ ਬਣਾ ਸਕਿਆ, ਪਰ ਇਸ ਕਹਾਣੀ ਨੂੰ ਮੈਂ ਰਿਕਾਰਡ ਕਰ ਲਿਆ। ਕਈ ਰਸਤੇ ਲੱਭਣੇ ਪੈਂਦੇ ਆ, ਇਸ ਤਰ੍ਹਾਂ ਦੀਆਂ ਹੋਰ ਵੀ ਕਈ ਆ। ਕਈ ਥਾਂ ਲੋਕੀ ਨਾ ਕਰ ਦਿੰਦੇ ਆ, ਕਈ ਵਾਰੀ ਲੋਕੀ ਸ਼ੱਕ ਵੀ ਕਰਨ ਲੱਗ ਪੈਂਦੇ ਆ, ਪਰ ਉਹਨਾਂ ਨੂੰ ਦੱਸਣਾ ਪੈਂਦਾ। ਜਿਹੜਾ ਮੇਰਾ ਨਾ ਇਹ ਕਿੱਤਾ ਆ, ਮੇਰਾ ਪ੍ਰੋਫੈਸ਼ਨ ਆ ਟੀਚਿੰਗ, ਤੇ ਉਹਦੇ ਕਰਕੇ ਮੈਨੂੰ ਬੜਾ ਫਾਇਦਾ ਹੁੰਦਾ। ਲੋਕਾਂ ਦਾ ਰਿਸਪੈਕਟ ਆ, ਲੋਕਾਂ ਦੀ ਰਿਸਪੈਕਟ ਆ, ਲੋਕਾਂ ਦੇ ਮਨ ਦੇ ਵਿੱਚ ਹੁੰਦਾ ਯਾਰ ਇਹ ਇੱਕ ਥੋੜਾ ਜਿਹਾ, ਕਿਉਂਕਿ ਇੱਕ ਉਮਰ ਦਾ ਵੀ ਫਰਕ ਹੁੰਦਾ, ਅਸੀਂ ਮੈਚਿਓਰ ਆ ਹੁਣ, ਇਹ ਵੀ ਫਰਕ ਪੈਂਦਾ, ਚਿਹਰਾ ਮੂਹਰੇ ਦਾ ਵੀ ਫਰਕ ਪੈਂਦਾ ਹੋਊਗਾ। ਕਿ ਉਹ ਮਤਲਬ ਇਹ ਸਾਰੀਆਂ ਚੀਜ਼ਾਂ ਬੜੇ ਪਲੱਸ ਪੁਆਇੰਟ ਆ ਜੋ ਦੱਸੀ ਦਾ ਵੀ। ਅਸੀਂ ਵੀ ਮਤਲਬ ਨੌਕਰੀ ਕਰਦੇ ਹਾਂ ਤੇ ਟੀਚਰ ਆ ਅਸੀਂ, ਤੇ ਅਸੀਂ ਵੀ ਇੱਕ ਦਰਦ ਹੀ ਫੜਨ ਆਏ ਹਾਂ, ਕੋਈ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਮਤਲਬ ਹੱਲ ਲੱਭ ਪੈਂਦੇ ਆ, ਲੇਕਿਨ ਮੁਸ਼ਕਲਾਂ ਤਾਂ ਆਉਂਦੀਆਂ ਹੀ ਆਉਂਦੀਆਂ ਜੀ। ਅੱਛਾ, ਕਿਤੇ ਨਾ ਕਿਤੇ ਆਪਣਾ ਧਾਮੀ ਸਾਹਿਬ,
ਆਪਾਂ ਕਿਤੇ ਮਹਿਸੂਸ ਹੁੰਦਾ ਵਾ ਜਾਂ ਕਿਸੇ ਨੇ ਕਦੀ ਕਹਿ ਦਿੱਤਾ ਹੋਵੇ ਵੀ ਆਪਾਂ ਇਹਨਾਂ ਕਹਾਣੀਆਂ ਦੀ ਰਾਹੀਂ ਜਿਹੜੀ ਆ ਉਹ ਨਫ਼ਰਤ ਪੈਦਾ ਕਰਦੇ ਆ, ਜਾਂ ਸਾਨੂੰ ਕਹਾਣੀਆਂ ਜੇ ਆਪਾਂ ਨਫ਼ਰਤ ਪੈਦਾ ਕਰਦੇ ਆ ਜਾਂ ਉਹਨਾਂ ਨੂੰ ਜਿਹੜੇ ਹਕਾਇਕ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਆ ਰਹੇ ਆ, ਇਹਨਾਂ ਕਹਾਣੀਆਂ ਦੀ ਸਾਨੂੰ ਲੋੜ ਕੀ ਹੈ? ਨਹੀਂ, ਇਹ ਬਹੁਤ ਘੱਟ ਲੋਕ ਸੋਚਦੇ ਆ। ਇਹ ਉਹ ਬੰਦੇ ਆ, ਬਹੁਤ ਘੱਟ ਨੇ, ਬਹੁਤ ਘੱਟ ਹੋਣਗੇ, ਸ਼ਾਇਦ ਮੈਂ ਇਹ ਕਹੂੰਗਾ ਵੀ ਹਜ਼ਾਰਾਂ ਚੋਂ ਇੱਕ ਹੋਵੇ ਕੋਈ। ਇਹ ਉਹ ਬੰਦੇ ਨੇ, ਇਹਨਾਂ ਨੂੰ ਪੁੱਛਿਆ ਜਾਵੇ ਵੀ ਹਿਸਟਰੀ ਦੀ ਲੋੜ ਕੀ ਹੈ। ਇਹ 47 ਦੀਆਂ ਕਹਾਣੀਆਂ, ਦਰਦ ਕਹਾਣੀਆਂ, 47 ਦੇ ਇਤਿਹਾਸ ਦੀ ਲੋੜ ਨਹੀਂ, ਫਿਰ ਉਸ ਤੋਂ ਪਹਿਲੇ ਇਤਿਹਾਸ ਦੀ ਕਿਉਂ ਲੋੜ ਆ? ਲੋਕਾਂ ਨੇ ਦੇਖੋ, ਸਾਡੇ ਜਿਹੜੇ ਬਾਹਰਲੇ ਦੇਸ਼ ਆ ਜਿੱਥੇ ਸਾਇੰਸ ਨੇ ਤਰੱਕੀ ਕੀਤੀ ਆ, ਉਹਨਾਂ ਨੇ ਸੈਂਕੜੇ ਵਰੇ ਇਸ ਗੱਲ ਤੇ ਲਾ ਦਿੱਤੇ, ਐਂਥਰੋਪੋਲੋਜਿਸਟ ਜਿਹੜੇ ਸਾਡੇ, ਕਿ ਬੰਦਾ ਬਾਂਦਰ ਤੋਂ ਬੰਦਾ ਕਿਵੇਂ ਬਣਿਆ। ਤੇ ਅਸੀਂ ਇਹ ਚੀਜ਼ ਨਹੀਂ ਰਿਕਾਰਡ ਕਰ ਸਕਦੇ ਕਿ ਜਦੋਂ ਸਾਡੇ ਪੰਜਾਬੀ ਬਾਂਦਰ ਬਣੇ ਬੰਦਿਆਂ ਤੋਂ, ਅਸੀਂ ਉਹਨਾਂ ਦੀਆਂ ਕਹਾਣੀਆਂ ਕਿਉਂ ਨਾ ਰਿਕਾਰਡ ਕਰੀਏ। ਨਾਲੇ ਪਹਿਲੀ ਗੱਲ, ਜਿਵੇਂ ਰਸੂਲ ਹਮਜ਼ਾ ਤੋਪ ਜੀ ਨੇ ਕਿਹਾ ਸੀ ਕਿ ਜੇ ਤੁਸੀਂ ਆਪਣੇ ਬੀਤੇ ਸਮੇਂ ਨੂੰ, ਅਤੀਤ ਨੂੰ, ਪਾਸਟ ਨੂੰ ਗੋਲੀ ਮਾਰੋਗੇ ਤਾਂ ਭਵਿੱਖ, ਫਿਊਚਰ ਤੁਹਾਨੂੰ ਤੋਪ ਨਾਲ ਲੜਾ ਦੇਗਾ। ਅਸੀਂ 47 ਤੋਂ ਕੁਝ ਸਿੱਖਣਾ ਨਹੀਂਗਾ। ਗੱਲ ਵੱਡੀ ਇਹ ਆ ਵੀ ਸੋਚਣ ਵਾਲੀ ਗੱਲ, ਸਾਡੇ ਸਮਾਜ ਨੂੰ ਸੋਚਣ ਵਾਲੀ ਗੱਲ ਇਹ ਚਾਹੀਦੀ ਆ ਵੀ ਐਡਾ ਪਿਆਰ ਸੀ, ਮੁਹੱਬਤ ਸੀ, ਸਾਂਝਾਂ ਸੀ ਸਦੀਆਂ ਦੇ ਉੱਤੋਂ, ਉਹੀ ਤਾਂ ਲੋਕ ਸੀਗੇ, ਇੱਕੋ ਹੀ ਬਲੱਡ ਸੀ, ਕਨਵਰਟ ਹੋ ਗਏ, ਇੱਕੋ ਪਿੰਡ 'ਚ ਰਹਿ ਰਹੇ ਸੀ। ਤੇ ਫਿਰ ਜਦੋਂ ਇੱਕ ਹਵਾ ਚੱਲੀ, ਜਾਂ ਚਲਾਈ ਗਈ, ਜਾਂ ਬਣ ਗਈ, ਜਾਂ ਬਣਾਈ ਗਈ, ਠੀਕ ਆ, ਫਿਰ ਉਹਦੇ ਵਿੱਚ ਹੋਇਆ ਕੀ? ਭਰਾ ਭਰਾ ਦਾ ਦੁਸ਼ਮਣ ਬਣ ਗਿਆ, ਗੁਆਂਢੀ ਨੂੰ ਗੁਆਂਢੀ ਤੇ ਯਕੀਨ ਨਹੀਂ ਰਿਹਾ। ਠੀਕ ਹੈ ਜੀ, ਭਾਵੇਂ ਸਾਡੇ ਕੋਲ ਕਈ ਉਦਾਹਰਨਾਂ ਇਸ ਤਰ੍ਹਾਂ ਦੀਆਂ ਆ, ਐਗਜ਼ਾਮਪਲਸ ਹੈਗੀਆਂ ਜਦੋਂ ਬੰਦਿਆਂ ਨੇ ਬੰਦੇ ਬਚਾਏ, ਪਰ ਬਹੁਤੀ ਤਾਂ ਗੱਲ ਇਹ ਆ ਵੀ ਬੰਦੇ ਕਤਲ ਵੀ ਤਾਂ ਹੋਇਆ। 10 ਲੱਖ ਕਤਲ ਕਰਨ ਵਾਲੇ ਕੋਈ ਤਾਂ ਹੱਥ ਸੀਗੇ ਨਾ, ਹਵਾ ਨੇ ਤਾਂ ਕਤਲ ਨਹੀਂ ਨਾ ਕੀਤੇ, ਉਹ ਚਾਹੇ ਇੱਧਰ ਹੋਏ ਚਾਹੇ ਉੱਧਰ। ਇੱਕ ਹੋਰ ਗੱਲ ਵੀ ਹੈ ਨਾ ਵੀ ਇਹਦੇ ਨਾਲ ਜਿਹੜੀ ਜੇ ਆਪਾਂ ਗੱਲ ਕਰੀਏ ਵੀ ਦੋਵਾਂ ਪਾਸਿਆਂ ਦੀ ਗੱਲ ਜਿਹੜੀ ਹੈ ਨਾ, ਜੇ ਸੋਸ਼ਲ ਮੀਡੀਆ ਦੀ ਆਪਣੀ ਕਹਾਣੀਆਂ ਦੀ ਗੱਲ ਕਰਦੇ ਆ, ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਹੈ ਸੀ ਵੀ ਇੱਧਰ ਦੀ ਜਿਹੜੀ ਅਸੀਂ ਪੜ੍ਹਦੇ ਆ, ਤਾਰੀਖ ਪੜ੍ਹਦੇ ਆ, ਹਿਸਟਰੀ ਪੜ੍ਹਦੇ ਆ, ਉੱਧਰ ਪੜ੍ਹਦੇ ਆ, ਵੀ ਸਾਨੂੰ ਲੱਗਦਾ ਸੀ ਵੀ ਸਾਡੇ ਉਹ ਦੁਸ਼ਮਣੀ ਆ, ਤੇ ਉੱਧਰ ਨੂੰ ਲੱਗਦਾ ਸੀ ਵੀ ਉਹੀ ਸਾਡੇ ਦੁਸ਼ਮਣ ਹੈ। ਲੇਕਿਨ ਅਸਲ ਹਕੀਕਤ ਜਿਹੜੀ ਉਹ ਵਿਚਲੀ ਗੱਲ ਕੁਝ ਹੋਰ ਸੀ। ਉਹ ਅਸੀਂ ਹਰ ਪ੍ਰੋਗਰਾਮ 'ਚ ਗੱਲ ਕਰੀਦੀ ਹੈ ਵੀ ਉਹ ਲੋਕ, ਕੁਛ ਲੋਕਾਂ ਦਾ ਕਮਾਲ ਸੀ, ਉਹ ਮਾੜੇ ਟਾਈਮ ਦਾ ਕਮਾਲ ਸੀ, ਲੋਕ ਤੇ ਮਾੜੇ ਨਹੀਂ ਸੀ। ਬਿਲਕੁਲ। ਨਾਲੇ ਦੂਜੀ ਗੱਲ ਇਹ ਆ ਵੀ ਜਦੋਂ ਸਿਸਟਮ ਚਾਹੁੰਦਾ ਨਾ ਜੀ, ਸਿਸਟਮ ਚਾਹੁੰਦਾ, ਜਦੋਂ ਸਿਸਟਮ ਖੁੱਲ੍ਹ ਦੇਣ ਦਾ, ਜਦੋਂ ਇੰਤਜ਼ਾਮ ਕੋਈ ਨਹੀਂ ਹੁੰਦਾ, ਐਡੀ ਵੱਡੀ ਹਿਜਰਤ ਆ ਤੇ ਉਹਦਾ ਪ੍ਰਬੰਧ ਕੋਈ ਨਹੀਂ ਕੀਤਾ, ਤੇ ਬਹਿ ਗਏ ਜਹਾਜ਼ਾਂ ਦੇ ਵਿੱਚ ਤੇ ਉੜ ਗਏ ਸਾਡੇ ਅੰਗਰੇਜ਼। ਤੇ ਮੈਂ ਕਹਿਣਾ ਚਾਹੁੰਦਾ ਵੀ ਕੀ ਉਹਨਾਂ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਲੁੱਟਿਆ, ਹਿੰਦੁਸਤਾਨ ਨੂੰ ਲੁੱਟਿਆ, ਕਿ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਜੇ ਪਾਕਿਸਤਾਨ ਬਣ ਗਿਆ ਆ, ਇਹ ਐਡੀ ਵੱਡੀ ਹਿਜਰਤ ਹੋਣੀ ਆ, ਤੇ ਹਿਜਰਤ ਨੂੰ ਸਿਸਟਮੈਟਿਕਲੀ ਕੀਤਾ ਜਾਵੇ। ਜਿਹੜਾ ਕੰਮ 1 ਮਹੀਨੇ 'ਚ ਹੋਇਆ, ਉਹਨੂੰ ਘੱਟੋ ਘੱਟ 5 ਸਾਲ ਚਾਹੀਦੇ ਸੀਗੇ। ਠੀਕ ਹੈ ਜੀ, ਜਦ ਪ੍ਰਬੰਧ ਕੋਈ ਨਹੀਂ, ਇਸ ਦੀ ਗਿਣਤੀ, ਫੌਜ ਦੀ ਗਿਣਤੀ ਘੱਟ ਆ, ਹਿਜਰਤ ਕਰਨ ਵਾਲੇ ਲੋਕ ਜ਼ਿਆਦਾ ਆ, ਤੇ ਗੁੰਡਾ ਅਨਸਰ ਤਾਂ ਇਹੀ ਮੌਕੇ ਦੀ ਤਲਾਸ਼ 'ਚ ਹੁੰਦੇ ਆ। ਉਹਨਾਂ ਦਾ ਅੰਦਰਲਾ ਵਹਿਸ਼ੀਪੁਣਾ, ਉੱਧਰ ਅੰਦਰਲਾ ਉਹਨਾਂ ਦਾ ਡੰਗਰ ਜਾਗਦਾ, ਫਿਰ ਉਹਨਾਂ ਨੇ ਵਹਿਸ਼ੀਪੁਣਾ ਆਪਣਾ ਉਹਨਾਂ ਨੇ ਨੰਗਾ ਨਾਚ ਕੀਤਾ। ਤੇ ਸੋ ਗੱਲ ਇਸ ਤਰ੍ਹਾਂ ਦੀ ਇਹ ਆ ਕਿ ਜਿਹੜੀ ਗੱਲ ਢਿੱਲੋਂ ਸਾਹਿਬ ਜ਼ਰੂਰੀ ਆ, ਚਾਹੇ ਉਹ ਸਾਡਾ ਹੁਣ ਦਾ ਹਿੰਦੁਸਤਾਨੀ ਸਮਾਜ ਆ, ਚਾਹੇ ਸਾਡਾ ਸਮਾਜ ਆ, ਜ਼ਰੂਰੀ ਜਾਂ ਦੁਨੀਆ ਦਾ ਕੋਈ ਵੀ ਸਮਾਜ ਆ, ਸਾਨੂੰ ਇਹ ਮੰਨਣਾ ਚਾਹੀਦਾ ਕਿ ਇੱਕੋ ਸਮਾਜ 'ਚ ਰਹਿੰਦੇ ਆ, ਵੱਖ-ਵੱਖ ਵਿਸ਼ਵਾਸਾਂ ਨੂੰ, ਧਰਮਾਂ ਨੂੰ ਮੰਨਣ ਵਾਲੇ ਲੋਕ ਹੁੰਦੇ ਆ। ਸਾਡੇ ਨਾਲ ਜਿੱਦਾਂ ਵੱਖ-ਵੱਖ ਜਾਤਾਂ ਨਾਲ ਜੁੜੇ ਹੋਏ ਲੋਕ ਹੁੰਦੇ ਆ। ਤੇ ਇਹਦਾ ਮਤਲਬ ਇਹ ਥੋੜ੍ਹਾ ਨਾ ਕੋਈ ਇੱਕ ਚੰਗਾ ਹੋ ਗਿਆ, ਇੱਕ ਮਾੜਾ ਹੋ ਗਿਆ। ਇੱਕ ਬੰਦਾ ਆਪਣੇ ਧਰਮ ਨੂੰ ਮੰਨਦਾ, ਉਹਨੂੰ ਖੁੱਲ੍ਹ ਹੋਣੀ ਚਾਹੀਦੀ ਆ, ਆਪਣੇ ਵਿਸ਼ਵਾਸ ਨੂੰ ਮੰਨਦਾ। ਤੇ ਜੇ ਇਹ ਸਾਡੇ ਜਿਹੜੇ ਵਖਰੇਵੇਂ ਆ, ਜੇ ਇਹਨਾਂ ਨੂੰ ਕੋਈ ਉਭਾਰ ਲੈ, ਇਹਨਾਂ ਨੂੰ ਕੋਈ ਕੈਸ਼ ਕਰਨਾ ਉਹਨਾਂ ਨੇ ਇਸ ਚੀਜ਼ ਨੂੰ, ਤੇ ਉਹ ਮਤਲਬ ਕੋਈ ਖਾਨਾ ਜੰਗੀ ਵਾਲਾ ਮਾਹੌਲ ਬਣ ਜਾਏ, ਲੜਾਈਆਂ ਝਗੜੇ ਵਾਲਾ ਮਾਹੌਲ ਬਣ ਜਾਏ, ਤੇ ਉਹ ਤਾਂ ਚੰਗੀ ਗੱਲ ਨਹੀਂ ਨਾ ਹੋਊਗੀ। 47 ਸਾਡੇ ਲਈ ਬਹੁਤ ਵੱਡਾ ਸਬਕ ਆ। ਮੈਂ ਤਾਂ ਇਹ ਕਹਿੰਦਾ ਕਿ ਸਾਡੇ ਸਿਲੇਬਸਾਂ ਦੇ ਵਿੱਚ ਉਹਨਾਂ ਲੋਕਾਂ ਦੀਆਂ ਕਹਾਣੀਆਂ ਲਗਾਉਣੀਆਂ ਚਾਹੀਦੀਆਂ। ਬਾਕੀ ਵੀ ਪੜ੍ਹਾਓ, ਉਹਨਾਂ ਲੋਕਾਂ ਦੀਆਂ ਕਹਾਣੀਆਂ ਲਗਾਉਣੀਆਂ ਚਾਹੀਦੀਆਂ ਜਿਹੜੇ ਟੋਟਲੀ ਉੱਜੜ ਕੇ ਆਏ। ਠੀਕ ਹੈ ਜੀ, ਜਿਨ੍ਹਾਂ ਨੇ ਆਪਣੀਆਂ ਅੱਖਾਂ ਮੋਹਰੇ ਆਪਣੇ ਜੀ ਘਰ ਦੇ ਕਤਲ ਹੁੰਦੇ ਵੇਖੇ, ਆਪਣੀ ਮਿੱਟੀ 'ਚੋਂ, ਆਪਣੀ ਰਾਖ 'ਚੋਂ ਉੱਗੇ ਸਫਲ ਵਿਅਕਤੀ ਬਣੇ। ਠੀਕ ਹੈ ਜੀ, ਉਹ ਸਾਡੇ ਬੱਚਿਆਂ ਲਈ ਇੱਕ ਬਹੁਤ ਵੱਡੀ ਉਦਾਹਰਨ ਬਣ ਸਕਦੇ ਆ। ਨਾਲ ਹੀ ਇਹ ਗੱਲ ਵੀ ਉਹਨਾਂ ਨੂੰ ਸਮਝ ਆਉਣੀ ਚਾਹੀਦੀ ਸਾਡੇ ਬੱਚਿਆਂ ਨੂੰ ਵੀ ਭਾਈ ਗੱਲ ਸਿੱਧੀ ਜੀ ਇੱਕ ਆ
ਕਿ ਕਦੀ ਵੀ ਜੇ ਅਸੀਂ ਇਹ ਪਿਆਰ ਆਪਣਾ ਬਹੁਤ ਗੂੜਾ ਨਹੀਂ ਹੋਊਗਾ, ਚਾਹੇ ਉਹ ਲਹਿੰਦੇ ਪੰਜਾਬ ਦੀ ਗੱਲ ਹੈ ਚਾਹੇ ਚੜ੍ਹਦੇ ਪੰਜਾਬ ਦੀ, ਜੇ ਅਸੀਂ ਮਾੜੀ ਜਿਹੀ ਵੀ ਵਿੱਚ ਬੇਰਲ ਦਿੱਤੀ ਤੇ ਇਹਦੇ ਵਿੱਚ ਬਹੁਤ ਕੁਝ ਉੱਗ ਆਉਣਾ, ਬਹੁਤ ਕੁਝ ਉੱਗ ਆਉਣਾ, ਨਫ਼ਰਤਾਂ ਉੱਗ ਆਉਣੀਆਂ। ਪਰ ਤੁਹਾਡਾ ਪਿਆਰ ਕਿਸੇ ਵੀ ਸਮਾਜ ਦੇ ਵਿੱਚ ਲੋਕਾਂ ਦਾ ਪਿਆਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਹਵਾ ਵੀ ਨਾ ਲੰਘੇ। ਜੇ ਹਵਾ ਲੰਘਣ ਦੀ ਜਗ੍ਹਾ ਹੋਵੇ ਤਾਂ ਫਿਰ ਉੱਥੇ ਬੋੜ ਉੱਗ ਆਉਣਾ, ਉੱਥੇ ਕੰਧਾਂ ਪਾੜ ਦਊਗਾ ਉਹ ਮੁਹੱਬਤ ਦੀਆਂ। ਮੈਂ ਇਹ ਚਾਹੁੰਦਾ ਹਾਂ ਕਿ ਕਈ ਲੋਕ ਜਦੋਂ ਕਹਿੰਦੇ ਆ, ਹੁਣ ਦੇਖੋ 47 ਦਾ ਵਿਸ਼ਾ ਇਸ ਤਰ੍ਹਾਂ ਦਾ ਆ ਜੀ ਢਿੱਲੋਂ ਸਾਹਿਬ, ਜਦੋਂ ਅਸੀਂ 47 ਦੇ ਲੋਕਾਂ ਨੂੰ ਮਿਲਦੇ ਆ ਨਾ, ਕਤਲ ਦੀ ਗੱਲ ਤਾਂ ਹੋਣੀ ਆ, ਲੁੱਟ ਖੋਹ ਦੀ ਗੱਲ ਤਾਂ ਹੋਣੀ, ਅਸੀਂ ਇਹਨੂੰ ਜਿੰਨਾ ਮਰਜ਼ੀ ਘੱਟ ਕਰ ਲਈਏ। ਪਰ ਸੋਚਣ ਵਾਲੀ ਗੱਲ ਇਹ ਆ ਵੀ ਜਦੋਂ ਅਸੀਂ ਵੀਡੀਓ ਬਣਾਉਂਦੇ ਆ ਜਾਂ ਤੁਸੀਂ ਬਣਾਉਂਦੇ, ਸਾਡਾ ਮਨਸ਼ਾ ਕੀ ਆ? ਸਾਡਾ ਮਨਸ਼ਾ, ਸਾਡੀ ਖਾਹਿਸ਼ ਇਹ ਆ ਕਿ ਅਸੀਂ ਇਹ ਕਤਲੋਗਾਤ ਨੂੰ ਹਾਈਲਾਈਟ ਕਰੀਏ, ਇਹਨੂੰ ਗਲੋਰੀਫਾਈ ਕਰੀਏ, ਤੇ ਸਾਡਾ ਮਨਸ਼ਾ ਇਹ ਆ ਵੀ ਬੰਦਿਓ ਆਹ ਦੇਖੋ ਇਸ ਧਰਤੀ ਤੇ ਸਾਡੇ ਲੋਕਾਂ ਨੇ ਇੰਨੇ ਦੁੱਖ ਵੇਖੇ, ਇੰਨੀਆਂ ਪੀੜਾਂ ਚੋਂ ਲੰਘ ਕੇ ਆਏ, ਠੀਕ ਆ ਜੀ, ਇਕੱਠੇ ਰਹਿੰਦੇ ਸੀ ਲੇਕਿਨ ਕੰਧਾਂ ਖੜੀਆਂ ਹੋ ਗਈਆਂ। ਤੇ ਆਪਸ 'ਚ ਪਿਆਰ 'ਚ ਰਹੋ, ਸਮਾਂ ਕਦੀ ਵੀ ਮਾੜਾ ਆ ਸਕਦਾ, ਆਪਣੇ ਆਪ ਨੂੰ ਸਟਰੋਂਗ ਰੱਖੋ, ਹਾਂ ਤਿਆਰ ਰਹੋ ਔਰ ਇਦਾਂ ਦੀ ਮੁਹੱਬਤ ਕਰੋ ਕਿ ਇਸ ਤਰ੍ਹਾਂ ਦਾ ਮੌਕਾ ਮੁੜ ਕੇ ਆਵੇ ਨਾ। ਅੱਛਾ, ਇੰਨੇ ਲੋਕਾਂ ਨੂੰ ਧਾਮੀ ਸਾਹਿਬ ਤੁਸੀਂ ਵੀ ਮਿਲੇ, 2007 ਤੋਂ ਤੁਸੀਂ ਲੱਗੇ, ਉਹੀ 22 ਸਾਲ ਦਾ ਇੱਕ ਲੰਮਾ ਅਰਸਾ। ਇਹਦੇ ਵਿੱਚ ਜਦੋਂ ਵੀ ਦੋਵੇਂ ਪੰਜਾਬ ਇਕੱਠੇ ਹੁੰਦੇ ਆ, ਤੁਹਾਨੂੰ ਸ਼ਾਇਦ ਘੱਟ ਇਤਫਾਕ ਹੋਇਆ, ਇੱਥੇ ਆਉਂਦੇ ਨੇ ਸਰਦਾਰ ਭਾਈ ਤੇ ਪਿੰਡਾਂ 'ਚ ਵਿਚਰਦੇ ਨੇ, ਪਿੰਡਾਂ 'ਚ ਲੈ ਕੇ ਜਾਈਦਾ, ਤੇ ਇਹ ਇਸ ਤਰ੍ਹਾਂ ਹੁੰਦਾ ਵੀ ਉਹਨਾਂ ਕੋਈ VIP ਪਰਸਨੈਲਿਟੀ ਦਾ ਉਹਨਾਂ ਨਹੀਂ ਕੀਤਾ ਜਾਂਦਾ ਜਿੰਨਾ ਉਧਰੋਂ ਆਏ ਲੋਕਾਂ ਦਾ। ਜਿਵੇਂ ਦੋਵੇਂ ਪੰਜਾਬ ਇਕੱਠੇ ਹੁੰਦੇ ਆ, ਫਿਰ ਪਿਛਲੀਆਂ ਗੱਲਾਂ ਭੁੱਲਦੇ, ਉਹਨਾਂ ਨੂੰ ਭੁੱਲ ਜਾਂਦੇ ਸਾਰੇ ਦੁੱਖ, ਸਾਰਾ ਕੁਝ ਭੁੱਲ ਜਾਂਦਾ ਵੀ ਪਿੱਛੇ ਕੀ ਹੋਇਆ, ਉਹ ਪੁਰਾਣੀਆਂ ਗੱਲਾਂ ਕਰਨੀਆਂ ਸ਼ੁਰੂ ਹੋ ਜਾਂਦੇ। ਭਾਵੇਂ ਆਪਾਂ ਤੀਸਰੀ ਜਨਰੇਸ਼ਨ ਦੀ, ਅਸੀਂ ਤੀਸਰੀ ਜਨਰੇਸ਼ਨ ਹੈ, ਉਹਦੀ ਗੱਲ ਕਰ ਲਈਏ, ਉਹਨਾਂ ਨੂੰ ਵੀ ਉਹਨਾਂ ਦੇ ਵਿੱਚ ਬੜਾ ਉਤਸ਼ਾਹ ਚਾਹ ਹੁੰਦਾ। ਉਦੋਂ ਫਿਰ ਪਹਿਲੋਂ ਵੀ ਜੇ ਆਪਾਂ ਗੱਲਾਂ ਕਰੀਏ, ਗੱਲਾਂ ਕਰਦੇ ਆ, ਸਾਰੇ ਬਜ਼ੁਰਗਾਂ ਕੋਲ ਪੁੱਛਦੇ, ਇੰਨੀਆਂ ਕਹਾਣੀਆਂ ਕਵਰ ਕੀਤੀਆਂ ਵੀ ਪਹਿਲੋਂ ਬਹੁਤ ਵਧੀਆ ਸੀ ਸਾਰਾ। ਅਸਲ ਦੇ ਵਿੱਚ ਇਹ ਸਾਰੀ ਨਫ਼ਰਤ ਦਾ, ਇਹ ਸਾਰੀ ਇਸ਼ਤਿਆਲ ਅੰਗੇਜ਼ੀ ਦਾ ਵਜ੍ਹਾ ਕੀ ਬਣੀ ਸੀ? ਮੈਂ ਹਰ ਬਜ਼ੁਰਗ ਕੋਲੋਂ ਤਕਰੀਬਨ ਇਹ ਸਵਾਲ ਪੁੱਛਦਾ ਹੁੰਦਾ, ਤੁਸੀਂ ਵੀ ਮਿਲੇ, ਉਹਨਾਂ ਸਾਰੇ ਬਜ਼ੁਰਗਾਂ ਕਹਾਣੀਆਂ ਦਾ ਇੱਕ ਨਿਚੋੜ ਸਾਡੇ ਸਾਹਮਣੇ। ਦੇਖੋ ਇਹ ਗੱਲ ਕਈ ਮੈਨੂੰ ਸਵਾਲ ਵੀ ਕਰਦੇ ਆ, ਕਈ ਪੁੱਛ ਵੀ ਲੈਂਦੇ ਆ, ਇੰਟਰਵਿਊ 'ਚ ਵੀ ਪੁੱਛ ਲੈਂਦੇ ਆ। ਦੇਖੋ ਸਾਡਾ ਜਿਨ੍ਹਾਂ ਬਜ਼ੁਰਗਾਂ ਨੂੰ ਅਸੀਂ ਮਿਲਦੇ ਆ ਨਾ ਜੀ, ਉਹਨਾਂ 'ਚੋਂ 99% ਬਜ਼ੁਰਗ ਉਹ ਹੁੰਦੇ ਆ ਜਿਨ੍ਹਾਂ ਨੂੰ ਕਾਰਨ ਨਹੀਂ ਪਤਾ ਹੁੰਦਾ। ਇਹ ਉਵੇਂ ਹੀ ਆ, ਇਹ ਮੁਹੱਬਤ ਵਾਲੀ ਗੱਲ ਹੀ ਆ ਵੀ ਕੋਈ ਬੰਦਾ ਕਹੇ ਮੈਂ ਕਿਸੇ ਨੂੰ ਬਹੁਤ ਮੁਹੱਬਤ ਕਰਦਾ, ਜੇ ਪੁੱਛੀਏ ਕਿਉਂ ਕਰਦਾ, ਇਹ ਨਹੀਂ ਪਤਾ ਨਹੀਂ। ਤੇ ਕਈ ਵਾਰੀ ਐਂ ਤੁਰੇ ਜਾਂਦੇ ਬੰਦੇ, ਕਿਸੇ ਨੂੰ ਨਫ਼ਰਤ ਵੀ ਕਰਨ ਲੱਗ ਪੈਂਦੇ, ਕਹਿੰਦੇ ਪੁੱਛੀਏ ਕਿਉਂ ਨਫ਼ਰਤ ਕਰਦਾ, ਕਹਿੰਦਾ ਪਤਾ ਨਹੀਂ ਯਾਰ, ਉਵੇਂ ਜੱਚਦਾ ਜਾਂਦੀ ਆ ਬੰਦਾ। ਦੇਖੋ ਜਿਨ੍ਹਾਂ ਬਜ਼ੁਰਗਾਂ ਨੂੰ ਅਸੀਂ ਮਿਲਦੇ ਆ, ਪੇਂਡੂ ਸਿੱਧੇ ਸਾਦੇ ਕਿਸਾਨ ਮਜ਼ਦੂਰ ਲੋਕ ਨੇ, ਉਹਨਾਂ ਕੋਲ ਐਡੀ ਸਮਝ ਨਹੀਂ ਵੀ ਸਾਰਾ ਕੁਝ ਕਿਉਂ ਹੋਇਆ। ਦੇਖੋ ਮੈਂ ਤੇ ਦੇਖੋ ਇਹ ਗੱਲ, ਜੇ ਤੁਸੀਂ ਥਿਓਰੈਟੀਕਲੀ ਕੋਈ ਕਿਤਾਬਾਂ ਪੜ੍ਹੋਗੇ, ਠੀਕ ਆ, ਜਾਂ ਕੋਈ ਹਿਸਟਰੀ ਨੂੰ ਖੰਗਾਲੋਗੇ, ਫਿਰ ਹੀ ਤੁਹਾਨੂੰ ਪਤਾ ਲੱਗੂਗਾ ਵੀ ਸਭ ਕੁਝ ਦੇ ਕਾਰਨ। ਦੇਖੋ ਜੀ ਕਾਰਨ ਤਾਂ ਸਿੱਧੀ ਜਿਹੀ ਗੱਲ ਇਹ ਆ ਵੀ ਜਦੋਂ ਦੇਸ਼ ਵੰਡਿਆ ਗਿਆ, ਹਿਜਰਤ ਹੋਣੀ ਸੀ, ਹਿਜਰਤ ਲਈ ਬਹੁਤ ਵੱਡੇ ਪ੍ਰਬੰਧ ਚਾਹੀਦੇ ਸੀ, ਪ੍ਰਬੰਧ ਨਹੀਂ ਸੀਗੇ। ਜਦੋਂ ਪ੍ਰਬੰਧ ਨਹੀਂ ਤਾਂ ਫਿਰ ਜਿਹੜੇ ਲੁੱਟਣ ਖੋਹ ਵਾਲੇ ਆ, ਠੀਕ ਆ ਜੀ, ਉਹਨਾਂ ਨੇ ਫਿਰ ਹਾਵੀ ਹੋਣਾ ਸੀ, ਉਹ ਹਾਵੀ ਹੋ ਗਏ, ਆਪਣਾ ਚਾਲ ਜਿਹੜੀ ਉਹ ਚੱਲਣੀ ਸ਼ੁਰੂ ਕਰ ਦਿੱਤੀ। ਹਾਂਜੀ, ਪੰਜ ਦੇਖੋ ਜਿਹੜਾ ਮਨੁੱਖ ਤਾਂ ਜੀ ਜਿੱਦਾਂ ਕਹਿੰਦੇ ਜੀ ਬਣਿਆ ਤਾਂ ਇਹ ਪਸ਼ੂ ਤੋਂ ਹੀ ਆ, ਤੇ ਜੇ ਤਾਂ ਇਹ ਵੈਲ ਕਲਚਰਡ ਰਹੇ, ਇਹਨੂੰ ਧਰਮ ਜਾਂ ਬਾਕੀ ਸਿੱਖਿਆਵਾਂ ਕਾਬੂ 'ਚ ਰੱਖਣ, ਚਾਹੇ ਉਹਨਾਂ ਤੇ ਪਹਿਰਾ ਦੇਵੇ, ਤਾਂ ਇਨਸਾਨ ਬਣਿਆ ਰਹਿੰਦਾ। ਜਦੋਂ ਇਹਨੂੰ ਖੁੱਲ੍ਹਾ ਛੱਡੋ ਨਾ, ਫਿਰ ਅੰਦਰੋਂ ਇਹਦੇ ਵੈਸ਼ੀਪੁਣਾ ਜਾਗਦਾ। ਚੰਗਾ ਬੰਦਾ ਮੇਰੇ ਖਿਆਲ 'ਚ ਉਹ ਨਹੀਂ ਹੁੰਦਾ ਵੀ ਜਿਹਨੂੰ 4 ਬੰਦੇ ਦੇਖਦੇ ਤੇ ਉਹ ਚੰਗਾ ਆ, ਜਦੋਂ ਇਕੱਲਾ ਬੈਠਾ ਹੈ ਨਾ ਜੇ, ਉਦੋਂ ਵੀ ਉਹ ਚੰਗਾ ਉਹ ਆ। ਤੇ ਦੇਖੋ ਜੀ ਸਾਡੇ ਤਾਂ ਦੇਖੋ ਮੈਂ ਇਹ ਗੱਲ ਮੈਂ ਬੜੇ ਦੁੱਖ ਨਾਲ ਕਹਿਣਾ ਕਿ ਇਮਤਿਹਾਨ ਦੀ ਘੜੀ ਸੀ ਪੰਜਾਬ ਤੇ 1947 ਵਿੱਚ, ਅਸੀਂ ਉਹਦੇ 'ਚ ਫੇਲ ਹੋਏ ਆ, ਸਾਡੇ ਦਿਲ ਵੀ ਫੇਲ ਹੋਏ, ਅਸੀਂ ਸਾਡੀ ਆਮ ਲੋਕ ਫਿਰ ਚੰਗੇ ਸੀ, ਉਹ ਤਾਂ ਦੁਖੀ ਹੋਏ, ਪਰ ਜਿਨ੍ਹਾਂ ਨੇ ਸਾਰਾ ਪ੍ਰਬੰਧ ਕਰਨਾ ਸੀ ਉਹ ਫੇਲ ਹੋਏ ਆ। ਤੇ ਇਹਦਾ ਕਲੰਕ ਜਿਹੜਾ 47 ਵਾਲਾ, ਇਹ ਨਹੀਂ ਧੋਤਾ ਜਾਣਾ ਜੀ ਸਦੀਆਂ ਤੱਕ। ਦੇਖੋ ਉਹ ਜਨਰੇਸ਼ਨ ਖਤਮ ਹੋ ਜਾਣੀ। ਦੁੱਖ ਵੀ ਬੜੇ ਆ, ਤੇ ਉੱਥੇ ਨਾਲ ਉਹ ਕਹਾਣੀਆਂ, ਉਹ ਸਟੋਰੀਆਂ ਬਹੁਤ, ਲੋਕਾਂ ਨੇ ਇੱਕ ਦੂਜੇ ਨੂੰ ਉਹਦੀਆਂ ਜਾਨਾਂ ਵੀ ਬਹੁਤ ਬਚਾਈਆਂ, ਉਹ ਵੀ ਬੜੇ ਲੋਕ ਆ। ਮੈਨੂੰ ਇੱਕ ਮਾਂ ਜੀ ਸਨ, ਉਹਨਾਂ ਨੇ ਕਿਹਾ ਵੀ ਉਸ ਦੌਰ ਦੇ ਵਿੱਚ ਜਦੋਂ ਸਾਰੇ ਕੋਈ, ਜਿਵੇਂ ਤੁਸੀਂ ਗੱਲ ਕੀਤੀ, ਸਿਸਟਮੈਟਿਕਲੀ ਕੋਈ ਕੰਮ ਨਹੀਂ ਸੀ ਹੈਗਾ,
ਵੀ ਸਾਰੇ ਜੇ ਅੰਗਰੇਜ਼ ਸਰਕਾਰ ਦੀ ਵੀ ਗੱਲ ਆਪਾਂ ਕਰੀਏ, ਉਹਨਾਂ ਸਾਰਾ ਕੁਝ ਛੱਡਿਆ ਤੇ ਆਓ ਗਏ। ਤੇ ਉਹਦੇ ਉੱਥੇ ਮਾਂ ਜੀ ਨੇ ਦੱਸਿਆ ਮੈਨੂੰ ਵੀ ਇੱਕ ਸੀ SP ਜਾਂ ਕੋਈ ਇੰਸਪੈਕਟਰ ਹੋਏਗਾ ਜਾਂ ਕੋਈ DSP ਉਸ ਟਾਈਮ ਦਾ ਹੈਗਾ, ਉਹਨੇ ਆਂਦਾ ਵੀ ਬੰਦੂਕ ਆਪਣੀ ਜੀਪ ਤੇ ਰੱਖੀ ਸੀ, ਉਹ ਉਧਰੋਂ ਬੰਦਿਆਂ ਨੂੰ ਲੈਂਦਾ ਸੀ, ਵੀ ਕੋਈ ਉਹਦਾ ਸਰਕਾਰੀ ਤੌਰ ਤੇ ਕੰਮ ਨਹੀਂ ਸੀ, ਉਦੋਂ ਬੰਦਿਆਂ ਨੂੰ ਲੈਂਦਾ ਸੀ, ਇੱਧਰ ਛੱਡਦਾ ਸੀ, ਇੱਧਰੋਂ ਲੈਂਦਾ ਸੀ, ਉੱਧਰ ਛੱਡਦਾ ਸੀ। ਆਂਦੀ ਵੀ ਉਹ ਲਗਾਤਾਰ ਸਾਡੇ ਇਲਾਕੇ 'ਚ ਐਵੇਂ ਗੇੜੇ ਮਾਰਦਾ। ਇੱਕ ਨਾ ਭਾਈ ਕਨ੍ਹਈਆ ਜੀ ਹੋਏ ਨੇ ਸਾਡੇ 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 ਸਾਰੇ ਪੰਜਾਬੀਆਂ ਦੇ ਨੇ, ਇਹ ਸੋਚ ਭਾਈ ਕਨ੍ਹਈਆ ਜੀ ਵਾਲੀ ਆ। ਗੁਰੂ ਨਾਨਕ ਦੇਵ ਜੀ ਦਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹਨਾਂ ਨੂੰ ਮੈਂ ਪੰਜਾਬੀ ਮੰਨਦਾ ਜੀ। ਉਹ ਬੰਦੇ ਦਾ ਨਾਂ ਨਹੀਂ ਪਤਾ ਹੋਣਾ ਤੁਹਾਨੂੰ, ਨਾ ਸਾਨੂੰ ਪਤਾ, ਪਰ ਮੈਂ ਉਹਨੂੰ ਸਲਾਮ ਕਰਦਾ। ਉਹਨੂੰ ਫਰਕ ਹੀ ਕੋਈ ਨਹੀਂ ਸੀ। ਉਹਨੂੰ ਹਿੰਦੂ ਸਿੱਖ ਮੁਸਲਮਾਨ 'ਚ ਕੀ ਫਰਕ ਸੀਗਾ ਜੀ? ਉਧਰੋਂ ਵੀ ਲਈ ਜਾਂਦਾ ਸੀ, ਇਧਰੋਂ ਵੀ ਲਈ ਜਾਂਦਾ। ਦੇਖੋ ਢਿੱਲੋਂ ਸਾਹਿਬ, ਜੇ ਇਦਾਂ ਦੇ ਬੰਦਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਨਾ ਜੀ, ਮਾਰਨ ਵਾਲੇ ਘੱਟ ਹੁੰਦੇ ਤਾਂ ਗੱਲ ਫਿਰ ਵਧੀਆ ਰਹਿਣੀ ਸੀ, ਫਿਰ ਵੀ ਵਧੀਆ ਰਹਿਣੀ ਸੀ। ਪਰ ਇਦਾਂ ਦੇ ਬੰਦੇ ਘੱਟ ਸੀ। ਜੇ ਚੰਗੇ ਸੀ ਤਾਂ ਵਿਚਾਰਿਆਂ ਕੋਲ ਇੰਨੀਆਂ ਸੁਵਿਧਾਵਾਂ ਨਹੀਂ ਸੀ, ਜੇ ਚੰਗੇ ਸੀ ਤਾਂ ਉਹ ਡਰੇ ਚੁੱਪ ਕਰਕੇ ਵਿਚਾਰੇ ਘਰਾਂ 'ਚ ਬੈਠੇ ਰਹੇ। ਕਈਆਂ ਨੇ ਲੁਕ ਛਿਪ ਕੇ ਮਦਦ ਕੀਤੀ। ਸਾਡੇ ਕੋਲ ਇੱਥੇ ਪਿੰਡ ਆ ਜੀ ਭੁੱਲੇਵਾਲ ਰਾਠਾਂ, ਮੈਂ ਉਹ ਔਰਤ ਦੀ ਕਹਾਣੀ ਵੀ ਲਿਖੀ ਆ। ਇੱਕ ਮਹਾਨ ਔਰਤ, ਇੱਕ ਸੈਯਦ ਫੈਮਿਲੀ ਸੀਗੀ। ਮੀਂਹ ਪੈਂਦੇ ਦੇ ਵਿੱਚ ਸੈਯਦ ਜਿਹੜਾ ਸੀਗੇ ਮਾਸਟਰ ਜੀ, ਉਹਨਾਂ ਦੀ ਵਾਈਫ ਦੇ ਬੱਚਾ ਹੋਇਆ ਸੀ। ਮੀਂਹ ਪੈਂਦੇ ਦੇ ਵਿੱਚ ਪਿੰਡ ਤੇ ਹਮਲਾ ਹੋਇਆ, ਕਈ ਕਤਲ ਹੋ ਗਏ। ਉਹ ਵਿਚਾਰੇ ਆਪਣੇ ਛੱਲੀਆਂ 'ਚ ਮੱਕੀ 'ਚ ਲੁਕ ਗਏ। ਮੀਂਹ ਪੈ ਰਿਹਾ, ਉਹ ਵਿਚਾਰਾ ਮਾਸਟਰ ਜਿਹੜਾ ਟੀਚਰ ਸੀ, ਉਸਤਾਦ ਸੀ, ਉਹਨਾਂ ਦੇ ਘਰ ਤੱਕ ਆਇਆ, ਕੁੰਡਾ ਖੜਕਾਇਆ ਤੇ ਕਿਹਾ ਵੀ ਮੇਰੀ ਪਤਨੀ ਤੇ ਬੱਚੇ ਤਾਂ ਮਰ ਜਾਣੇ ਆ। ਇੰਨਾ ਡਰ ਸੀ ਕਿ ਜਿਹੜੇ ਮਾਰਨ ਵਾਲੇ ਸੀ ਉਹ ਦੰਦ ਦਨਾਉਂਦੇ ਫਿਰਦੇ ਸੀ। ਉਹ ਬੁੱਢੀ ਔਰਤ ਨੇ ਕਿਹਾ ਆਪਣੇ ਪੁੱਤਰਾਂ ਨੂੰ, ਚਲੋ ਉੱਠੋ, ਮੰਜੀ ਚੁੱਕ ਕੇ ਲਿਆਓ। ਉਹ ਕਹਿੰਦੇ ਵੀ ਅਸੀਂ ਨਹੀਂ ਜਾਣਾ। ਕਹਿੰਦੀ ਮੈਂ ਮੋਹਰੇ ਹੁੰਦੀ ਆ। ਡਰਦੇ ਮੀਂਹ 'ਚ ਮੋਹਰੇ ਤੁਰ ਪਈ ਉਹ ਔਰਤ। ਉਹ ਮੈਂ ਕਿਹਾ ਜੀ, ਉਹ ਔਰਤ ਨੂੰ 100 ਵਾਰ ਸਿਰ ਝੁਕਾਉਣੇ ਸੀ ਉਸ ਔਰਤ ਬਾਰੇ। ਫਿਰ ਉਹਨਾਂ ਦੀ ਫੈਮਿਲੀ ਮਿਲ ਗਈ, ਉਹਨਾਂ ਦੀ ਗੱਲਬਾਤ ਵੀ ਕਰਵਾਈ। ਉਹ ਫੈਮਿਲੀ ਤੁਹਾਡੇ ਡੋਗਰ ਸਾਹਿਬ ਨੇ ਉੱਧਰ ਕੰਮ ਕਰਦੇ, ਤੇ ਇੱਧਰੋਂ ਮੈਂ ਗਿਆ ਉਸ ਪਿੰਡ 'ਚ, ਉਹਨਾਂ ਦੀ ਗੱਲਬਾਤ ਕਰਾਈ ਕੋਈ 73 ਸਾਲਾਂ ਬਾਅਦ। ਸੋ ਗੱਲ ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜੇ ਦੇਖੋ ਸਾਡੀਆਂ ਕਹਾਣੀਆਂ ਦੇ ਵਿੱਚ ਜਿਹੜੇ ਆਹ ਹੀਰੋ ਆਏ ਨਾ ਜੀ ਮੋਹਰੇ, ਆਮ ਔਰਤਾਂ, ਆਮ ਬੰਦੇ, ਠੀਕ ਹੈ ਜੀ, ਇਹ ਕਿਸੇ ਨੇ ਨਹੀਂ ਪੁੱਟ ਕੇ ਲਿਆਉਣੇ ਸੀ। ਇਹ ਪੰਜਾਬ ਦੇ ਅਨਸੈਡ ਹੀਰੋ ਜਿਹੜੇ ਸੀਗੇ ਨਾ ਜੀ, ਇਹ ਕੰਮ ਅਸੀਂ ਕੀਤਾ ਕਿ ਇਹਨਾਂ ਲੋਕਾਂ ਨੂੰ ਜਿਹੜਾ ਰਹਿੰਦੀ ਦੁਨੀਆ ਤੱਕ ਅਸੀਂ ਕੋਸ਼ਿਸ਼ ਕਰਾਂਗੇ ਕਿ ਅਮਰ ਰਹਿਣ, ਕਿਉਂਕਿ ਇਹ ਸਾਡੇ ਅਸਲੀ ਨਾਇਕ ਸੀਗੇ। ਇਹਨਾਂ ਨੂੰ ਕੋਈ ਲੋਭ ਲਾਲਚ ਨਹੀਂ ਸੀ, ਇਹਨਾਂ ਕੋਲ ਕੋਈ ਬਹੁਤੀਆਂ ਵੱਡੀਆਂ ਸਿੱਖਿਆਵਾਂ ਵੀ ਨਹੀਂ ਸੀ। ਇੰਨੀ ਕੁ ਸੋਚ ਸੀ ਸਾਡੇ ਗਵਾਂਢੀ ਆ, ਸਦੀਆਂ ਦੀਆਂ ਸਾਂਝਾਂ ਆ, ਪਿਆਰ ਰਿਹਾ, ਇਸ ਵੇਲੇ ਦੁਖੀ ਆ, ਠੀਕ ਹੈ ਜੀ, ਅਸੀਂ ਪਿੱਠ ਕਿਵੇਂ ਕਰ ਲਈਏ, ਮੂੰਹ ਕਿਵੇਂ ਮੋੜ ਲਈਏ। ਇਸ ਵੇਲੇ ਸਾਡਾ ਫਰਜ਼ ਬਣਦਾ ਕਿ ਅਸੀਂ ਘਰੋਂ ਨਿਕਲੀਏ, ਚਾਹੇ ਮਰ ਜਾਈਏ। ਉਸ ਔਰਤ ਨੇ ਕਿਹਾ ਮੈਂ ਮੁਕਾਬਲਾ ਕਰੂੰਗੀ, ਪਹਿਲਾਂ ਮੈਂ, ਪਰ ਅਸੀਂ ਜਿਹੜੇ ਇਹ ਸ਼ਾਹ ਹੋਣੀ ਆ ਨਾ, ਅਸੀਂ ਇਹਨਾਂ ਦੀ ਮਦਦ ਕਰਨੀ ਆ ਤੇ ਉੱਠੋ ਤੁਰੋ। ਉਸ ਔਰਤ ਨੂੰ ਸਲਾਮ ਆ ਜੀ। ਸੋ ਇਸ ਤਰ੍ਹਾਂ ਦੇ ਜਿਹੜੇ ਹੀਰੋ ਆ ਜੀ, ਤੁਹਾਡੇ ਵਾਲਾ ਸਾਡੇ ਵਾਲਾ, ਮੈਂ ਤਾਂ ਕਹਿੰਦਾ ਇਹਨਾਂ ਦੀਆਂ ਵੀ ਕਹਾਣੀਆਂ ਜਿਹੜੀਆਂ ਵੱਖਰੇ ਤੌਰ ਤੇ ਲਿਖੀਆਂ ਜਾਣੀਆਂ ਚਾਹੀਦੀਆਂ। ਤੇ ਜਿਹੜਾ ਕਤਲਾਂ ਦੀ, ਲੁੱਟਾਂ ਖੋਹਾਂ ਦੀ ਜਿਹੜੀ ਚੀਸ ਆ, ਟੀਸ ਆ, ਦਰਦ ਆ, ਦੁੱਖ ਆ, ਇਸ ਤਰ੍ਹਾਂ ਥੋੜਾ ਘਟ ਜਾਊਗਾ। ਸਾਨੂੰ ਥੋੜਾ ਜਿਹਾ ਪੰਜਾਬ ਤੇ ਮਾਣ ਹੋ ਜਾਊਗਾ ਵੀ ਜਦੋਂ ਸਾਡੇ ਬਜ਼ੁਰਗ ਥੋੜੇ ਚੰਗੇ ਵੀ ਸੀ, ਸਾਰੇ ਵੈਸ਼ੀ ਸੀ। ਇਹ ਵੀ ਹੈ ਨਾ, ਵੇਖੋ ਜਿੱਥੇ ਆਪਾਂ ਨਫ਼ਰਤ ਦੀ ਜੇ ਗੱਲ ਕਰਦੇ ਆ, ਤੇ ਉਹ ਲੋਕ ਵੀ ਤੇ ਸਾਹਮਣੇ ਗਲੋਰੀਫਾਈ ਹੁੰਦੇ, ਸਾਹਮਣੇ ਆਉਂਦੇ ਆ ਵੀ ਜਿਨ੍ਹਾਂ ਨੇ ਇੱਕ ਦੂਜੇ ਦੀ ਇੰਨੀ ਮਦਦ ਕੀਤੀ, ਆਪਣੀਆਂ ਜਾਨਾਂ ਦੇਤੀਆਂ, ਦੂਜਿਆਂ ਨੂੰ ਬਚਾਇਆ। ਉਹ ਭਾਵੇਂ ਵੱਖਰੇ ਧਰਮ ਸਨ, ਤੇ ਉਹ ਵੀ ਲੋਕ ਐਸੇ ਜਿਹੜੇ ਹੈਗੇ ਸਨ। ਮੈਂ ਤਾਂ ਹਮੇਸ਼ਾ ਇੱਕ ਅੱਗੇ ਇੰਟਰਵਿਊ 'ਚ ਵੀ ਗੱਲ ਸ਼ੇਅਰ ਕੀਤੀ ਸੀ ਵੀ ਮੈਨੂੰ ਮੁੰਡੇ ਦੀ ਸਿਆਲਕੋਟ ਤੋਂ ਕਾਲ ਆਉਂਦੀ, ਕਹਿੰਦੇ ਯਾਰ ਫਲਾਣੇ ਪਿੰਡ ਦਾ ਫਲਾਣਾ ਬੰਦਾ, ਉਹਨਾਂ ਦੀ ਇੱਕ ਫੈਮਿਲੀ 'ਚ ਕੋਈ ਬੰਦਾ ਮਿਲ ਜੇ ਨਾ, ਕਿਉਂਕਿ ਸੋਸ਼ਲ ਮੀਡੀਆ ਤੇ ਟੱਚ ਰਹੀਦਾ ਵਾ, ਦੋ ਪੰਜਾਬਾਂ ਦੇ ਲੋਕਾਂ ਨੂੰ ਜਾਣਦੇ ਨੇ। ਤੇ ਉਹ ਮੈਂ ਕਿਹਾ ਵੀ ਯਾਰ ਤੂੰ ਕੀ ਕਹਿਣਾ, ਕੀ ਕੰਮ ਦੱਸ, ਮੈਂ ਕਿਸੇ ਨਾ ਕਿਸੇ ਦਾ ਕੋਈ ਅਰੇਂਜ ਕਰ ਲੈਣਾ। ਅੱਛਾ, ਇੱਕ ਸਿਆਲਕੋਟ ਦਾ ਮੁੰਡਾ ਮੈਨੂੰ ਕਾਲ ਕਰਦਾ, ਕਹਿੰਦਾ ਕਿ ਇਸ ਤਰ੍ਹਾਂ ਮੈਂ ਇੱਕ ਪਿੰਡ ਦਾ ਐਡਰੈਸ ਦਿੰਦਾ ਵੀ ਉੱਥੋਂ ਦੇ ਲੋਕਾਂ ਦਾ ਕੋਈ ਪਤਾ ਕਰਨਾ ਚਾਹੁੰਦਾ। ਮੈਂ ਕਿਹਾ ਜੀ ਦੱਸੋ, ਪਤਾ ਕਰ ਰਹੇ। ਉਹਨੇ ਦੱਸਿਆ ਮੈਨੂੰ। ਮੈਂ ਕਿਹਾ ਯਾਰ ਤੇਰੀ ਉਮਰ ਤੇਰੀ ਛੋਟੀ ਲੱਗਦੀ ਆ, ਵੀ ਗੱਲ ਕੀ ਆ, ਮੈਨੂੰ ਕੋਈ ਗੱਲ ਦੱਸ। ਕੋਈ 23-24 ਸਾਲ ਦਾ ਹੋਏਗਾ ਮੁੰਡਾ।
ਆਂਦਾ ਮੈਂ ਅੱਗੇ ਵੀ ਸਟੋਰੀ ਸ਼ੇਅਰ ਕੀਤੀ ਹੈ ਇੱਕ ਇੰਟਰਵਿਊ 'ਚ ਅੱਗੇ ਵੀ ਆਲਰੇਡੀ। ਆਂਦਾ ਵੀ ਜਦੋਂ ਪਾਰਟੀਸ਼ਨ ਸੀ ਨਾ, ਮੇਰੇ ਦਾਦਾ ਜੀ ਇੱਕ ਸਰਦਾਰ ਸੀ ਤੇ ਉਹ ਇਕੱਲਾ ਰਹਿ ਗਿਆ ਇੱਥੇ, ਤੇ ਉਹਨੂੰ ਸੱਟਾਂ ਸੁੱਟਾਂ ਲੱਗੀਆਂ ਸਨ, ਲੜਾਈ ਲੜੂਈ 'ਚੋਂ ਆਇਆ ਸੀ, ਤੇ ਮੇਰੇ ਦਾਦਾ ਜੀ ਉਹਨੂੰ ਮਾਰਨ ਡਏ ਸਨ। ਤੇ ਮੇਰੀ ਕਹਾਣੀ ਆਂਦਾ ਮੈਨੂੰ ਮੇਰੇ ਦਾਦੇ ਨੇ ਦੱਸੀ, ਉਹ ਮੇਰੇ ਕੋਲ ਮਾਫੀਆ ਮੰਗਦਾ ਸੀ ਵੀ ਮੈਨੂੰ ਨਾ ਮਾਰ, ਪਰ ਮੈਂ ਉਹਨੂੰ ਨਹੀਂ ਛੱਡਿਆ, ਮੈਂ ਉਹਨੂੰ ਮਾਰ ਦਿੱਤਾ। ਤੇ ਆਂਦਾ ਵੀ ਜਦੋਂ ਦਾਦਾ ਮੇਰਾ ਮਰਨ ਲੱਗਾ ਸੀ, ਕਈ ਮਹੀਨੇ ਕਰੀਬਨ ਮਰ ਰਿਹਾ, ਤੇ ਆਂਦਾ ਸੀ ਮਰਦਾ ਵੀ ਨਹੀਂ ਸੀ, ਕਹਿੰਦਾ ਸੀ ਉਹ ਸਰਦਾਰ ਮੇਰੀਆਂ ਅੱਖਾਂ ਦੇ ਸਾਹਮਣੇ ਹੁੰਦਾ, ਕਿਸੇ ਤਰ੍ਹਾਂ ਮੈਨੂੰ ਉਹਦੇ ਕੋਲ ਮਾਫੀ ਲੈ ਦਿਓ, ਕਿਸੇ ਤਰ੍ਹਾਂ ਮੈਨੂੰ ਉਸ ਬੰਦੇ ਕੋਲੋਂ ਮਾਫੀ ਲੈ ਦਿਓ। ਆਂਦਾ ਵੀ ਦਾਦਾ ਤੇ ਮੇਰਾ ਜਿਵੇਂ ਤਿਵੇਂ ਮਰ ਗਿਆ, ਤੇ ਜੇ ਸਾਡੇ ਕੋਲ ਵੱਡਿਆਂ ਗਲਤੀ ਕੀਤੀ ਹੈ ਤੇ ਕਿਉਂ ਨਾ ਮੈਂ ਆਪਣੇ ਦਾਦੇ ਦੀ ਮਾਫੀ ਉਹਨਾਂ ਕੋਲ ਮੰਗ ਲਾਂ। ਸੋ ਇਹ ਗੱਲ ਧਾਮੀ ਸਾਹਿਬ, ਜੇ ਆਪਣਾ ਜੇ ਕੀ ਕਹਿੰਦੇ ਨੇ, ਮੈਂ ਕਹਿੰਦਾ ਨਾ ਵੀ ਜੇ ਛੋਟੇ ਗਲਤੀਆਂ ਕਰਨ ਤੇ ਵੱਡੇ ਮਾਫੀ ਮੰਗ ਲੈਂਦੇ ਆ, ਜੇ ਵੱਡਿਆਂ ਕਰ ਲਈ ਤੇ ਅਸੀਂ ਇੱਕ ਦੂਜੇ ਕੋਲ ਮਾਫੀ ਨਾ ਮੰਗ ਲਈਏ। ਹਾਂ ਬਿਲਕੁਲ। ਈਵਨ ਪਿੱਛੇ ਜਿਹੇ ਜੀ ਅਸੀਂ ਲੁਧਿਆਣੇ 'ਚ ਇਕੱਠੇ ਹੋਏ, ਅਸੀਂ ਸਾਡੇ ਦੋਸਤਾਂ ਨੇ ਅੰਮ੍ਰਿਤਸਰ ਤੋਂ ਨੇ ਚਰਨਜੀਤ ਜੀ ਤੇਜਾ ਜੀ, ਸਾਡੇ ਗੰਗਵੀਰ ਰਠੌਰ ਜੀ ਰਾਹੋਂ ਤੋਂ, ਮੈਨੂੰ ਵੀ ਉਹਨਾਂ ਨੇ ਬੁਲਾਇਆ। ਅਸੀਂ ਲੁਧਿਆਣੇ 'ਚ ਇਕੱਠੇ ਹੋਏ, ਅਸੀਂ ਇੱਕ ਭਾਈ ਸੱਦਿਆ, ਇੱਕ ਮੌਲਵੀ ਸਾਹਿਬ ਸੱਦੇ, ਭਾਈ ਸਾਹਿਬ ਸੱਦੇ ਆਪਣੇ ਗੁਰਦੁਆਰਾ ਸਾਹਿਬ ਤੋਂ, ਹਿੰਦੂ ਧਰਮ ਦੇ ਇੱਕ ਪੁਜਾਰੀ ਵੀ ਸੱਦੇ। ਅਸੀਂ ਨਾ ਅਰਦਾਸ ਕੀਤੀ, ਉਹਨਾਂ 10 ਲੱਖ ਲੋਕਾਂ ਲਈ ਕਰਵਾਈ ਉੱਥੇ, ਕਿ ਅਸੀਂ ਸਾਂਝੀ ਅਰਦਾਸ ਕੀਤੀ ਆਪਣੇ ਆਪਣੇ ਧਰਮਾਂ ਅਨੁਸਾਰ, ਕਿ ਦੇਖੋ ਉਹ ਲੋਕ ਬਿਨਾਂ ਕਫਨ ਦਫਨ ਤੋਂ, ਬਿਨਾਂ ਸੰਸਕਾਰ ਤੋਂ, ਅਣਜਾਣ ਥਾਵਾਂ 'ਚ, ਖਤਾਨਾਂ 'ਚ, ਖੇਤਾਂ 'ਚ, ਘਰਾਂ 'ਚ ਉਵੇਂ ਰੋਲ ਕੇ ਸੜ ਕੇ ਇਸ ਦੁਨੀਆ ਤੋਂ ਗਏ। ਜੀ ਕਸੂਰ ਉਹਨਾਂ ਦਾ ਕੋਈ ਨਹੀਂ ਸੀ, ਕਸੂਰ ਤਾਂ ਉਹਨਾਂ ਦਾ ਇੰਨਾ ਕੀ ਸੀ ਕਿ ਇੱਧਰਲੇ ਪਾਸੇ ਕਿਉਂਕਿ ਉਹ ਮੁਸਲਮਾਨ ਸੀ, ਉੱਧਰਲੇ ਪਾਸੇ ਹਿੰਦੂ ਸਿੱਖ ਸੀ, ਉਹ ਲਕੀਰ ਦੇ ਆਸੇ ਪਾਸੇ ਜਿਹੜਾ ਧਰਮ ਦਾ ਤਬਾਦਲਾ ਸੀ ਨਾ, ਜਾਂ ਕਹਿ ਲਓ ਵੱਖਰੇਵਾ ਸੀ, ਇਹੀ ਕਸੂਰ ਸੀ। ਵਿਚਾਰੇ ਨਿਰਦੋਸ਼ ਆਮ ਲੋਕ ਸੀ। ਕੀ ਅਸੀਂ ਪਹਿਲੀ ਗੱਲ ਤਾਂ ਕੀ ਅਸੀਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅੱਲਾ ਦੀ ਜਾਂ ਵਾਹਿਗੁਰੂ ਦੀ ਜਾਂ ਭਗਵਾਨ ਦੀ ਦਰਗਾਹ 'ਚ ਅਰਦਾਸ ਕਰੀਏ। ਦੂਜੀ ਗੱਲ ਇਹ ਆ ਕਿ ਮਾਫੀ ਵੱਡੀ ਚੀਜ਼ ਆ, ਮਾਫੀ ਸਾਡਾ ਬੋਝ ਲਾ ਦਿੰਦੀ ਆ। ਜਿੱਦਾਂ ਉਹ ਸਿਆਲਕੋਟ ਵਾਲੇ ਮੁੰਡੇ ਦੇ 24 ਸਾਲ ਦੀ ਉਮਰ ਦੇ ਉੱਤੇ ਬੋਝ ਪਿਆ ਆ, ਕਿੰਨਾ ਸੰਵੇਦਨਸ਼ੀਲ, ਕਿੰਨਾ ਸੈਂਸਿਟਿਵ ਮੁੰਡਾ ਹੋਊਗਾ, ਉਹਨੇ ਉਸ ਅਸਲੀ ਪੀੜ ਨੂੰ ਸਮਝ ਲਿਆ। ਉਹਨੂੰ ਐ ਲੱਗਿਆ ਵੀ ਜਿਹੜਾ ਉਹ ਦਰਦ ਸੀ, ਜਿਹੜਾ ਗੁਨਾਹ ਮੇਰੇ ਦਾਦੇ ਨੇ ਕੀਤਾ, ਉਹ ਕਹਾਣੀ, ਉਹ ਦਰਦ ਮੇਰੇ ਤੱਕ ਵੀ ਪਹੁੰਚੂਗਾ, ਮੈਨੂੰ ਵੀ ਉਹਦਾ ਸੇਕ ਆ, ਤਾਂ ਕਿਉਂ ਨਾ ਮੈਂ ਇਹ ਤੋਂ ਮੁਕਤ ਹੋ ਜਾਵਾਂ। ਮੇਰੇ ਖਿਆਲ ਚ ਮੈਨੂੰ ਲੱਗਦਾ ਵੀ ਸਾਨੂੰ ਸਾਰਿਆਂ ਨੂੰ ਇਸ ਗੁਨਾਹ ਤੋਂ ਮੁਕਤ ਹੋਣ ਲਈ ਇੱਕ ਦੂਜੇ ਨੂੰ ਮਾਫ ਕਰ ਦੇਣਾ ਚਾਹੀਦਾ, ਕਦੀ ਅਸੀਂ ਅੱਗੇ ਵਧ ਸਕਦੇ ਹਾਂ। ਵੈਸੇ ਤਾਂ ਸਾਹਿਬ ਇਸਲਾਮ ਦੇ ਵਿੱਚ ਹੈ ਵੀ ਤੁਸੀਂ ਕਿਸੇ ਨਾਲ ਗੁੱਸੇ ਹੁੰਦੇ ਹੋ, ਨਾਰਾਜ਼ ਹੁੰਦੇ ਹੋ, ਤੇ ਤੁਸੀਂ 3 ਦਿਨ ਦੇ ਅੰਦਰ ਅੰਦਰ ਉਹਦੇ ਨਾਲ ਤੁਹਾਨੂੰ ਚਾਹੀਦਾ ਕਿ ਉਹਦੇ ਕੋਲ ਤੁਸੀਂ ਉਹਦੇ ਨਾਲ ਸੁਲ੍ਹਾ ਕਰ ਲਓ, ਜੇ ਤੁਹਾਡੇ ਕੋਲ ਗਲਤੀ ਹੋਈ ਹੈ ਤੇ ਉਹਦੇ ਕੋਲ ਮਾਫੀ ਮੰਗ ਲਓ। ਸੋ ਮਾਫ ਕਰ ਦੇਣਾ ਵੀ ਬੜਾ ਵੱਡਾ ਕਮਲ ਆ, ਤੇ ਮਾਫੀ ਮੰਗ ਲੈਣਾ ਬੜਾ ਵੱਡਾ ਅਮਲ, ਵੱਡੀ ਗੱਲ ਹੈ। ਉਹ ਗੱਲ ਤਾਂ ਫਿਰ ਉਹੀ ਹੈ ਨਾ ਜੀ ਧਰਮ ਦੀ। ਜੇ ਸਾਡੇ ਜੇ ਧਾਰਮਿਕ ਲੋਕ ਹੁੰਦੇ ਸਹੀ ਮਾਇਨਿਆਂ 'ਚ, ਤਾਂ ਫਿਰ ਇਹ ਮਸਲਾ ਹੀ ਨਹੀਂ ਹੱਲ, ਇਹ ਪੈਣਾ ਹੀ ਨਹੀਂ ਸੀਗਾ। ਇਹ ਚੱਕਰ ਇਹ ਆ ਵੀ ਧਰਮ ਨੂੰ ਸਹੀ ਮਾਇਨਿਆਂ 'ਚ ਇਹਨਾਂ ਨੇ ਸਮਝਿਆ ਹੁੰਦਾ, ਚਾਹੇ ਉਹ ਇਸਲਾਮ ਸੀ, ਚਾਹੇ ਉਹ ਸਿੱਖ ਧਰਮ ਸੀ, ਚਾਹੇ ਹਿੰਦੂ ਧਰਮ ਸੀ। ਦੇਖੋ ਮੁਹੱਬਤ ਤਾਂ ਸਾਰਿਆਂ ਦਾ ਆਧਾਰ ਆ, ਇਨਸਾਨੀਅਤ ਸਾਰਿਆਂ ਦਾ ਆਧਾਰ ਆ। ਅਸਲ 'ਚ ਸਾਡੇ ਜਿਹੜੇ ਧਰਮ ਨੂੰ ਅੱਧਾ ਸਮਝਣ ਵਾਲੇ ਲੋਕ ਆ ਜਾਂ ਘੱਟ ਸਮਝਣ ਵਾਲੇ ਲੋਕ ਆ, ਉਹ ਕਹਿੰਦੇ ਰਹਿੰਦੇ ਆ ਕਿ ਮੈਂ ਹੀ ਵਧੀਆ ਆ, ਮੈਂ ਹੀ ਚੰਗਾ ਆ, ਜਿਹੜੇ ਬਾਕੀ ਆ ਨਾ ਜੀ, ਬਾਕੀ ਮੇਰੇ ਮੁਕਾਬਲੇ ਜਾਂ ਮੇਰੇ ਧਰਮ ਦੇ ਮੁਕਾਬਲੇ ਮਾੜੇ ਆ। ਇੱਥੋਂ ਆ ਕੇ ਖਰਾਬੀ ਬਣਦੀ, ਇਹ ਊਚ ਨੀਚ, ਇੱਕ ਦੂਜੇ ਨੂੰ ਨੀਵਾਂ ਸਮਝਣਾ ਆਪਣੇ ਮੁਕਾਬਲੇ। ਮਸਲੇ ਦੀ ਜੜ ਇਹ ਆ, ਜੇ ਅਸੀਂ ਅੱਲਾ ਨੂੰ ਜਾਂ ਵਾਹਿਗੁਰੂ ਨੂੰ ਜਾਂ ਭਗਵਾਨ ਨੂੰ ਮੰਨਦੇ ਆ, ਤੇ ਜੇ ਸਾਰੀ ਮਖਲੂਕ ਉਹਦੀ ਸਿਰਜਣਾ ਆ, ਫਿਰ ਉੱਚਾ ਨੀਵਾਂ, ਚੰਗਾ ਮਾੜਾ ਕਿਹੜਾ ਹੋ ਸਕਦਾ। ਜਿਵੇਂ ਭੇਦਭਾਵ ਨਹੀਂ ਆਂਦੇ ਰੱਖਣਾ, ਤੇ ਇਸੇ ਤਰ੍ਹਾਂ ਹੀ ਕੁਰਾਨ ਸ਼ਰੀਫ 'ਚ ਹਕਾਇਤ ਹੈ ਵੀ ਕਿਸੇ ਨੂੰ ਕਿਸੇ ਤੇ ਕੋਈ ਵੀ ਫੌਕੀਅਤ ਹਾਸਲ ਨਹੀਂ, ਵੀ ਕੋਈ ਕਿਸੇ ਤੋਂ ਵੱਡਾ ਨਹੀਂ, ਕੋਈ ਕਿਸੇ ਤੋਂ ਛੋਟਾ ਨਹੀਂ, ਸਾਰੇ ਬਰਾਬਰ ਆ ਜਿਹੜੇ ਦੁਨੀਆ ਤੇ ਆ ਗਏ। ਬਿਲਕੁਲ ਵਧੀਆ, ਸਹੀ, ਬਿਲਕੁਲ ਸਹੀ ਗੱਲ ਹੈ ਜੀ, ਸਭ ਬਰਾਬਰ ਨੇ ਔਰ ਮੰਨਣਾ ਚਾਹੀਦਾ। ਧਾਮੀ ਸਾਹਿਬ ਟਾਈਮ ਸਾਡਾ ਤਕਰੀਬਨ ਘੰਟੇ ਦਾ ਲਾਗੇ ਲੱਗ ਗਿਆ, ਬਲਕਿ ਪਤਾ ਹੀ ਨਹੀਂ ਲੱਗਾ, ਹਾਲੇ ਤਾਂ ਬਹੁਤ ਲੰਮੀਆਂ ਗੱਲਾਂ ਜੇ ਆਪਾਂ ਕਰਨ ਲੱਗੀਏ ਹੋਣੀਆਂ। ਅਸੀਂ ਆਪਣਾ ਇਹਨਾਂ ਕਹਾਣੀਆਂ, ਇਹਨਾਂ ਸਟੋਰੀਆਂ ਦੇ ਰਾਹੀਂ
ਸੁਣਾ ਕੀ ਦਿੰਦੇ ਆ, ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਕਹਿੰਦਾ ਨਾ ਵੀ ਬਾਰਡਰ ਜਿੱਥੇ ਵੱਜ ਗਏ ਆ, ਕਾਇਮ ਰਹਿਣ, ਦਾਇਮ ਰਹਿਣ। ਅਸੀਂ ਵੀ ਹੱਸਦੇ ਵਸਦੇ ਰਹੀਏ, ਤੁਸੀਂ ਵੀ। ਪੰਜਾਬ ਸਾਰਾ ਇੱਕੋ ਹੀ ਆ, ਸਾਡਾ ਹੀ ਆ, ਆਪਣਾ ਹੀ ਆ। ਤੁਸੀਂ ਵੀ ਸਾਡੇ ਤੇ ਅਸੀਂ ਵੀ ਤੁਹਾਡੇ। ਕਿ ਅਸੀਂ ਆਪਣੀਆਂ ਨੇ ਕਹਾਣੀਆਂ ਨਾਲ ਨੇੜਤਾ ਵਧਾ ਸਕਦੇ ਹਾਂ, ਉਹ ਨਫ਼ਰਤ ਦਾ ਐਲੀਮੈਂਟ ਦੂਰ ਕਰ ਸਕਦੇ ਹਾਂ। ਕਿੰਨਾ ਕੁ ਆਪਾਂ ਕਰ ਚੁੱਕੇ ਹਾਂ, ਤੇ ਕਿੰਨਾ ਕੁ ਹੋਰ ਕਰ ਸਕਦੇ। ਦੇਖੋ ਜੀ, ਬੜੀ ਲਾਜ਼ਮੀ ਗੱਲ ਆ। ਜਦੋਂ ਸੰਚਾਰ ਨਹੀਂ ਹੁੰਦਾ, ਗੱਲਬਾਤ ਨਹੀਂ ਹੁੰਦੀ, ਫਿਰ ਓਲੇ ਪੈਂਦੇ ਆ, ਗਲਤ ਫਹਿਮੀਆਂ ਉੱਥੋਂ ਉੱਗਦੀਆਂ, ਪੈਦਾ ਹੁੰਦੀਆਂ। ਠੀਕ ਆ, ਦੀਵਾਰਾਂ ਦੀ ਇੱਜ਼ਤ ਕਰੋ, ਦੀਵਾਰਾਂ ਦੀ ਇੱਜ਼ਤ ਕਰੋ, ਤੇ ਖਿੜਕੀਆਂ ਦੀ ਗੁਜ਼ਾਰਿਸ਼ ਕਰੋ। ਖੁੱਲ ਕਰੋ, ਖਿੜਕੀਆਂ ਦੀ ਗੁਜ਼ਾਰਿਸ਼ ਕਰੋ। ਹਾਂ ਜੀ, ਖਿੜਕੀਆਂ ਦੀ ਗੁਜ਼ਾਰਿਸ਼, ਦੀਵਾਰਾਂ ਦੀ ਇੱਜ਼ਤ। ਦੀਵਾਰਾਂ ਪੈ ਗਈਆਂ, ਠੀਕ ਹੈ, ਖਿੜਕੀਆਂ ਦੀ ਗੁਜ਼ਾਰਿਸ਼ ਕਰੋ। ਆਸ ਰੱਖੋ ਕਿ ਜਿਵੇਂ ਇੱਕ ਦੂਜੇ ਪਾਸੇ ਪਰਿੰਦੇ ਜਾਂਦੇ ਆ, ਹਵਾ ਜਾਂਦੀ ਆ, ਮੁਹੱਬਤ ਦੇ ਸੁਨੇਹੇ ਵੀ ਆਉਣ ਜਾਣ। ਦੇਖੋ, ਨਫ਼ਰਤ ਕਰਨ ਵਾਲਿਆਂ ਨੇ ਨਫ਼ਰਤ ਦੇ ਬਹਾਨੇ ਵੀ ਲੱਭ ਲੈਣੇ ਆ, ਪਰ ਮੁਹੱਬਤ ਦਾ ਸਭ ਤੋਂ ਵੱਡਾ ਆਧਾਰ ਇਹ ਆ ਕਿ ਅਸੀਂ ਸਾਰੇ ਮਨੁੱਖ ਹਾਂ, ਇੱਕ ਸਾਡਾ ਸਿਰਜਕ ਆ। ਠੀਕ ਆ, ਤੇ ਇਸ ਸੁਨੇਹੇ ਨੂੰ ਲੈ ਕੇ ਅੱਗੇ ਵਧੋ। ਤੇ ਜਿਹੜੀਆਂ ਇਹ ਸਾਡੀਆਂ ਕਹਾਣੀਆਂ ਆ, ਠੀਕ ਆ, ਇਹ ਤਾਂ ਕਈ ਪਾਸਿਆਂ ਤੋਂ ਸਾਨੂੰ ਸਿੱਖਿਆਵਾਂ ਦਿੰਦੀਆਂ ਕਿ ਇੱਕ ਤਾਂ ਮੁਹੱਬਤ ਜ਼ਰੂਰੀ ਆ, ਨਹੀਂ ਤਾਂ ਵੰਡੀਆਂ ਪੈਣਗੀਆਂ। ਵੰਡੀਆਂ ਪੈਣਗੀਆਂ ਤੇ ਮਸਲੇ ਖੜੇ ਹੋਣਗੇ। ਮਸਲੇ ਖੜੇ ਹੋਣਗੇ ਤਾਂ ਸਾਡਾ, ਦੇਖੋ, 75 ਸਾਲ ਹੋ ਚੱਲੇ ਆ, ਪੌਣੀ ਸਦੀ ਹੋ ਚੱਲੀ ਆ, ਅਸੀਂ 47 ਦੇ ਪਰੇਸ਼ਾਨੀ ਚੋਂ ਬਾਹਰ ਨਹੀਂ ਆਏ। ਸਾਡੇ ਤਾਂ ਕਈ ਬਜ਼ੁਰਗਾਂ ਨੂੰ ਹਾਲੇ ਵੀ ਸੁਪਨੇ ਇੱਧਰਲੇ ਉੱਧਰਲੇ ਆਉਂਦੇ ਆ, ਹਾਲੇ ਵੀ ਦੌਰੇ ਪੈਂਦੇ ਆ, ਹੌਲ ਪੈਂਦੇ ਆ, ਹਾਲੇ ਉਹ ਸੁਪਨੇ ਦੇ ਵਿੱਚ ਬਲਦਾਂ ਦੇ ਰੱਸੇ ਵੱਢਦੇ ਹੋਏ ਜਾਂ ਮੱਝਾਂ ਦੇ ਸੰਗਲ ਖੋਲਦੇ ਹੋਏ ਉੱਠ ਕੇ ਬਹਿ ਜਾਂਦੇ ਆ। ਠੀਕ ਹੈ ਜੀ। ਰਾਤੀ ਮੇਰੀ ਗੱਲ ਇੰਟਰਵਿਊ ਸੀ ਬਾਬੂ ਰਜਬ ਅਲੀ ਦੀ ਪੋਤੀ ਨਾਲ। ਕਹਿੰਦੇ ਵੀ ਉਹ ਜਦੋਂ ਜਿੰਨੀ ਦੇਰ ਤੱਕ ਉਹਨਾਂ ਦੀ ਡੈਥ ਹੋਈ ਨਾ, ਉਨੀ ਦੇਰ ਤੱਕ ਉਹਨਾਂ ਦਾ ਇੱਕ ਵੀ, ਜਦੋਂ ਜਾਗਦੇ ਸਨ ਜਾਂ ਸੁੱਤੇ ਸਨ, ਉਹਨਾਂ ਦੀ ਜ਼ੁਬਾਨ ਤੇ ਆਪਣੇ ਸਾਹੋ ਕੇ ਜਾਂ ਆਪਣੇ ਦੇਸ਼ ਦੀ ਗੱਲ ਤੋਂ ਇਲਾਵਾ ਗੱਲ ਆਉਂਦੀ ਕੋਈ ਨਹੀਂ ਸੀ। ਉਹਨਾਂ ਦੀ ਮੈਂ ਗੱਲ ਕਰ ਰਿਹਾ ਸੀ, ਉਹਨਾਂ ਦੀ ਜ਼ੁਬਾਨ ਤੇ ਉਹਨਾਂ ਦੀ ਪੋਤੀ ਦੱਸਦੀ, ਰਿਹਾਨਾ, ਭੈਣ ਰਿਹਾਨਾ, ਵੀ ਜਿੰਨੀ ਦੇਰ ਤੱਕ ਉਹ ਹਯਾਤ ਸਨ, ਉਹਨਾਂ ਦੀ ਜ਼ੁਬਾਨ ਤੇ ਉਹਨਾਂ ਦੇ ਦਿਮਾਗ ਤੇ ਉਹਨਾਂ ਦੇ ਦਿਲ ਤੇ ਇਹ ਗੱਲ ਸੀ ਵੀ ਇਹ ਮੈਂ ਤੇ ਹੈ ਹੀ ਉੱਥੇ ਦਾ, ਮੈਂ ਤੇ ਇੱਥੇ ਦਾ ਹੈ ਹੀ ਨਹੀਂ। ਉਹਨਾਂ ਦੇ ਜ਼ਿਹਨ ਚੋਂ ਉਹ ਗੱਲ ਜਿੰਨੀ ਦੇਰ ਤੱਕ ਦੁਨੀਆ ਤੋਂ ਨਹੀਂ ਗਿਆ ਤੇ ਨਿਕਲੀ ਨਹੀਂ। ਸੋ ਮੇਰਾ ਖਿਆਲ ਹੈ ਵੀ ਜਿਹੜੇ ਬਜ਼ੁਰਗ ਉੱਧਰੋਂ ਆਏ ਨੇ, ਹਾਲੇ ਹਯਾਤ ਨੇ, ਉਹਨਾਂ ਦੇ ਜ਼ਿਹਨਾਂ ਦੇ ਵਿੱਚ ਉਹ ਗੱਲ ਹੀ ਆ, ਉੱਥੇ ਕਾਇਮ ਹੈ। ਤੇ ਢਿੱਲੋਂ ਸਾਹਿਬ, ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜੇ ਮੈਂ ਉਸ ਵੇਲੇ ਨੌਜਵਾਨ ਹੁੰਦਾ 47 'ਚ, ਤੇ ਜੇ ਮੈਂ ਇੱਕ ਬੰਦੇ ਨੂੰ ਰੱਖ ਸਕਦਾ ਲੁਕੋ ਕੇ, ਮੈਂ ਬਾਬੂ ਰਾਜਬ ਅਲੀ ਹੋਣਾ ਨੂੰ ਰੱਖ ਲੈਣਾ। ਮੈਂ ਉਹਨਾਂ ਨੂੰ ਲੁਕੋ ਲੈਣਾ ਸੀ, ਤੁਹਾਨੂੰ ਨਹੀਂ ਸੀ ਦੇਣਾ। ਉਹ ਸਾਡਾ ਬੜਾ ਹੀ ਕੀਮਤੀ ਸਰਮਾਇਆ ਬਹੁਤ ਆ। ਹਬੀਬ ਜ਼ਾਲਬ ਜੀ, ਮਨੀਰ ਨਿਆਜ਼ੀ ਸਾਹਿਬ ਤਾਂ ਚਲੋ ਪਹਿਲਾਂ ਹੀ ਉੱਧਰ ਰਹਿੰਦੇ ਸੀਗੇ, ਤੇ ਮਤਲਬ ਕੀਮਤੀ ਸਰਮਾਏ ਉਧਰੋਂ ਇੱਧਰ ਵੜੇ ਆਏ। ਸਾਡੇ ਸਾਰੇ ਰਾਈਟਰ ਜਿਹੜੇ ਆ ਉਹ ਰਾਵਲਪਿੰਡੀ ਦੇ ਨੇੜੇ ਤੇੜੇ ਦੇ ਪੈਦਾ ਹੋਏ ਆ ਬਹੁਤੇ, ਤੇ ਇੱਧਰੋਂ ਉੱਧਰ ਵੜੇ ਗਏ। ਪਰ ਜੇ ਮੈਨੂੰ ਇਹ ਛੋਟ ਦਿੰਦੀ ਸਰਕਾਰ, ਇੱਕ ਬੰਦਾ ਵੀ ਤੂੰ ਰੱਖ ਲੈ ਜਿਹੜਾ ਮਰਜ਼ੀ, ਤਾਂ ਮੈਂ ਕੜਾਵਾ ਭਾਲ ਲੈਣਾ ਸੀ ਬਾਬੂ ਰਾਜਬ ਅਲੀ ਹੋਣਾ ਦਾ, ਉਹਨਾਂ ਨੂੰ ਲੁਕੋ ਲੈਣਾ ਸੀਗਾ। ਉਹ ਸਾਡੇ ਮਾਲਵੇ ਦੀ ਰੂਹ, ਸਾਡੇ ਪੰਜਾਬ ਦੀ ਰੂਹ। ਮੈਂ ਕਿਹਾ ਜੀ ਉਹ ਚੱਲ ਗਿਆ ਜੀ ਤੁਹਾਡੇ ਵੱਲ, ਤੇ ਉਹ ਜਾ ਕੇ ਵੀ ਉਦਾਸ ਰਹੇ। ਬਿਲਕੁਲ ਉਦਾਸ ਰਹੇ, ਬਿਲਕੁਲ ਉਦਾਸ। ਕਿਉਂਕਿ ਬਹੁਤ ਪਿਆਰ ਕਰਨ ਵਾਲਾ ਬੰਦਾ ਸੀ ਆਪਣੀਆਂ ਜਿਓਗ੍ਰਾਫੀ ਨੂੰ, ਆਪਣੀਆਂ ਰਹੁ ਰੀਤਾਂ ਨੂੰ, ਆਪਣੇ ਮਾਲਵੇ ਦੀ ਰੂਹ ਸੀ ਜੀ ਉਹ, ਆਪਣੇ ਪਿੰਡਾਂ ਨੂੰ। ਗੱਲ ਆਪਾਂ ਕੰਧਾਂ ਦੀ ਕਰਦੇ ਹਾਂ ਵੀ ਉਹ ਮੈਂ ਸ਼ੁਰੂ ਦੇ ਵਿੱਚ ਇੱਕ ਕਵਿਤਾ ਵੀ ਛੋਟੀ ਜਿਹੀ ਆਪਣੇ ਕੋਲੇ ਪਿਆਰ ਵਾਲੇ ਨਾਲ ਲਿਖੀ ਸੀ। ਉਹਦਾ ਐਂਡ ਵਾਲਾ, ਤੂੰ ਕੀ ਜਾਣੇ ਇਸ ਧਰਤੀ ਨੂੰ, ਖੌਰੇ ਕਿੰਜ ਨੇ ਪਚੀਆਂ ਕੰਧਾਂ। ਇੰਨੇ ਬਜ਼ੁਰਗਾਂ ਨੂੰ ਮਿਲੇ, ਕਿਵੇਂ ਪਚੀਆਂ ਕੰਧਾਂ। ਬਿਲਕੁਲ, ਕੰਧਾਂ ਦੀ ਗੱਲ ਕਰਾਂ, ਮੈਂ ਤੁਹਾਡੇ ਤੋਂ ਕੋਈ ਸਵਾਲ ਕਰਦਾ ਵੀ ਇੰਨਾ ਤਜਰਬਾ, ਵੀ ਉਹ ਕੰਧਾਂ ਕਿਸ ਤਰ੍ਹਾਂ ਇਹਨਾਂ ਬਜ਼ੁਰਗਾਂ ਨੂੰ ਪਚੀਆਂ ਜਿਹੜੇ ਹੁਣ ਤੱਕ ਹਯਾਤ ਨੇ। ਮੈਨੂੰ ਲੱਗਦਾ ਇਹਨਾਂ ਨੂੰ ਨਹੀਂ ਪਚਣੀਆਂ, ਨਾ ਹੀ ਪਚੀਆਂ। ਇਹਨਾਂ ਨੇ ਕੰਧਾਂ ਕਬੂਲ ਨਹੀਂ ਕੀਤੀਆਂ ਜੀ। ਇਹ ਤਾਂ ਸਾਡੀ ਜਨਰੇਸ਼ਨ ਆ ਜਿਹੜੀ ਦੁਨੀਆ ਦਾ ਹੁਣ ਇਤਿਹਾਸ ਪੜ੍ਹ ਕੇ ਜਾਂ ਸਮਝ ਕੇ ਕਹਿੰਦੀ ਆ ਵੀ ਕੰਧਾਂ ਦਾ ਇਹਤਰਾਮ ਕਰੋ, ਖਿੜਕੀਆਂ ਦੀ ਗੁਜ਼ਾਰਿਸ਼ ਕਰੋ। ਇਹ ਤਾਂ ਕਹਿੰਦੇ ਆ ਜੀ ਕਿ ਅੱਜ ਸਾਨੂੰ ਪਾਸੇ ਹੋਵੋ, ਜਰਾ ਪਾਸੇ ਹੋਵੋ। ਅਸੀਂ ਰੀਂਹ ਕੇ, ਲੰਮੇ ਪੈ ਕੇ, ਲੇਟ ਕੇ, ਅਸੀਂ ਉੜ ਕੇ, ਪਤਾ ਨਹੀਂ ਅਸੀਂ ਕਿਸੇ ਤਰ੍ਹਾਂ ਵੀ ਆਪਣੇ ਪਿੰਡ ਪਹੁੰਚ ਜਾਈਏ।
ਦੇਖੋ ਅੰਦਰੋਂ ਪੰਜਾਬ ਦੀ ਤਕਸੀਮ ਨੂੰ ਜਾਂ ਹਿੰਦੁਸਤਾਨ ਦੀ ਤਕਸੀਮ ਨੂੰ ਬਹੁਤੇ ਲੋਕਾਂ ਨੇ ਕਬੂਲ ਨਹੀਂ ਕੀਤਾ। ਸੱਚਾਈ ਇਹ ਆ ਆਪਾਂ ਜੋ ਦੇਖੋ ਆਪਾਂ ਉੱਪਰੋਂ ਜੋ ਮਰਜ਼ੀ ਕਹੀ ਜਾਈਏ, ਠੀਕ ਹੈ ਜੀ। ਸਾਡੇ ਸਿੱਖਾਂ ਦੀ ਜਾਂ ਹਿੰਦੂਆਂ ਦੀ ਕਈ ਵਾਰੀ ਹੁਣ ਜਦੋਂ ਢਿੱਲੋਂ ਸਾਹਿਬ ਮੈਂ ਇਹ ਵੀ ਗੁਜ਼ਾਰਿਸ਼ ਕਰਨੀ ਆ ਕਿ ਜਦੋਂ 47 ਦੀਆਂ ਕਹਾਣੀਆਂ ਅਸੀਂ ਕਰਦੇ ਹਾਂ, ਹਿੰਦੂ ਧਰਮ ਨਾਲ ਜੁੜੇ ਹੋਏ ਲੋਕਾਂ ਦਾ ਬਹੁਤ ਵੱਡਾ ਰੋਲ ਸੀਗਾ। ਸਰ ਗੰਗਾ ਰਾਮ ਵਰਗੇ ਬੰਦੇ ਸੀ, ਬਿਲਕੁਲ। ਅੱਜ ਤੱਕ ਉਹਨਾਂ ਦਾ ਨਾਮ ਜਿਹੜਾ ਲਾਹੌਰ ਇਹਨਾਂ ਦਾ ਕੋਈ ਜਵਾਬ ਨਹੀਂ, ਇਹਨਾਂ ਦਾ ਕੋਈ ਜਵਾਬ ਨਹੀਂ। ਮੈਨੂੰ ਕਹਾਣੀ ਯਾਦ ਆ ਗਈ, ਗੱਲ ਯਾਦ ਆ ਗਈ ਸੌਰੀ ਤੁਹਾਡੀ ਗੱਲ ਦੇ ਵਿੱਚ ਹੀ, ਵੀ ਜਦੋਂ ਇਹ ਸਾਰਾ ਕੁਝ ਚੱਲਣ ਡਿਆ ਸੀ 47 ਵਾਲਾ, ਤੇ ਉਦੋਂ ਮੁਜ਼ਾਹਿਰੀਨ ਜਿਹੜੇ ਮੁਜ਼ਾਹਰਾ ਕਰਨ ਵਾਲੇ ਨਾ ਕੁਛ ਮਾਲ ਰੋਡ ਲਾਹੌਰ ਤੇ ਆ ਗਏ, ਤੇ ਉੱਥੇ ਸਰ ਗੰਗਾ ਰਾਮ ਦਾ ਲੱਗਾ ਸੀ ਸਟੈਚੂ, ਤੇ ਉਹਨੂੰ ਉਹਨਾਂ ਨੇ ਤੋੜ ਦਿੱਤਾ। ਤੇ ਉਹਦੇ ਦੌਰਾਨ ਹੀ ਉਸੇ ਦੌਰਾਨ ਹੀ ਕੁਝ ਬੰਦੇ ਜ਼ਖਮੀ ਹੋ ਗਏ, ਤੇ ਉਹ ਇਲਾਜ ਵਾਸਤੇ ਟ੍ਰੀਟਮੈਂਟ ਵਾਸਤੇ ਸਰ ਗੰਗਾ ਰਾਮ ਹਸਪਤਾਲ ਗਏ। ਵਾਹ ਵਾਹ। ਹੁਣ ਇੱਕ ਸਾਡੇ ਕਮੀ ਆ ਸਾਡੀਆਂ ਸਾਰੀਆਂ ਸਟੋਰੀਆਂ 'ਚ, ਸਾਡੇ ਨਾ ਹਿੰਦੂ ਧਰਮ ਨਾਲ ਜਿਹੜੇ ਜੁੜੇ ਹੋਏ ਲੋਕ ਆ, ਚਲੋ ਮੈਂ ਵੀ ਸਿੱਖ ਧਰਮ ਨੂੰ ਬਿਲੋਂਗ ਕਰਦਾ, ਲੇਕਿਨ ਮੈਂ ਸੋਚਦਾ ਹੁੰਦਾ ਵੀ ਅਸੀਂ ਸਾਰੇ ਪੰਜਾਬੀ ਆ, ਕਿਤੇ ਸਾਡਾ ਇਹ ਜਿਹੜੀਆਂ ਸਟੋਰੀਆਂ ਉਹਦੇ ਵਿੱਚ ਆਪਾਂ ਇੰਬੈਲੈਂਸ ਜਾਂ ਥੋੜਾ ਜਿਹਾ ਹੋ ਰਿਹਾ। ਮੈਂ ਸਾਰੇ ਯੂਟਿਊਬਰਸ ਨੂੰ ਇਹ ਗੁਜ਼ਾਰਿਸ਼ ਕਰੂੰਗਾ ਕਿ ਦੁੱਖ ਸਭ ਦੇ ਸਾਂਝੇ ਆ, ਸਭ ਦੇ ਸਾਂਝੇ ਆ। ਉਹ ਚਾਹੇ ਕੋਈ ਹਿੰਦੂ ਉਧਰੋਂ ਇੱਧਰ ਆਇਆ ਜਾਂ ਸਿੱਖ ਆਇਆ, ਠੀਕ ਹੈ ਜੀ। ਇਹ ਵੀ ਗੱਲ ਨਹੀਂ ਕਿ ਉਹ 100 ਕਿੱਲਿਆਂ ਦਾ ਮਾਲਕ ਸੀ ਜਾਂ ਉਹਦੀ ਇੱਕ ਛੋਟੀ ਜਿਹੀ ਦੁਕਾਨ ਸੀ, ਜਿਹਨੇ ਉੱਜੜਨਾ ਉਹਨੇ ਸਿਫਰ ਤੋਂ ਸ਼ੁਰੂ ਕੀਤਾ ਸਾਰਾ ਕੁਝ। ਉਹਨੇ ਫਿਰ ਭਾਵੇਂ 100 ਕਿੱਲਿਆਂ ਦਾ ਸੀ, ਤੇ ਉਹੀ ਗੱਲ ਹੈ ਵੀ ਉਹਨੇ ਸਿਫਰ ਤੋਂ ਦੁਬਾਰਾ ਸ਼ੁਰੂ ਕਰਨਾ ਸੀ। ਜਿਹੜੇ ਲੋਕ ਇੱਧਰੋਂ ਵੀ ਗਏ ਆ, ਚਲੋ ਸਾਰੇ ਕਵਰ ਹੋ ਰਹੇ ਆ, ਲੇਕਿਨ ਮੈਂ ਇਹ ਚਾਹੁੰਦਾ ਕਿ ਜਿਹੜਾ ਸਾਡਾ ਨਾ ਉਹ ਵਰਗ ਸੀਗਾ ਜਿਹਨੂੰ ਅਸੀਂ ਕਿਰਤੀ ਵਰਗ ਕਹਿੰਦੇ ਆ, ਮਜ਼ਦੂਰ ਵਰਗ ਸੀ, ਛੋਟਾ ਦੁਕਾਨਦਾਰ ਸੀ, ਛੋਟਾ ਕਿਸਾਨ ਸੀ, ਉਹਨਾਂ ਦੇ ਦੁੱਖਾਂ ਨੂੰ ਆਪਾਂ ਥੋੜਾ ਜਿਹਾ ਹੋਰ ਸੁਣਨ ਦੀ ਕੋਸ਼ਿਸ਼ ਕਰੀਏ। ਔਰ ਹਿੰਦੂਆਂ ਦੇ ਜਿਹੜੇ ਦੁੱਖ ਆ, ਠੀਕ ਆ, ਉਹ ਵੀ ਉਨੇ ਹੀ ਆ। ਹਿੰਦੂਆਂ ਦੇ ਉੱਤੇ ਘੱਟ ਕਵਰ ਹੋਈਆਂ ਜੀ। ਨਹੀਂ ਬਿਲਕੁਲ, ਇਹਦੇ ਚ ਕੋਈ ਨਹੀਂ ਹੈ, ਬਿਲਕੁਲ ਸੱਚੀ ਤੁਹਾਡੀ ਗੱਲ ਹੈ, ਘੱਟ ਕਵਰ ਹੋਏ ਨੇ। ਸਾਡੇ ਇਹਦੇ ਤੇ ਵੀ ਜਿੰਨੇ ਯੂਟਿਊਬਰਸ ਨੇ ਸਾਰੇ, ਉਹਨਾਂ ਨੂੰ ਜਿਵੇਂ ਤੁਸੀਂ ਕਿਹਾ, ਤੇ ਮੇਰੇ ਵੱਲੋਂ ਵੀ ਅਸੀਂ ਵੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੀਆਂ, ਬਲਕਿ ਕਰੀਦੀ ਵੀ ਆ, ਜਿਹੜੀ ਕੋਈ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਨਜ਼ਰ ਆਵੇ। ਤਫਰੀਕ ਨਹੀਂ ਕਰਨੀ, ਇਹ ਹਿੰਦੂ ਤੇ ਉਹ ਭੇਦਭਾਵ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਭੇਦਭਾਵ ਦੀ ਕੋਈ ਗੱਲ ਚਾਹੀਦੀ ਨਹੀਂ ਜੀ। ਤਾਮੀ ਸਾਹਿਬ, ਪ੍ਰੋਗਰਾਮ ਦੇ ਅਖੀਰ ਤੇ ਤੁਸੀਂ ਯੂਟਿਊਬਰਸ ਨੂੰ ਵੀ ਸੁਣਾ ਦਿੱਤਾ, ਤੇ ਅਖੀਰ ਤੇ ਪ੍ਰੋਗਰਾਮ ਦੇ ਤੇ ਕੀ ਕਹਿਣਾ ਚਾਹੋਗੇ, ਕੀ ਸੁਣਾ ਦੇਣਾ ਚਾਹੋਗੇ ਆਪਣੇ ਪੇਨਸ ਆਫ ਪਾਰਟੀਸ਼ਨ ਸਾਡਾ ਪ੍ਰੋਗਰਾਮ, ਇਸ ਪ੍ਰੋਗਰਾਮ ਦੇ ਹਵਾਲੇ ਨਾਲ? ਵੈਸੇ ਤੇ ਗੱਲਾਂ ਤੁਹਾਡੇ ਕੋਲ ਜੇ ਸੁਣੀਆਂ ਤੇ ਬਹੁਤ ਜ਼ਿਆਦਾ ਨੇ, ਅਸੀਂ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਕੁਝ ਆਖਰੀ ਮੈਸੇਜ ਕਰਨਾ ਜੀ। ਮੈਂ ਥੋੜਾ ਜਿਹਾ ਇਹਦੇ ਵਿੱਚ ਇੱਕ ਚੀਜ਼ ਹੋਰ ਸ਼ਾਮਲ ਕਰਦਾ ਜ਼ੁਬਾਨ ਦੇ ਨਜ਼ਰੀਏ ਤੋਂ, ਕਿ ਇੱਕ ਤਾਂ ਚਾਹੇ ਇੱਧਰਲਾ ਪੰਜਾਬ ਚਾਹੇ ਉੱਧਰਲਾ ਪੰਜਾਬ ਆ, ਕਮ ਸੇ ਕਮ ਅਸੀਂ ਘਰਾਂ 'ਚ ਤਾਂ ਪੰਜਾਬੀ ਬੋਲੀਏ ਨਾ ਜੀ। ਬੜਾ ਦੁੱਖ ਹੁੰਦਾ ਜਦੋਂ ਸਾਡੇ ਇੱਧਰ ਸਰਦਾਰਾਂ ਦੇ ਘਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵੀ ਉਹ ਹਿੰਦੀ ਬੋਲਦੇ ਆ, ਤੇ ਉਧਰ ਤੁਹਾਡੇ ਉਰਦੂ, ਦੇਖੋ ਉਰਦੂ ਵੀ ਚੰਗਾ ਹੈ ਤੁਹਾਡੇ, ਤੇ ਫਿਰ ਵੀ ਕਿਤੇ ਨਾ ਕਿਤੇ ਹੈ। ਸਾਡੇ ਤੇ ਬਿਲਕੁਲ ਕੰਮ ਹੋਰ ਪਾਸੇ ਤੁਰ ਪਿਆ। ਪਰ ਜਦੋਂ ਆਪਾਂ ਪਿੰਡਾਂ 'ਚ ਫਿਜ਼ੀਕਲੀ ਤੁਰ ਪੈਂਦੇ ਆ ਨਾ ਵੇਖਣ, ਤੁਹਾਨੂੰ ਹਰ ਚੀਜ਼ ਐ ਲੱਗੂਗੀ, ਨੈਚੁਰਲ ਲੱਗੂਗੀ, ਪੰਜਾਬ ਹੈ, ਪੰਜਾਬੀ ਆ। ਜਿਵੇਂ ਹੀ ਤੁਸੀਂ ਸ਼ਹਿਰਾਂ ਦਾ ਰੁਖ ਕਰਦੇ ਜੇ, ਸਕੂਲਾਂ ਦਾ ਰੁਖ ਕਰਦੇ ਜੇ, ਉਹ ਪੰਜਾਬੀ ਵਾਲੀ ਗੱਲ ਕੋਈ ਨਹੀਂ, ਉੱਥੇ ਉਰਦੂ ਜਿਹੜੀ ਹਾਵੀ ਹੈ। ਇਹ ਕਿਹੜਾ ਕੰਪਲੈਕਸ ਆ ਇਹਨਾਂ ਪੰਜਾਬੀਆਂ ਨੂੰ? ਢਿੱਲੋਂ ਸਾਹਿਬ, ਮੈਂ ਤਾਂ ਕਹਿੰਦਾ ਇਹ ਕੰਪਲੈਕਸ ਦੂਰ ਕਰੋ। ਜਿਸ ਜ਼ੁਬਾਨ ਵਿੱਚ ਸਾਡੇ ਗੁਰੂ ਨਾਨਕ ਦੇਵ ਜੀ, ਬੁੱਲੇ ਸ਼ਾਹ ਜੀ, ਬਾਬਾ ਫਰੀਦ ਜੀ ਕਿਆ ਕਹਿਣੇ, ਮੌਲਵੀ ਗੁਲਾਮ ਰਸੂਲ ਸਾਹਿਬ, ਮੈਂ ਕਹਾਂ ਜੀ ਕੋਈ ਜਵਾਬ ਆ ਸਾਡੀ ਉਸ ਬਾਣੀ ਦਾ, ਸਾਡੇ ਉਸ ਲੋਕਾਂ ਦਾ, ਸਾਡੀਆਂ ਕਾਫੀਆਂ ਦਾ ਕੋਈ ਜਵਾਬ ਆ? ਦੁਨੀਆ ਦੇ ਕਿਹੜੇ ਲਿਟਰੇਚਰ ਨਾਲ ਅਸੀਂ ਆਪਣਾ ਜਾਣੀ ਕਿ ਮੋਢਾ ਨਹੀਂ ਵੇਚ ਸਕਦੇ? ਫਿਰ ਹੀਣ ਭਾਵਨਾ ਕਾਹਦੀ ਆ? ਇਹ ਕਿਹੜੇ ਕੰਪਲੈਕਸ ਆ? ਠੀਕ ਆ, ਉਰਦੂ ਸਿਖਾਓ, ਅੰਗਰੇਜ਼ੀ ਵੀ ਸਿਖਾਓ, ਮੈਂ ਤਾਂ ਕਹਿੰਦਾ ਫਰੈਂਚ ਵੀ ਸਿਖਾਓ, ਕੋਈ ਭਾਸ਼ਾ ਮਾੜੀ ਨਹੀਂ, ਪਰ ਆਪਣੀ ਬੋਲੀ ਯਾਰ, ਆਪਣੀ ਪੰਜਾਬੀ ਬੋਲੀ ਨੰਬਰ 1 ਤਾਂ ਮੈਂ ਇਹ ਹੱਥ ਜੋੜ ਕੇ ਬੇਨਤੀ ਕਰੂ ਸਾਰਿਆਂ ਨੂੰ। ਇਹਦੇ ਤੇ ਧਾਮੀ ਸਾਹਿਬ ਆਂਦੇ ਵੀ ਜਿਹੜਾ ਤੁਸੀਂ ਰੱਬ ਕੋਲੋਂ ਕੁਝ ਮੰਗਣਾ ਵੀ ਹੈ ਨਾ, ਤੇ ਰੱਬ ਕਿਹੜਾ ਵੀ ਤੁਹਾਡੀ ਪੰਜਾਬੀ ਜ਼ੁਬਾਨ ਸਮਝਦਾ ਨਹੀਂ, ਕਿ ਉਹਨੇ ਉਰਦੂ ਸਮਝਣੀ ਹੈ ਜਾਂ ਅਰਬੀ ਸਮਝਣੀ। ਉਹ ਬਾਬਾ ਜੀ ਨਜ਼ਮੀ ਨਾਲ ਲਿਖਿਆ, ਅੰਬਰਾਂ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ, ਕਿੰਨਾ ਭਾਰ ਹੈ ਉਹਦੇ ਵਿਹੜੇ ਵਿੱਚ, ਉਹਦੇ ਤਕੜੇ ਤੇ ਤੋਲ ਕੇ ਵੇਖਾਂਗਾ। ਉਹ ਆਂਦਾ ਵੀ ਮੈਂ ਰੱਬ ਨਾਲ ਵੀ ਪੰਜਾਬੀ ਬੋਲ ਕੇ ਵੇਖਾਂਗਾ ਵੀ ਮੇਰਾ ਭਾਰ ਕਿੰਨਾ ਗਿਆ, ਵੀ ਮੈਂ ਪੰਜਾਬੀ ਦੇ ਵਿੱਚ ਤੇਰੇ ਨਾਲ ਗੱਲ ਨਹੀਂ ਕਰ ਸਕਦਾ। ਬਿਲਕੁਲ,
ਦੂਜੀ ਗੱਲ ਜਿਹੜੀ ਮਤਲਬ ਆਮ ਲੋਕਾਂ ਨੂੰ ਇੱਕ ਗੁਜ਼ਾਰਿਸ਼ ਹੈ ਕਿ ਬਜ਼ੁਰਗਾਂ ਨੂੰ ਵੈਸੇ ਰਿਕਾਰਡ ਕਰਕੇ ਰੱਖ ਲਓ। ਹੂੰ ਠੀਕ ਹੈ ਜੀ। ਹੁਣ ਮੈਂ ਕਈ ਵਾਰੀ ਕਿਸੇ ਦੀ ਵੀਡੀਓ ਬਣਾ ਕੇ ਆਉਣਾ, ਚੌਥੇ ਦਿਨ ਫੋਨ ਆਉਂਦਾ ਜੀ ਸਾਡੇ ਬਜ਼ੁਰਗ ਤਾਂ ਤੁਰ ਗਏ, ਚੰਗਾ ਹੋਇਆ ਤੁਸੀਂ ਵੀਡੀਓ। ਹੂੰ ਹਰੇਕ ਕੋਲ ਮੋਬਾਈਲ ਆ। ਇਹ ਮੋਬਾਈਲ ਤੁਸੀਂ ਸਿਰਫ ਰੰਗ ਤਮਾਸ਼ੇ ਦੇਖਣ ਲਈ ਥੋੜ੍ਹਾ ਆ। ਇਹ ਤੋਂ ਤੁਸੀਂ ਆਪਾਂ ਸਾਰੇ ਬਹੁਤ ਵੱਡਾ ਕੰਮ ਕਰ ਸਕਦੇ ਆ। ਸਾਰੇ ਆਪਣੇ ਪਰਿਵਾਰ ਦੇ ਖਾਸ ਤੌਰ ਤੇ ਬਜ਼ੁਰਗਾਂ ਨੂੰ ਰਿਕਾਰਡ ਕਰਕੇ ਰੱਖ ਲਓ। ਹਾਂਜੀ ਹਾਂਜੀ, ਉਹਨਾਂ ਦੀ ਰਿਕਾਰਡ ਕਰ ਲਓ, ਲਾ ਕੇ ਤੇ ਅਪਲੋਡ ਕਰੋ, ਸੇਵ ਕਰਕੇ ਰੱਖ ਲਓ। ਪੁਰਾਣੀਆਂ ਨਸਲਾਂ ਨੂੰ ਇੱਕ ਯਾਦ ਬਣੀ ਰਹਿ ਜਾਊਗੀ। ਫਿਰ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਸੀ ਕਿ ਸਾਡੇ ਬਜ਼ੁਰਗ ਕਿਵੇਂ ਬੋਲਦੇ ਆ, ਫਿਰ ਅਸੀਂ ਤੜਫਦੇ ਆ, ਤਰਸਦੇ ਆ। ਸੋ ਇਹ ਦੋ ਗੱਲਾਂ ਆ। ਤੀਜੀ ਗੱਲ ਇਹ ਆ ਕਿ ਮਨ ਸਾਫ਼ ਕਰਨ ਦੀ ਬਹੁਤ ਲੋੜ ਆ। ਹੂੰ ਤੇ ਇਨਸਾਨ ਤਾਂ ਵੈਸੇ ਹੀ ਕਹਿੰਦੇ ਆ ਨਾ ਜਿਵੇਂ ਕਿ ਪ੍ਰਮਾਤਮਾ ਦੀ ਖਾਸ ਸਿਰਜਣਾ ਆ, ਤੇ ਸਾਨੂੰ ਸਬੂਤ ਦੇਣਾ ਚਾਹੀਦਾ ਆਪਣੇ ਵਿਵਹਾਰ ਨਾਲ, ਆਪਣੇ ਬਿਹੇਵੀਅਰ ਨਾਲ, ਆਪਣੀ ਸੋਚ ਨਾਲ ਕਿ ਅਸੀਂ ਵਾਕਈ ਇਨਸਾਨ ਚੰਗਾ ਆ। ਲੇਕਿਨ ਅਫਸੋਸ ਦੀ ਗੱਲ ਇਹ ਆ ਕਿ ਇਨਸਾਨ ਜਿੰਨਾ ਚੰਗਾ ਹੋਣਾ ਚਾਹੀਦਾ ਉਧਰ ਵੱਲ ਅਸੀਂ ਤੁਰ ਨਹੀਂ ਰਹੇ। ਅਸੀਂ ਵੱਖ-ਵੱਖ ਖੁੰਡਿਆਂ ਨਾਲ ਵੱਜ ਗਏ ਆ, ਕੱਟੜਤਾ ਵੱਲ ਤੁਰੀ ਜਾ ਰਹੇ ਆ। ਜਦੋਂ ਅਸੀਂ ਐ ਕਲਾਵਾ ਭਰਦੇ ਆ ਦੁਨੀਆ ਦਾ, ਫਿਰ ਇਹ ਸੋਚਦੇ ਆ ਇਹਦੇ ਵਿੱਚ ਕਿਹਨੂੰ ਲੈਣਾ ਕਿਹਨੂੰ ਨਹੀਂ ਲੈਣਾ। ਨਹੀਂ, ਇਹ ਕੈਲਕੂਲੇਸ਼ਨ ਨਹੀਂ ਹੋਣੀ ਚਾਹੀਦੀ। ਤੇ ਇਨਸਾਨ ਨੂੰ ਬਹੁਤ ਖੂਬਸੂਰਤ, ਬਹੁਤ ਚੰਗੀ ਸੋਚ ਵਾਲਾ ਹੋਣਾ ਚਾਹੀਦਾ। ਤੇ 47 ਜਾਂ 84 ਜਾਂ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਇਹ ਸਮਾਜ ਦੇ ਵਿੱਚ ਘਟਨਾਵਾਂ ਜਿਹੜੀਆਂ ਘਟਦੀਆਂ ਆ, ਤੇ ਇਹਨਾਂ ਤੋਂ ਸਾਨੂੰ ਇਹੀ ਸਬਕ ਲੈਣਾ ਚਾਹੀਦਾ ਕਿ ਮੁਹੱਬਤ ਜਿਹੜੀ ਆ ਨਾ ਜੀ, ਉਹ ਸਭ ਤੋਂ ਉੱਪਰ ਆ। ਮੁਹੱਬਤ ਕਾਇਮ ਰੱਖੋ, ਚਾਹੇ ਆਪਣੇ ਘਰ ਵਿੱਚ, ਪਹਿਲਾਂ ਖੁਦ ਨਾਲ, ਆਪਣੇ ਘਰ 'ਚ, ਆਪਣੇ ਹਮਸਾਇਆਂ ਨਾਲ, ਪਿੰਡ 'ਚ, ਇੱਥੋਂ ਤੱਕ ਗਵਾਂਢੀ ਮੁਲਕਾਂ ਤੱਕ ਵੀ ਇਹ ਮੁਹੱਬਤ ਜਾਣੀ ਚਾਹੀਦੀ ਆ। ਤਦ ਅਸੀਂ ਤਰੱਕੀ ਕਰ ਸਕਦੇ ਹਾਂ। ਬਹੁਤ ਸ਼ੁਕਰੀਆ ਸਰ ਤੁਹਾਡਾ। ਤਾਂ ਸਾਹਿਬ ਤੁਸੀਂ ਟਾਈਮ ਦਿੱਤਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਗੱਲਾਂ ਕਰਨ ਵਾਲੀਆਂ ਹੋਰ ਬਹੁਤ ਜ਼ਿਆਦਾ, ਫਿਰ ਕਿਤੇ ਆਪਾਂ ਜ਼ਰੂਰ ਤੁਹਾਨੂੰ ਜ਼ਹਿਮਤ ਦੇਵਾਂਗੇ, ਗੱਲਾਂ ਬਾਤਾਂ ਹੋਰ ਕਰਾਂਗੇ। ਟਾਈਮ ਦਾ 1.25 ਘੰਟਾ ਹੋ ਗਿਆ, ਪਤਾ ਹੀ ਨਹੀਂ ਲੱਗਾ ਵੀ ਕਿਹੜੇ ਵੇਲੇ ਲੰਘ ਗਿਆ, ਕਿਉਂਕਿ ਦਿਲ ਦੀਆਂ ਗੱਲਾਂ ਫਰੋਲਣ ਬੈਠੇ ਆ ਤੇ ਪਤਾ ਹੀ ਨਹੀਂ ਵੀ ਟਾਈਮ ਕਿੰਨਾ ਹੋ ਗਿਆ। ਚਲੋ, ਬਹੁਤ ਤੁਹਾਡਾ ਵੀ ਸ਼ੁਕਰੀਆ। ਬਹੁਤ ਧੰਨਵਾਦ ਜੀ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਜਿੰਨੇ ਦੋਸਤ ਸਾਨੂੰ ਵੇਖਦੇ ਪਏ ਨੇ ਇਸ ਵੇਲੇ, ਪੰਜਾਬੀ ਲੈਬ YouTube ਚੈਨਲ, ਫੇਸਬੁੱਕ ਕੀਮਤੀ ਗੱਲਾਂ ਫੇਸਬੁੱਕ ਪੇਜ ਤੇ ਸਾਰੇ ਇਹਨੂੰ ਇੱਕ ਵਾਰੀ ਜਿਹੜੇ ਲਾਈਵ ਸਾਡੇ ਨਾਲ ਇਸ ਵੇਲੇ ਜੁੜੇ ਨੇ, ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਬਹੁਤ ਮਿੱਠੀਆਂ ਤੇ ਸੋਹਣੀਆਂ ਗੱਲਾਂ ਧਾਮੀ ਸਾਹਿਬ ਦੀਆਂ ਸਾਰਿਆਂ ਤੱਕ ਪਹੁੰਚ ਸਕਣ, ਜਿੰਨੇ ਲੋਕ ਇਹ ਤੋਂ ਮੁਸਤਫੀਦ ਹੋ ਸਕਣ, ਇਹਨਾਂ ਗੱਲਾਂ ਤੋਂ, ਉਹਨਾਂ ਨੂੰ ਮਿੱਠੀਆਂ ਗੱਲਾਂ ਨੂੰ ਸੁਣ ਸਕਣ, ਉਹਨਾਂ ਹੀ ਸਾਡਾ ਸਾਰਿਆਂ ਦਾ। ਇਸ ਪ੍ਰੋਗਰਾਮ ਦੀ ਦਿਲਚਸਪੀ ਤੁਹਾਨੂੰ ਪਤਾ ਮੇਰੀ ਆਪਣੀ ਬਹੁਤ ਜ਼ਿਆਦਾ। ਸੋ ਮੈਂ ਖਾਸ ਤੌਰ ਤੇ ਵੀ ਧਾਮੀ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਪ੍ਰੋਗਰਾਮ ਨੂੰ ਆਪਾਂ ਕਰੀਏ। ਆਉਣ ਵਾਲੇ ਟਾਈਮ 'ਚ ਵੀ ਤੁਹਾਡੇ ਨਾਲ ਜੁੜਦੇ ਰਹਾਂਗੇ। ਮਿਲਾਂਗੇ ਫਿਰ। ਰੱਬ ਰੱਖਾ। ਮਿਹਰਬਾਨੀ ਜੀ, ਸ਼ੁਕਰੀਆ। ਰੱਬ ਰੱਖਾ।